ਤਾਨਾ ਦੇ ਰੇ ਨਾ 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 ਤਾਨਾ ਦੇ ਰੇ ਨਾ। ਲਓ ਜੀ 8 ਦਿਨ ਹੋ ਗਏ ਇਸ ਕੋਠੇ ਦੇ, ਨਾ ਕਿਸੇ ਤਬਲੇ ਨੂੰ ਹੱਥ ਲਾਇਆ ਨਾ ਕਿਸੇ ਬਾਜੇ ਨੂੰ ਹੱਥ ਲਾਇਆ। ਆ ਬੇੜਾ ਤਰੇ ਸਮਾਰਟਨ ਦੌਰ ਦਾ ਇਹਨੇ ਤੇ ਆ ਕੇ ਸਾਡੇ ਕਾਰੋਬਾਰ ਦੀ ਮਾਂ ਭੈਣ ਇੱਕ ਕਰਤੀ। ਯਕੀਨ ਕਰੋ ਪਹਿਲਾ ਦੌਰ ਹੁੰਦਾ ਸੀ ਇਹ ਕੋਠਾ ਸਜਣਾ ਬਾਜ਼ਾਰ ਸਜਣਾ ਬਾਈਆਂ ਨੇ ਤਿਆਰ ਹੋਣਾ, ਤਮਾਸ਼ਬੀਨਾਂ ਦੇ ਢੇਰ ਲੱਗ ਜਾਂਦੇ ਸਨ। ਬਾਈਆਂ ਨੇ ਅੱਜ ਕਰਕੇ ਠੁਮਕੇ ਲਾਉਣੇ, ਤਮਾਸ਼ਬੀਨਾਂ ਨੇ ਨੋਟ ਇੰਜ ਸੁੱਟਣੇ ਜਿਵੇਂ ਬੇਰੀ ਨੂੰ ਵੱਟਾ ਮਾਰੀਏ ਥੱਲੇ ਬੇਚ ਡਿੱਗਦੇ। ਆ ਹੁਣ ਕੇਬਲ ਨੇ ਘਰਾਂ ਦੇ ਵਿੱਚ ਮੁਜਰੇ ਵਹਾਣੇ ਸ਼ੁਰੂ ਕਰਦੇ ਨੇ, ਬੇੜੇ ਗਰਕ ਹੋ ਗਏ ਨੇ। ਸਾਡੀਆਂ ਬਾਈਆਂ ਨੂੰ ਪੁੱਛ ਕੋਈ ਨਹੀਂ ਰਿਹਾ। ਜੇ ਭੁੱਲੇ ਚੁੱਕੇ ਕੋਈ ਤਮਾਸ਼ਬੀਨ ਆ ਜਾਵੇ ਪੂਰਾ ਗਾਣਾ ਵੇਖ ਕੇ ਤੇ ਉਧਾਰ ਕਰਕੇ ਨਿਕਲ ਜਾਂਦਾ। ਬੇੜੇ ਤਰ ਗਏ। ਆ ਰਾਤੀ ਇੱਕ ਬੰਦਾ ਪੂਰਾ ਗਾਣਾ ਵੇਚ ਕੇ ਸਾਨੂੰ ਇੱਕ ਚੈੱਕ ਦੇ ਗਿਆ। ਉਹ ਸਵੇਰੇ 2 ਵਜੇ ਉਹਨੂੰ ਚੈੱਕ ਕਰਾਇਆ, ਆਟੇ ਦੀ ਪਰਚੀ ਨਿਕਲ ਆਈ। ਉਹ ਬੈਂਕ 'ਚ ਜਾ ਕੇ ਅਸੀਂ ਚੈੱਕ ਕਰਾਇਆ, ਉਹਨੇ ਸਲਿੱਪਾਂ ਲਾ ਕੇ 2.5 ਕਿਲੋ ਆਟਾ ਦੇ ਦਿੱਤਾ ਸਾਨੂੰ। ਬੇੜੇ ਤਰ ਗਏ ਸਾਡੇ ਦੇ, ਬੁਰੇ ਹਾਲ ਹੋ ਗਏ। ਇਸ ਮੁਲਕ ਦੇ ਵਿੱਚ ਪੈਸੇ ਕੋਈ ਨਹੀਂ। ਉਹ ਕਿੱਥੇ ਗਏ? ਥੈਲੇ ਖਾਓ, ਉਹ ਥੈਲੇ ਖਾਓ। ਓਏ ਹਾਂ ਓਏ, ਕਿੱਥੇ ਗਏ? ਕੀ ਆਨਾ ਸਵੇਰੇ ਸਵੇਰੇ ਮਰੋ ਨਾ, ਰੋਟੀ ਦਾ ਪਾਣੀ ਨਿਰੀਆਂ ਆਵਾਜ਼ਾਂ ਦਿੰਦੇ ਜਾਂਦੇ ਹੋ। ਹਾਏ ਕਮਾਲ, ਆਪ ਅਸੀਂ ਇੱਥੇ ਭੁੱਖੜ ਪਾਣੇ ਬੈਠੇ ਆ, ਤੁਹਾਨੂੰ ਬਾਹਰ ਥੈਲੇ ਹਾਂ ਸੁਝੇ ਆ ਗਏ। ਥੈਲਾ ਕੀ ਕਰਨਾ? ਇਸ ਥੈਲੇ ਦੇ ਵਿੱਚ ਸਿਰੀ ਪਾ ਕੇ ਨਾ ਇਹਦਾ ਕੋਠੇ ਦਾ ਸਦਕਾ ਦੇ ਕੇ ਬਾਹਰ ਸੁੱਟ ਕੇ ਆ, ਤਾਂ ਕਿ ਇੱਥੇ ਕੋਈ ਤਮਾਸ਼ਬੀਨ ਮਰੇ। ਸਦਕਾ ਉਸ ਸ਼ਾਇਦ ਦਾ ਦੇਈ ਨਾ ਜਿਹੜੀ ਕੋ ਖਾਂਦੀ ਪੀਂਦੀ ਹੋਵੇ। ਖਾਂਦੀ ਪੀਂਦੀ ਇਹ ਤੇ ਹੁਣ ਕਾਹਦਾ ਮੈਂ ਕੀੜੀਆਂ ਦਾ ਸਦਕਾ ਦੇ ਛੜ। ਕੀੜੀਆਂ ਦਾ ਤੇਰੇ ਮੂੰਹ ਤੇ ਮਾਰੀ ਵਿੱਚ ਮੈਂ 24 ਘੰਟੇ ਬਦਤਮੀਜ਼ੀ ਕਰਦਾ ਰਹਿਣਾ। ਕੋਈ ਗਾਣੇ ਦੀ ਧੁਨ ਵੀ ਨਹੀਂ ਤੂੰ ਬਣਾਉਂਦਾ ਸਹੀ। ਹਾਂ ਸਭ ਕੁਝ ਢਿੱਡ 'ਚ ਹੋਵੇਗਾ, ਤੂੰ ਕੋਈ ਨਵੀਂ ਧੁਨ ਆਏਗੀ ਨਾ। ਢਿੱਡ ਕੀ ਚੂਹੇ ਦੌੜੇ ਹੱਦ ਹੋ ਗਈ, ਚੂਹੇ ਨਾਲੋਂ ਤੇਜ਼ ਘੜੂ ਹੋਣ ਡਈ। ਮਰੋ 8 ਦਿਨ ਹੋ ਗਏ ਨੇ ਰੋਟੀ ਨਹੀਂ ਖਾਧੀ। ਹਾਏ ਅਜੇ ਪਰਸੋਂ ਤੇ ਰੋਟੀ ਖਵਾਈ ਤੇ ਵੀ ਚਟਨੀ ਦੇ ਨਾਲ। ਉਤੋਂ ਮੇਰਾ ਨਾਸ਼ਤਾ ਹੀ ਵੱਖਰਾ ਰੱਖਿਆ ਨੇ। ਇਹ ਦਾਲ ਪਕਾ ਲੈਂਦੀ ਰੋਜ਼। ਇਹ ਗੁੱਡੀ ਅੱਛਾ ਇਹਨੂੰ ਲਾਏ ਮੌਲਾ 8 ਦਿਨ ਹੋ ਗਏ ਨੇ ਦਾਲ ਖਾਂਦੇ ਆ। ਮੈਂ ਕਹਿੰਦੀ ਭੈੜੀ ਕੋਈ ਐਸੀ ਸ਼ੈ ਵੀ ਪਕਾ ਜਿਹੜੀ ਅੰਦਰ ਜਾ ਕੇ ਦਾਲ ਤੇ ਚੁਗ ਲਵੇ। ਉਹ ਮੈਨੂੰ ਪਤਾ ਲੱਗਾ ਉਹਨੇ ਘੋੜਾ ਪਕਾ ਲਿਆ, ਕਹਿੰਦੀ ਉਹ ਘੋੜਾ ਵੀ ਦਾਲ ਹੀ ਖਾਂਦਾ। ਹਾਂ ਐਡੀ ਨਾਮ ਮੁਰਾਦ ਹੀ ਉਤੋਂ ਸਵੇਰੇ ਸਵੇਰੇ ਨਾਸ਼ਤਾ ਮੈਨੂੰ ਬੰਦ ਮੱਖਣ ਦਾ ਦਿੰਦੀ ਹੈ। ਓਹੋ ਚਾਹ ਤੇ ਬੰਦ ਹੈ ਪੀ ਲਓ। ਫੇਰ ਉਹ ਮੇਰੇ ਨਾਲ ਚੋਖੀ ਚਾਹ ਬੰਦ ਪੀ ਜਾਂਦਾ। ਤੇ ਜਦੋਂ ਬੰਦ ਚਾਹ ਪੀਣ ਲੱਗੇ ਉਹਦੀ ਸੰਗੀ ਤੇ ਨੌ ਰੱਖ ਕੇ ਪਿਆ ਕਰ। ਮੈਂ ਕਈ ਵਾਰੀ ਇੰਜ ਕਰਕੇ ਉਹਦੀ ਸੰਗੀ ਨੱਪਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਲਮਕ ਜਾਂਦਾ। ਐਡਾ ਨਾਮ ਮੁਰਾਦ। ਅੱਛਾ ਚੱਲ 20 ਰੁਪਏ ਦੇ ਫਿਰ। ਉਹ 20 ਹੁੰਦੇ ਤੇ ਮੈਂ ਰੋਟੀ ਦਾ ਰੋਣਾ ਸੀ। ਯਾਰ 20 ਰੁਪਏ ਚਾਹ ਪੀਣ ਨੂੰ ਦਿਲ ਕਰਦਾ, ਕਿੱਡਾ ਚਮੜਾ ਆਦਮੀ ਯਾਰ ਤੂੰ। ਮੇਰੇ ਕੋਲ ਕੋਈ ਨਹੀਂ 20 ਮੈਂ 20 ਹੈ ਸਰ 5 ਸਿਗਰਟ ਲੈ ਲੈ। ਅੱਛਾ ਹਾਂ ਤੇਰਾ ਮਤਲਬ ਤੇਰੇ ਕੋਲ 20 ਵੀ ਨਹੀਂ ਹੈਗੇ। ਨਾ ਕੱਖ ਕੱਢਣਾ ਨਹੀਂ ਭੜਿਆ। ਫਿਰ ਗੁੱਡੀ ਨੂੰ ਬੁਲਾਣੇ ਉਹਦੇ ਕੋਲ 4 ਪੈਸੇ ਹੋਣਗੇ। ਉਹਨੇ ਕੀ ਸਾਡੇ ਹਿੱਸੇ ਦਾ ਵੀ ਲੰਗਰ ਕਰ ਜਾਂਦੀ ਹੈ। ਚੱਲ ਵੇਖ ਲੈਨੇ ਆ। ਇਹ ਕੁੜੀਏ ਕੀ ਗੱਲ ਹੈ ਉਸਤਾਦ ਜੀ? ਬੜਾ ਮਜ਼ੇ ਦਾ। ਹਾਂ ਸਹੀ ਕਹਿ ਰਹੇ, ਪਤੀਸੇ ਮਗਰੀ ਦੀ ਮੇਰੀ ਸ਼ਕਲ ਹੈ। ਹਾਂ। ਕਰਦਾ ਕੀ ਹੈ ਮੂੰਹ ਸਮਾਰਾ? ਸਹੀ ਗੱਲ ਤੇਰਾ ਤਾਂ ਬਦਬੂ ਗੋਭੀ ਵਰਗਾ ਮੂੰਹ ਨਾ ਹੈ ਨਾ। ਉਹ ਹੈ ਨਾ। ਹੈਲੋ ਕੀ ਪੀਸੀਓ ਤੇ ਲੱਗੀ ਛੇਤੀ ਛੇਤੀ ਘਰ ਪਹੁੰਚੋ, ਤੁਹਾਡੀ ਮਾਂ ਦੀ ਧੁੰਨੀ ਦੇ ਭੂਨ ਲੜ ਗਏ ਹੈ। ਤੂੰ ਮੇਰਾ ਬਦਤਮੀਜ਼ੀ ਕਰੇਗਾ? ਇਹ ਬਦਤਮੀਜ਼ੀ ਨਹੀਂ, ਜਜ਼ਬਾ ਹੁਕਮ ਵਤਨੀ है। ਹਾਂਜੀ नजर आ रही है। ਉਹ ਚੱਲ ਜਾ ਕੰਮ ਕਰ। ओ हेलो Hello। मैं कह रही हूं डोंट टच मी ओके। ਉਹ ਚੱਲ ਜਾ ਡੋਂਟ ਟੱਚ ਮੀ। ਹੁਣ ਤੇ ਟੱਚ ਦਾ ਰਿਵਾਜ ਹੀ ਨਹੀਂ। की मतलब? हाय ਹਾਏ आदाब अर्ज उस्ताद जी। ਇਹ ਪਰ ਹੀ ਰੱਖੋ ਆਦਾਬ। क्यों उस्ताद जी? ਤੁਸੀਂ ਪੁੱਠਾ ਸਾਹ ਲੈਣਾ ਤੇ ਉਸਤਾਦ ਨੇ ਨਜ਼ਰ ਨਹੀਂ ਆਉਣਾ। ते उस्ताद जी ਤੁਸੀਂ ਸਿੱਧਾ ਸਾਹ ਕਿਉਂ ਨਹੀਂ ਲੈਂਦੇ? ਬੇਟਾ ਕੁਝ ਢਿੱਡ 'ਚ ਹੋਏਗਾ ਤੇ ਕੁਝ ਸਾਹ ਸਿੱਧਾ ਆਏਗਾ ਨਾ। ਓਏ ਮੈਂ ਸਦਕੇ ਜਾਵਾਂ ਤੇ उस्ताद ਮੈਂ जी। ਕਿੱਥੇ ਜਾਵਾਂ? ਤੂੰ ਘੜੀ ਮੁੜੀ ਸਦਕੇ ਹੀ ਜਾਨੀ ਮਰੇ, ਕੋਈ ਲਿਆਉਂਦੀ ਨਹੀਂ ਖਾਣ ਨੂੰ। अच्छा खड़े ते होवो उठो। हाय। हाय बुड्ढे हो गए साडे उस्ताद जी। ਬੁੱਢੇ ਕਿੱਥੇ ਹੋ ਗਏ? हाँ ते और की उस्ताद जी घर को खलोता ते जांदा नहीं हूं। ਹਾਏ हाँ ਬੇਟਾ ਤੂੰ ਮੈਨੂੰ ਕੁੱਕੜ ਰੋਜ਼ ਖਵਾਨੀ ਹੈ ਨਾ ਜਿਹੜਾ ਮੇਰੇ ਕੋਲ ਖਲੋਤਾ ਜਾਏ, ਉਹ ਵੀ ਦੇਸੀ। अच्छा हाँ जी। कोई गल नहीं वो भी खवा दांगी उस्ताद जी। ਜਿਹੜਾ ਤੂੰ ਖਵਾਨੀ ਹੈ ਨਾ हाँ। ਉਹਦੇ ਕੋਲ ਵੀ ਨਹੀਂ ਖਲੋਤਾ ਜਾਂਦਾ। कीमत ਬਿਮਾਰ ਕੁੱਕੜ माते ते सारा कुछ ਉਹ पता है। ਜੱਟ ਦਵਾ ਹੈ। ओ मैं तेनु बार बार कह रही डोंट टच मी। ਉਹ ਯਾਰ ਇਹਨੂੰ ਸਮਝਾ ਕੇ ਆਉਂ। ਹੁਣ ਤਾਂ ਟੱਚ ਦਾ ਸੀਜ਼ਨ ਨਹੀਂ, ਬਟਨ ਵਾਲੇ ਫੋਨ ਏਡੇ ਅੱਛੇ ਆਏ। नहीं मर जाने हुन टच दा ते रिवाज है। इंज इंज करो ते सारा कुछ ही अगे। ਹੈਲੋ ਪੁੱਤਰ ਉਹਦੀ ਤੇ ਨਿੱਕੀ ਸਕਰੀਨ ਹੁੰਦੀ ਹੈ ਨਾ ਤੇ ਉਂਗਲ ਨਾਲ ਇੰਜ ਇੰਜ ਕਰਨਾ ਹਾਂ। ਪੈਂਦਾ। ਹੁਣ ਇਧਰ ਇੰਜ ਇੰਜ ਕੌਣ ਕਰੇ? उस्ताद जी थोड़ा होला हाथ रख लो। ਹੌਲਾ ਹੱਥ ਰੱਖ ਲੋ। ਤੂੰ ਹੌਲੀ ਹੈ? ते होर की उस्ताद जी ना ਇਹ ਭਲਾ ਕਿਹੜੀ ਗੁੱਡੀ ਹੈ? ਕਿਹੜੀ? ਆਮ ਗੁੱਡੀ ਤੇ ਇਧਰ ਨੂੰ ਵੱਧਦੀ ਹੈ ਨਾ। ਹਾਂ। ਇੰਜ ਇੰਜ ਆਹੋ। ਇਹ ਇਧਰ ਨੂੰ ਵਧਣ ਡਈ। ਇਹਨੂੰ ਲਹੇ ਮੌਲਾ। तू क्यों से? ਆਹ ਗੁੱਡੀ ਨੂੰ ਛੱਤ ਤੇ ਚੜ ਕੇ ਸਾਜੀ ਕੰਨੀ ਦੇਣੀ ਪੈਂਦੀ ਨਾ। ਇਹਨੂੰ ਭਾਰ ਤੇ ਚੜ ਕੇ ਧੱਕਾ ਦੇਣਾ ਪੈਂਦਾ। ਚੱਲ ਥੱਲੇ ਚੱਲ। खुद ना थले निकल जाए, समझ आई ना? हाँ, मेरी ना बात थल्ले सुनो निकल उस्ताद जी, हाँ जी। तानू स्कूटी दी वैरायटियां दा नहीं पता। हाँ। समझ आई ना? तानू स्कूटी दी वैरायटियां दा पता चले ना? अच्छा। तानू लाग पते जान की है? उस्ताद जी इंज करके आराम दे रहो, करो 3 सुराखां। ਅੱਛਾ फिर ਉਹਦੇ ਬਹੁਤ ਤਰਾਵਾਂ। अच्छा। ਤਰਾਵਾਂ ਪਾ ਕੇ ਫਿਰ ਹਲਕੀ ਹਲਕੀ ਇਹਨੂੰ ਦਵੋ ਢਿੱਲ। ਅੱਛਾ 1 2 3
ਤੀਸਰੀ ਦਿਨ ਨੂੰ ਤੁਸੀਂ ਇਹ ਇੰਜ ਕਰਕੇ ਚੁੱਕੋ ਤੇ ਗੁੱਡੀ ਉੱਡ ਗਈ। ਤੇ ਬੇਟਾ ਉਹਦੇ ਚ ਤੇ ਪਤਲਾ ਤੀਲਾ ਹੁੰਦਾ ਨਾ, ਉੱਡ ਪੈਂਦੀ ਹੈ। ਤੇ ਜਿੱਥੇ ਬਾਂਸ ਲੱਗਾ ਇਹਨੇ ਘਟਾ ਉੱਡਣਾ। ਇਹ ਤੇ ਤਲਾਵਾਂ ਵੀ ਡੋਰਦੀਆਂ ਨਹੀਂ ਪੈਣੀਆਂ। ਹਾਂ ਸਰ, ਅੱਛਾ ਮਤਲਬ ਇਹਨੂੰ ਕੋਈ 6 ਫੁੱਟ ਮੋਟਾ ਰੱਸਾ ਪੈਣਾ। ਨਾ ਕਰਿਆ ਕਰੋ ਆਮ ਗੁੱਡੀ ਹੁੰਦੀ ਨਾ ਤੈਨੂੰ ਐਂ ਕਰਕੇ ਡੋਰ ਦੇਣੀ ਪੈਂਦੀ ਐ। ਉਹ ਜਾਰੀ ਸਦਾਈ ਐ, ਪਹਿਲੇ ਕੁੜ ਕੇ ਤੇ ਪੂਰਾ ਪਿੰਨਾ ਖਾ ਜਾਂਦੀ। ਇਹ ਭਲਾ ਕਿਹੜੀ ਗੁੱਡੀ ਹੈ? ਕਿਹੜੀ? ਉਹ ਜਿਹੜੀ ਬੱਚਿਆਂ ਕੋਲ ਚੜੇ ਨਾ ਤੇ ਥੱਲੇ ਹੀ ਨਹੀਂ ਪਾੜ ਛੱਡਦੀ। ਕਾਜੀ ਬੜੀ ਕਾਬਲ ਆ ਸਾਡੀ 26 ਮੀਲਾਂ ਚ ਵਾਲਾ ਜਿਹੜਾ ਟਰਾਲਾ ਹੁੰਦਾ ਆ ਬੰਦੇ ਨੂੰ ਉੱਤੋਂ ਲੱਗੇ ਤੇ ਕੀ ਹੁੰਦਾ? ਮਰ ਜਾਂਦਾ ਬੰਦਾ ਮਰ ਜਾਂਦਾ ਨਾ। ਇਹਨੇ ਉੱਤੋਂ ਟਰਾਲਾ ਲੰਘਿਆ ਉੱਠ ਕੇ ਕੱਪੜੇ ਝਾੜ ਕੇ ਕਹਿੰਦੀ ਅੰਨਾ ਹੋਇਆ ਚਲਾਣਾ ਵੀ ਨਹੀਂ ਆਉਂਦਾ ਤੈਨੂੰ ਹੈ ਨਾ। ਇਹ ਕਿੱਡੀ ਸੋਹਣੀ ਹੈਗੀ ਵੇ ਤੇ ਸਹੀ। ਓਏ ਕਿੱਡੀ ਸੋਹਣੀ ਲੱਗਦੀ ਏ ਤਸਲਾ ਗਈ। ਸਾਈ ਤੁਹਾਨੂੰ ਕਦਰ ਹੀ ਨਹੀਂ। ਪਤਲਾ ਜਾਈ ਉਸਤਾਦ ਜੀ। ਉਹ ਪਤਲੋ ਜਈ ਸੀ ਨਾ, ਹੁਣ ਤੂੰ ਤੇ ਦੇਗੋ ਜਈ। ਅੱਛਾ ਉਸਤਾਦ ਜੀ, ਮੇਰੇ ਤੇ ਕਿਉਂ ਗੁੱਸਾ ਕਰਦੇ ਹੋ? ਦਵਾ ਨਾ ਮੈਡਮਾਂ ਨੂੰ ਦਵਾਵਾ ਜਿਹੜੀਆਂ ਗੁਲਬਾਤ ਮਿਨੀ ਮਾਰਕੀਟ ਡਿਫੈਂਸ ਕੋਠੀਆਂ ਬਣਾ ਕੇ ਬੈਠ ਗਏ ਤੇ ਸਾਡੇ ਤਿੰਨਾਂ ਦੇ ਮੁਕੱਦਰ ਅਸੀਂ ਇਸ ਕੋਠੇ ਤੇ ਹੀ ਮਰਨਾ ਹੈ। ਲਹੇ ਮੌਲਾ ਉਹਨਾਂ ਨੂੰ ਜਿਹੜੀ ਆਪ ਡਿਫੈਂਸ ਟੁਰ ਗਈਆਂ ਨੇ ਤੇ ਹੋਰ ਸਾਨੂੰ ਚਬੁਰਜੀ ਪਾ ਗਈ। ਉਹ ਬੰਦਾ ਪੁੱਛੇ ਅਸੀਂ ਢੋਲਾ ਆਏ ਆ ਬਈ ਵਿੱਚ ਵੜ ਕੇ ਸੁੱਤੇ ਰਹੀਏ। ਉਸਤਾਦ ਜੀ ਮੇਰੀ ਗੱਲ ਸੁਣੋ, ਬੜੀ ਹੋ ਗਈ ਸਮਝ ਆਈ ਨਾ? ਇਹ ਚਬੂਰਜੀ ਨੇ ਤੁਹਾਡੇ ਕੰਮ ਆਣਾ। ਬੜੇ ਬੜੇ ਕੰਮ ਆਉਂਦੀ। ਇਹ ਖੈਰ ਹੋਵੇ ਆ ਤਾਂ ਰਕਸ਼ੇ ਵਾਲੇ ਨੂੰ ਕਹਿੰਦੀ ਸਮਨਾਬਾਦ ਜਾਣਾ ਕੀ ਲਏਗਾ? ਉਹ ਯਾਰ ਗੌਰ ਨਾਲ ਵੇਖ ਕੇ ਕਹਿੰਦਾ ਮੈਂ ਪਹਿਲੇ ਸਾਹ ਲਾਂਗਾ। ਮੈਂ ਉਹ ਫਿਰ ਟਾਂਗੇ ਮੈਂ ਕਿਹਾ ਸਾਲੇ ਚੁੱਕ ਕੇ ਛੱਡ ਗਿਆ ਉਹਨਾਂ ਨੂੰ। ਫੇ ਟਾਂਗੇ ਵਾਲੇ ਨੂੰ ਹੱਥ ਦਿੱਤਾ ਸੀ। ਟਾਂਗੇ ਵਾਲੇ ਨੂੰ ਕਹਿੰਦੀ ਮੈਂ ਚਬੁਰਜੀ ਜਾਣਾ। ਉਹ ਕਹਿੰਦਾ ਘੋੜੇ ਨੂੰ ਨਾ ਪਤਾ ਲੱਗੇ। ਚੁੱਪ ਕਰਕੇ ਬਹਿ ਗਈ। ਅੱਛਾ ਉਸਤਾਦ ਜੀ ਰੋਟੀ ਖਾਣੀ ਜੀ? ਹਾਂ। ਅੱਜ ਮੇਰਾ ਮੂਡ ਹੈ ਚੰਗੀ ਜੀ ਸੁਤਲੀ ਜੀ ਹਾਂਡੀ ਖਵਾ। ਤੇਰੀਆਂ ਖੈਰਾਂ ਹੋ ਜਾਣਗੀਆਂ ਜਾਣੇ ਮੌਲਾ, ਸਾਡੀਆਂ ਤੇ ਤੈਨੂੰ ਦੁਆਵਾਂ ਹੀ ਨੇ ਜੇ ਰੋਟੀ ਖਵਾਏ ਤੇ। ਅੱਛਾ ਚਲੋ ਉਸਤਾਦ ਜੀ ਫਿਰ ਹੱਥ ਉੱਤ ਧੋ ਲਓ। ਬਿਸਮਿਲ੍ਲਾ ਖੈਰ ਹੋ। ਚੱਲ ਤੂੰ ਵੀ ਧੋ ਗੰਦਿਆ। ਇਹ ਨਾ ਹੋਵੇ ਬਾਅਦ ਚ ਰੋਟੀ ਤੋਂ ਵੀ ਹੱਥ ਧੋ ਲਈਏ। ਨਹੀਂ ਨਹੀਂ ਰੋਟੀ ਮਿਲੇਗੀ। ਚਲੋ ਪਕਾ ਦੇ ਉਸਕੀ। ਚਲੋ ਜੀ ਸਾਫ਼ ਸੂਫ ਕਰ ਲਓ। ਪਹਿਲਾਂ ਸਾਫ਼ ਕਰ ਲਓ, ਗੰਦੇ ਕੀਤੇ ਨਹੀਂ ਤੇ ਸਾਫ਼ ਕਰ ਲਓ। ਅੱਛਾ ਉਸਤਾਦ ਜੀ ਚਲੋ ਹਾਂਜੀ, ਚਲੋ। ਉਸਤਾਦ ਜੀ ਹਾਂਜੀ। ਦੇਸੀ ਘਿਓ। ਅੱਛਾ ਪਾ ਵਿੱਚ ਕਿਉਂ ਗਰਮ ਹੋਣ ਦੇ? ਕੀ ਪਾਣਾ ਉਹਨੇ? ਕੀ ਪਾਣਾ ਉਹਨੇ? ਧਮਾਲ ਪਾਉਣ। ਨਾ ਮੇਰਾ ਪੁੱਤਰ ਧਮਾਲ ਨਾ ਪਾਏ। ਕਿਉਂ ਉਸਤਾਦ ਜੀ? ਘਿਓ ਬਾਹਰ ਆ ਜਾਣਾ, ਤੂੰ ਵਿੱਚ ਰਹਿ ਜਾਣਾ। ਹਾਏ ਹਾਏ ਉਸਤਾਦ ਜੀ, ਦੇਸੀ ਘਿਓ ਤਿਲਕਦਾ ਆ ਵਿੱਚ ਛੋਟੇ ਕੋਸ਼ਤੀਆਂ ਛੋਟੀਆਂ ਛੋਟੀਆਂ ਬੋਟੀਆਂ। ਤੇਰੀਆਂ ਖਾਰਾ ਇਹਦੀ ਛੋਟੀ ਵੀ ਏਡੀ ਏਡੀ ਹੁੰਦੀ ਆ। ਕਸਾਈ ਕੋਲ ਗੋਸ਼ਤ ਲਿਆਉਂਦੇ ਆ, ਵੇਖਿਆ ਨਾ? ਅੱਛਾ ਹਾਂਜੀ। ਓਏ ਹੋਏ ਕਿਤੇ ਗੋਸ਼ ਵੀ ਨਾ ਲੱਗ ਜਾਏ ਉਸਤਾਦ ਜੀ। ਅੱਛਾ। ਉਸਤਾਦ ਜੀ ਹਰਾ ਧਨੀਆ ਇੰਜ ਬਰੀਕ ਕੱਟਿਆ ਹੋਇਆ। ਬੇਟਾ ਪਹਿਲਾਂ ਹੀ ਧਨੀਆ ਪਾਣ ਡਈ ਵਿੱਚ, ਉਸਤਾਦ ਅਜੇ ਤੇ ਉਹਦੀ ਲੋੜ ਹੀ ਨਹੀਂ ਪਈ। ਉਸਤਾਦ ਜੀ ਗਰਮ ਹੁੰਦਾ ਨਾ ਗੋਸ਼ਤ ਤੇ ਠੰਡਾ ਧਨੀਆ ਪਾਵਾਂਗੇ ਤੇ ਠੰਡਾ ਹੋਏਗਾ ਨਾ। ਬਾਅਦ ਚ ਪਾਈਦਾ ਟੈਣੇ। ਅੱਛਾ ਚਲੋ ਠੀਕ ਹੈ ਉਸਤਾਦ ਜੀ। ਛੋਟੀ ਛੋਟੀ ਪੋਟੇ ਪੋਟੇ ਚਿੱਟੀ ਅਦਰਕ। ਸਦਕੇ ਤੇਰੇ ਸਦਕੇ। ਹਾਂ ਜਦੋਂ ਇਹ ਪੋਟੇ ਜਿੱਡੀ ਲਾਂਦੀ ਹੈ ਨਾ ਐਡਾ ਫੜ ਲੈਂਦਾ ਹੀ ਉਹਦੇ ਨਾਲ। ਬੜੀ ਗੱਲ ਹੈ, ਬੜੀ ਗੱਲ। ਉਸਤਾਦ ਜੀ ਚਲੋ ਨਮਕ ਮਿਰਚ ਪਾ ਦੀ। ਇਹ ਨਮਕ ਇਹ ਮਿਰਚ ਇਹ ਸੁੱਕਾ ਧਨੀਆ ਭੁੰਨੋ ਹਾਂ ਜੀ। ਸੁੱਕਾ ਧਨੀਆ ਕੱਢ ਵਿੱਚੋਂ। ਕਿਉਂ ਉਸਤਾਦ ਜੀ? ਨਾ ਇਹ ਮਰਨਾ ਦੰਦ ਦੇ ਵਿੱਚ ਫਸ ਜੇ ਤੇ ਜ਼ਬਾਨ ਪੁੱਠੀ ਕਰਕੇ ਲਾਣਾ ਪੈਂਦਾ। ਕਿੰਜ ਉਸਤਾਦ ਜੀ? ਚੱਲ ਛੱਡ ਦੇ। ਚਲੋ ਉਸਤਾਦ ਜੀ ਇਹ ਪੱਕ ਗਿਆ, ਖਾ ਲਈ ਤਾਂ। ਹਾਂ ਨਹੀਂ ਬੜਾ ਮਜ਼ਾ ਆਇਆ। ਹੁਣ ਮੂੰਹ ਸਾਫ਼ ਕਰ। ਬਸ ਇਹੀ ਰੋਟੀ ਸੀ ਤੇ ਉਸਤਾਦ ਜੀ ਖਵਾ ਕੇ ਪਕਾ ਕੇ ਖਵਾਈ ਨਹੀਂ ਤੁਹਾਨੂੰ ਹੁਣ ਮੈਂ। ਹਾਏ ਹਾਂ। ਗੁੱਡੀਏ ਹਾਂਜੀ ਉਸਤਾਦ ਜੀ। ਤੇਰਾ ਵਿਆਹ ਹੋਣਾ ਹੈ? ਹਾਂਜੀ। ਹਾਏ, ਤੇ ਲਾੜਾ ਨਹੀਂ ਹੋਣਾ। ਓਏ ਆਹੋ ਬੰਦਾ ਅੰਦਰੋਂ ਕੁੰਡੀ ਲਾਉਂਦਾ ਨਾ, ਇਹਦਾ ਪਹਿਲੇ ਵਿਆਹ ਹੋਇਆ ਸੀ, ਇਹਦਾ ਬੰਦਾ ਬਾਹਰੋਂ ਲਾ ਕੇ ਨਿਕਲ ਗਿਆ। ਅੱਛਾ ਉਸਤਾਦ ਜੀ ਗੁੱਸਾ ਨਾ ਕਰੋ। ਗੁੱਸਾ ਨਹੀਂ ਨਾ ਕਰੀਏ, ਖਵਾਏ ਕੱਖ ਨਹੀਂ। ਅੱਛਾ ਸਬਰ ਵੀ ਕਰੋ, ਅੰਦਰ ਜਾਨੀ ਆ ਕੋਈ ਕਪੜਾ ਲੀੜਾ ਜਾ ਕੇ ਝਾੜਨੀ ਆ, ਪੈਸੇ ਲੱਭਣਗੇ ਤੁਹਾਨੂੰ ਸਿੱਧੇ। ਇਹ ਗੱਲ ਹੋਈ ਜਦੋਂ ਵੀ ਇਹਨੇ ਕੱਪੜੇ ਝਾੜੇ ਨੇ ਨਾ ਕੁਛ ਨਾ ਕੁਛ ਡਿੱਗਾ ਹੀ। ਆ ਪਰਸੋਂ ਝਾੜੇ ਤੇ ਵਿੱਚੋਂ ਮੁੰਡਾ ਡਿੱਗ ਪਿਆ। ਮੈਂ ਕਹਿੰਦੀ ਕਿਤੇ ਉਸਤਾਦ ਜੀ ਹਾਂਜੀ ਪੈਸੇ ਨਾ ਆਹਾ ਤੁਰ ਫਿਟੇ ਮੂੰਹ। ਗੁੱਡੀਏ ਹਾਂਜੀ ਸੇਮ ਟੂ ਯੂ। ਆ ਜਿਹੜਾ ਤਮਾਸ਼ਬੀਨਾਂ ਨੂੰ ਕਰ ਦਿੰਦਾ ਇੱਕ ਕੰਗਾਲ, ਉਹ ਆਇਆ ਬਈ ਸ਼ੋਰਾ ਅਫਾਕ। ਹਾਂ ਸ਼ਜ਼ਾਦਾ ਲੱਗਾ। ਸਾਡੇ ਕੋਠੇ ਦੇ ਵਜ਼ੀਰੇ ਇੰਟਰਟੇਨਮੈਂਟ। ਮੈਂ ਸਦਕੇ ਜਾਵਾਂ ਜੀਏ ਖਾ ਆਪਣੇ ਵੀਰ ਦੀਆਂ ਖੈਰਾਂ ਮੰਗਾ। ਐਵੇਂ ਨਹੀਂ ਸੂਟੇ ਲੱਗਦੇ। ਇਹ ਬੇਟਾ ਗੈਰਤਾਂ ਦੀਆਂ ਕਮੀਆਂ ਹੋਣ ਤੇ ਫੇਰ ਹਾਏ 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 ਹਾਏ।
और शेर का बच्चा है तू तेरा कोई जोड़ नहीं तेरा कोई तोड़ नहीं तू है मड़प का बच्चा ना मेरा सोना वीर जीवे जाके शाला जवानियां माने असलावा खां मैं सदके जावा खां साहब साडी नहीं तारीफ ना करो शेरू कुलवान तेरी कोई तारीफ नहीं तारीफ उस खुदा की जिसने ये जहां बनाया तारीफ उस खुदा की जिसने ये जहां बनाया कैसी जमीन बनाई क्या आसमां बनाया मुझको चिड़ी इसको कां बनाया साडे दोवां दे बहन वास्ते ओ थां बनाया तेरी भैन इत्थे नचाउणी तेनू तां बुलाया ए हासे एवें नहीं आउंदे इज्जतां ਦੀਆਂ ਕਮੀਆਂ ਹੁਣ ਤੇ ਓਏ ਸ਼ਹਜ਼ਾਦੇ ਲੱਗੇ ਹੋ ਓ ਸਾਡੀਆਂ ਤਾਰੀਫਾਂ ਕਰਕੇ ਸਾਨੂੰ ਖੁਸ਼ ਹੀ ਕਰ ਦਿੱਤਾ ਓ ਬੱਬਰ ਚੀਤਾ ਹੈ ਤੂੰ ਓ ਸ਼ੇਰੂ ਦਲਾਲ ਮੇਰਾ ਭਰਾ ਹੈ ਹੀ ਸੋਹਣਾ ਲੜ ਹੈ ਆ ਵੇ ਨਾ ਪਠਾਣਾ ਵਾਲੀ ਜੁੱਤੀ ਆ ਬਦਮਾਸ਼ਾਂ ਵਾਲਾ ਕੁੜਤਾ ਨਮਾਜ਼ੀਆਂ ਵਾਲੀ ਟੋਪੀ ਜੀ ਓਏ ਇੱਕ ਪਿਓ ਵਾਲੀ ਗੱਲ ਹੀ ਕੋਈ ਨਹੀਂ ਮੈਂ ਸਦਕੇ ਜਾਵਾਂ ਕਹਿੰਦਾ ਮੈਂ ਉਹ ਅੱਬਾ ਜੀ ਦੁਬਈ ਗਏ ਸਨ ਓਏ ਆਹੋ ਤੇ ਸ਼ੇਰੂ ਦਲਾਲ ਆ ਅੱਬੇ ਦਾ ਕਿਹੜਾ ਪਤਾ ਕੋਈ ਅੱਲਾ ਤੇਰੀ ਖੈਰ ਅੱਲਾ ਅਰੇ ਜਿੱਡੀ ਮੰਗਾਈ ਇੱਕ ਅੱਬੇ ਦਾ ਗੁਜ਼ਾਰਾ ਹੁੰਦਾ ਨਹੀਂ ਜੀ ਓਏ ਖਾਨ ਸਾਹਿਬ ਜੀ ਬਿਸਮਿਲ੍ਲਾ ਮੈਂ ਕਹਿੰਦਾ ਇਧਰ ਵੇਖ ਨਾ ਚੇਨਾ ਪਾਈਆਂ ਨੇ ਇਹ ਸਾਡੀਆਂ ਵੀ ਜਵਾਨ ਹੁੰਦੀਆਂ ਸੀ ਵੀ ਪਾਉਂਦੇ ਏਡੀ ਬਗੈਰਤੀ ਨਾ ਪਾਣੀਆਂ ਖਾਨ ਸਾਹਿਬ ਤੇ ਫਿਰ ਤੁਹਾਨੂੰ ਅੱਲਾ ਨਸੀਬ ਕਰੇ ਉਹ ਨਹੀਂ ਇਹ ਫਸਲਾਂ ਕਣਕਾਂ ਦੀ ਗੱਲ ਪਿਆ ਕਰਨਾ ਅੱਛਾ ਕੀ ਹੋ ਗਿਆ ਤੁਹਾਨੂੰ ਖਾਨ ਸਾਹਿਬ ਕੀ ਹੋ ਗਿਆ ਖਾਨ ਸਾਹਿਬ ਇੱਕ ਐਸਾ ਹੀਰਾ ਘੇਰਿਆ ਹੋਏ ਜੀ ਘੇਰ ਸਕਦੇ ਹੋ ਹਰ ਮੰਡੀ ਵਾਲੇ ਹੋ ਹਾਏ ਹਾਏ ऐसा खूबसूरत हीरा चिट्टा सफेद रंग उच्चा लम्मा कद ए लम्मा नक ऐडा कु लक वाह 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 ते गुड लक ਇਹ ਲੱਕ ਗੁੱਡ ਲੱਕ ਹੀ ਹੈ ਅੱਛਾ ਉਹ ਜਿੱਦਾਂ ਸਾਡੇ ਕੋਠੇ ਤੇ ਆ ਗਿਆ ਉਹ ਸਾਡੇ ਕੋਠੇ ਦੀਆਂ ਗਰੀਬੀਆਂ ਦੂਰ ਹਾਏ 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 नहीं नहीं जी नहीं ਹਾਂਜੀ क्या कहने ਇੱਕ ਐਸਾ ਤਮਾਸ਼ਬੀਨ अच्छा जी ਹਾਏ 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 ਤਮਾਸ਼ਬੀਨ ਲੈ ਕੇ ਆਇਆ ਚੌਧਰੀ ਆਦਮੀ ਜੀ ਚੌਧਰੀ ਮਰਬਿਆਂ ਦਾ ਮਾਲਕ ਹਾਂਜੀ ਤੁਸੀਂ ਆਪਣੇ ਤਬਲੇ ਸਰੰਗੇ ਸਿੱਧੇ ਕਰੋ ਤੇ ਮੈਂ ਹੁਣੇ ਉਹਨਾਂ ਨੂੰ ਲੈ ਕੇ ਆਇਆ ਜੀ ਮਾਸਪਾਂ ਕਰਕੇ ਆ ਸ਼ੇਰੂ ਦਲਾਲ ਚੱਲ ਛੱਡ ਦੇ ਕਿ ਤੂੰ ਵੀ ਉਹੀ ਬਣਨ ਲੱਗਾ ਉਹ ਮੈਂ ਕਹਦਾ ਮਗਾ ਹੀ ਬੜਕਾਂ ਦੇ ਇੰਜੀ ਮਾਰਨੇ ਆ ਹਾਂ ਅੱਛਾ ਗੱਲ ਸੁਣ ਉਹ ਮਰੇ ਢਿੱਡ 'ਚ ਰੋਟੀ ਨਹੀਂ ਤੇ ਬੜਕਾਂ ਸੁਲਤਾਨ ਰਹੀ ਵਾਲੀਆਂ ਓਏ ਸ਼ੋਸ਼ਾ ਵੀ ਹੋਣੀ ਚਾਹੀਦੀ ਕੋਈ ਤੂੰ ਤਾਂ ਮਸਕੀਨ ਹੋ ਜਾਣਾ ਇੱਕੋ ਦਮ ਵੀ ਮਸਕੀਨ। ਅੱਛਾ ਗੱਲ ਸੁਣ ਹਾਂਜੀ। ਉਹ ਸ਼ਮਾ ਕਿੱਥੇ ਮੈਂ ਹੁਣ ਲੰਘ ਕੇ ਆਇਆ ਸ਼ਮਾ ਤੋਂ ਵੇਕਾਰੀਓ ਸ਼ਮਾ ਆਈ ਤੇ ਫੁੱਲੇ ਆਈ ਹਾਏ ਤੇ ਸਾਨੂੰ ਨਹੀਂ ਸੁਗਾਈ ਨਹੀਂ ਕੀ ਗੱਲ ਏ ਅੱਜ ਫਿਰ ਵੇਲੇ ਹੀ ਬੈਠੇ ਹੋ ਉਹ ਵੇਲਾ ਕੌਣ ਕੁੱਤਾ ਬੈਠਾ ਈ ਹਾਂ ਕੀ ਕਰ ਰਿਹਾ ਹੈ ਐਵੇਂ ਦੀ ਨਹੀਂ ਲੈਪਟਾਪ ਖੋਲੇ ਲੈਪਟਾਪ ਹੈ ਹਾਂਜੀ ਇਹ ਸਾਡਾ ਲੈਪਟਾਪ ਹੈ ਇਹਨੂੰ ਖੋਲੀਏ ਤੇ ਈਮੇਲ ਨਹੀਂ ਆਉਂਦੀ ਫੀਮੇਲ ਆਉਂਦੀ ਅੱਛਾ ਐ ਮੈਂ ਹੁਣੇ ਦੀ ਵਿੰਡੋ ਕੀਤੀ ਆ ਹੈ ਐ ਵਾਇਰਸ ਮੈਂ ਹੀ ਕੱਢੇ ਆ ਉਹ ਜਿਹੜੀ ਖਾਨ ਸਾਹਿਬ ਤੁਸੀਂ ਵਿੰਡੋ ਕੀਤੀ ਨਾ ਜੀ, ਜੀ। ਉਹ ਉਸੇ ਵਿੰਡੋ 'ਚ ਬਹਿ ਕੇ ਤੁਹਾਡੀ ਅੰਮੀ ਮਰੂਦ ਖਾ ਰਹੀ ਉੱਤੇ ਤੇ ਫਿਰ ਮੈਂ ਉਹਨੂੰ ਲੂਟ ਫੜਾਵਾਂ ਆਹੋ ਮੇਰਾ ਦੋ ਵੀ ਅੱਖੀਆਂ ਆਈਆਂ ਨਾ ਬਸ ਫੇਰਾ ਹੀ ਪਿਆ ਓਏ ਇੱਕ ਅੱਧਾ ਫੇਰਾ ਕਦੀ ਮੇਰਾ ਵੀ ਪੈ ਜਾਏ ਨਾ ਕੀ ਮਤਲਬ ਆ ਤੇ ਦੋਵੇਂ ਇਕੱਠੇ ਫੁੱਲ ਵੇਚਣ ਚਲੀਏ ਸੱਚੀ ਮੁੱਚੀ ਕਿੱਡਾ ਮਜ਼ਾ ਹੈ ਮੈਂ ਤੇਰੇ ਫੁੱਲ ਫੜ ਕੇ ਖਲੋਤਾ ਹਾਂ ਲੋਕੀ ਆ ਕੇ ਮੇਰੇ ਕੋਲ ਭਾਅ ਪੁੱਛਣ ਹਾਂ। ਤੇ ਮੈਂ ਕਿਹਾ ਲੈ ਜਾਓ ਫਟਾਫਟ ਵਿਹਲੇ ਹੋਈਏ ਤੇ ਜਾਈਏ ਹਾਂ ਆ ਤੇ ਆ ਗਏ ਹੈ ਕਿ ਨਹੀਂ ਹਾਂ ਕਿੰਨੇ ਦਾ ਦੇਣੀ 100 ਰੁਪਏ ਦਾ 100 ਦਾ ਹਾਂ ਤੇ ਮੇਰੇ ਵਰਗੇ ਨੂੰ ਕਿਵੇਂ ਦੇਣੀ ਕੀ ਮਤਲਬ 100 ਦੇ ਦੇਣਾ ਨਹੀਂ ਹੁਣ ਅਸੀਂ 100 ਇਕੱਠਾ ਥੋੜਾ ਦੇ ਸਕਨੇ ਆ ਚੱਲ। ਐਰੀ ਸੱਲਾ ਸਾਨੂੰ ਕਿਹੜੀ ਲੋੜ ਪਈ 100 ਦਾ ਇਕੱਠਾ ਐਡਾ ਹਾਰ ਲੈਣ ਦੀ ਅੱਧਾ ਕਿੰਨੇ ਦੇ ਅੱਧਾ 50 ਰੁਪਏ ਦਾ ਅੱਧਾ 50 ਰੁਪਏ ਦਾ ਹਾਂ ਸਾਡੇ ਮੱਲੇ ਤੇ 450 ਦਾ ਮਿਲ ਜੇ ਨਹੀਂ 50 ਦਾ ਵੀ ਮਹਿੰਗਾ ਹੀ ਹੈ ਸ਼ਮਾ ਹਾਂ ਇਮਾਨ ਨਾਲ ਅੱਛਾ ਇੱਕ ਫੁੱਲ ਦਾ ਕੀ ਹਿਸਾਬ ਇੱਕ ਫੁੱਲ ਆਹੋ 20 ਰੁਪਏ ਦਾ ਤੇ ਜੇ ਕਿਸੇ ਨੇ ਦੋ ਪੱਤੀਆਂ ਹੀ ਲੈਣੀਆਂ ਹੁਣ ਤੇ ਉਹ ਤੂੰ ਕੀ ਕਰਨੀਆਂ ਉਹ ਇਹਨੂੰ ਨਾਸਾਂ 'ਚ ਲੈ ਕੇ ਤੇ ਲੋਕਾਂ ਨੂੰ ਲਾਸ਼ ਬਣ ਕੇ ਵਿਖਾਏਗਾ ਹਾਂ ਨਹੀਂ ਦੋ ਪੱਤੀਆਂ ਨਾਸਾਂ ਕੇ ਰੱਖਾਂਗੇ ਹਾਂ ਆ ਸਮਝਾਂਗੇ ਫੁੱਲ ਹੀ ਸੁੰਗਣ ਨੇ ਤੈਨੂੰ ਬੜਾ ਸ਼ੌਕ ਹੈ ਫੁੱਲ ਸੁੰਗਣ ਦਾ ਇਹ ਸ਼ਮਾ ਕੀ ਕਰਾਂ ਅੱਛਾ। ਫੁੱਲ ਹੀ ਏਡੇ ਸੋਹਣੇ ਨੇ ਮੈਂ ਸ਼ਮਾਈ ਕਿੱਥੇ ਜਾਵਾਂ? ਸ਼ਮਾਈ ਗੱਲ ਤੇ ਦੱਸ ਹਾਂ। ਇਹ ਸਾਰੀ ਦਿਹਾੜੀ 'ਚ ਜਿਹੜੇ ਤੂੰ ਫੁੱਲ ਵੇਚਣੀ ਜੀ। ਕਿੰਨੇ ਕੁ ਪੈਸੇ ਕਮਾ ਲੇਂਗੀ ਇੱਕ 4-500 ਰੁਪਇਆ ਬਸ ਹਾਂ। ਏਡੀ ਸੋਹਣੀ ਕੁੜੀ ਤੇ 4-5000 ਰੁਪਇਆ ਇਹਦੀ ਅੰਮੀ ਦੇ ਮੂੰਹ 'ਚ ਦੰਦ ਵੀ ਕੋਈ ਨਹੀਂ 19000 ਰੁਪਇਆ ਰੋਜ਼ ਵੱਟ ਰਹੀ ਹੋ ਕਰਦੀ ਕੀ ਹੈ ਉਹ ਮਹੱਲੇ ਦੇ ਬਜ਼ੁਰਗਾਂ ਨੂੰ ਦੰਦੀਆਂ ਵੜਦੀ ਉਹਨਾਂ ਨੂੰ ਕੁੱਤਕਧਾਰੀਆਂ ਹੁੰਦੀਆਂ ਖੁਸ਼ ਹੋ ਕੇ ਪੈਸੇ ਦਿੰਦੇ ਆ ਲੋ ਆ ਲੋ ਆ ਲੋ ਆ ਲੋ ਹਾਂ ਇਹਦੀ ਦੰਦਾਂ ਵਾਲੀ ਹੈ ਨਾ ਝਰੀਟਾ ਪਾ ਛੱਡਦੀ
ਹਾਂਜੀ ਉਹ ਦੰਦਾਂ ਵਾਲੀ ਉਹ ਮੇਰੀ ਅੰਮੀ ਹੁਣ ਉਹਨੇ ਵੀ ਪੋਲੀਓ ਦੇ ਮਸ਼ੀਨ ਦੀ ਗੱਲ ਕਰਨ ਮੈਂ अच्छा ਅੱਛਾ ਇਹ ਸਿਰਫ 4-5 ਹਜ਼ਾਰ ਰੁਪਇਆ ਹਾਂ। ਔਰ ਜਿੱਡੀ ਤੂੰ ਸੋਹਣੀ ਹੈ ਮਰਦੀ ਹੈ ਤੂੰ ਲੱਖਾਂ ਰੁਪਇਆ ਕਮਾ ਸਕਦੀ ਹੈ वो किस तरह ਇਹ ਗਾਣਾ ਸਿੱਖ पर मैं सिखाएगा कौन ਮੈਂ ਕਿੱਥੋਂ ਦੱਸਣਾ ਤੂੰ ਮਰਾਸੀ ਨਹੀਂ ਨਹੀਂ ਮੈਂ 83 84 ਇਹ ਸਿਰਫ 2 ਗਲੀਆਂ ਦਾ ਫਰਕ ਪਾਇਆ ਤੂੰ ਓਏ ਆਹੋ ਤੇ ਦੋ ਗੱਲਾਂ ਚੱਲ, ਮੈਂ ਉਹਨੂੰ ਗਾਣਾ ਸਿਖਾਣਾ ਜੀ। ਤੂੰ ਇੱਥੇ ਐਸੇ ਨਾ ਲਾ ਤੇ ਬਾਹਰ ਜਾ ਕੇ ਲੋਕਾਂ ਨੂੰ ਕਹੇ ਕੰਜਰਾ ਨੇ ਮੇਰੀ ਤਾਜਪੋਸ਼ੀ ਕੀਤੀ ਹਾਂ ਤੇ ਜੇ ਉਹ ਪੁੱਛਣ ਕਿਹੜੀ ਗੱਲ ਤੋਂ ਕੀਤੀ ਹੈ ਤੇ ਫਿਰ ਉਹਨਾਂ ਨੂੰ ਦੱਸਾਂ ਕਿ ਉਹਨਾਂ ਦੀ ਕੁੜੀ ਨੇ ਮੇਰੀ ਤਾਰੀਫ ਕੀਤੀ ਹਾਂ ਤਾਰੀਫ ਕੀਤੀ ਤੂੰ ਕੁਟਾਈ ਏਡੀ ਅੱਛੀ ਕਰਦਾ ਕਿੱਥੇ ओ तो भैया चले। ਜਿੱਥੇ ਕਹੇਂਗੀ ਬਹਿ ਜਾਾਂਗੇ ਜਲਦੀ ऐसे करो तो बड़ा चंगा लगना है ਅੱਲਾ ਤੇਰੀ ਖੈਰ ਕਰੇ ਸੁਣ ਰੱਖ ਹਾਂਜੀ ਸੁਣ ਰੱਖ ਲਓ ਜੀ ਸੁਰ ਰੱਖ ਲਈ ਉਹ ਸਤਵਾਂ ਗਾਲਾ ਨਹੀਂ ਜੀ 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 ਉਹਦੇ ਨਾਲ ਦਾ 6ਵਾਂ ਚਿੱਟਾ ਅੱਛਾ ਜੀ। ਉਹ ਰੱਖ ਓਕੇ ਇਹੀ ਅੱਛਾ। ਕਹੋ ਜੀ ਜਿਵੇਂ ਮੈਂ ਕਹਾਂਗਾ ਮੇਰੇ ਨਾਲ ਕਹੋ ਜ਼ਰਾ ਕਹੋ ਸਾ सा ਰੇ रे ਆਓ उस्ताद जी ਮੈਂ ਦੇਖਣਾ ਚਾਹੁੰਦਾ ਤੇਰਾ ਧਿਆਨ ਇਧਰ ਪਬਲਾ ਗੱਲ ਤੇ ਨਹੀਂ ਮੈਂ ਤੈਨੂੰ ਇਸ ਕਰਕੇ ਵੇਖਣਾ ਸਾਰੇ ਆਓ ਤੁਸੀਂ ਪੇਟੀ ਉੱਤੇ ਚੜਾਣੀ ਹਾਂ ਸਕੀ ਚਲੋ ਓਏ ਸਾ सा ਰੇ रे ਗਾ ਮਾ मतलब मारी हो गया ਇਹ ਉਹ ਸੋਰੇ ਜਿਹਦੀ ਵਜ੍ਹਾ ਨਾਲ ਪੈਸੇ ਆਉਣੇ अच्छा ਹਾਂ ਇਹ ਕਹਿਣਾ ਤੁਸੀਂ ਲਾਜ਼ਮੀ ਠੀਕ ਹੈ ਟਕਾ ਦੇ ਸਾ सा ਰੇ ਗਾ ਮਾ ਹਾਂ ਸਰ ਤੁਸੀਂ ਨਾ ਪਜਾਮਾ ਛਾੜ ਲਓ ਝਾੜਿਆ ਕੁਛ ਨਹੀਂ ਨਿਵੇ ਏਡੀ ਉੱਤੋਂ ਜਿਹੜਾ ਨਾ ਇਹਨੂੰ ਨਹੀਂ ਸੁਰ ਲੱਗਣਾ ਸੁਰ ਥੱਲੇ ਰੱਖ ਛੋਟਾ ਰੱਖੋ ਨਾ ਓਕੇ ਛੋਟਾ ਕਰੋ ਜਰਾ ਇਹਨੂੰ ਐ ਕਰੋ ਇਹ ਠੀਕ ਹੈ ਚੌਥੇ ਨੇ ਲਾਇਆ ਇਹ ਠੀਕ ਹੈ Okay. ਇਹ ਸਾ सा ਇਹ ਠੀਕ ਹੈ हाँ ਅੱਛਾ ਇਹ ਤੇ ਨਹੀਂ ਨਾ ਲੰਮਾ नहीं ਇਹ ਲੰਮਾ ਨਹੀਂ ਨਾ नहीं ਆਏ ਸਰਦੀਆਂ ਵਾਲਾ ਹਾਂਜੀ ਇਹ ਜਿਹੜਾ ਰਾਗ ਹੈ ਧੁੰਦ 'ਚ ਬਹਿ ਕੇ ਗਾਈਦਾ ਜੀ ਸਰਦੀਆਂ 'ਚ ਜਿਹੜਾ ਨਾ ਆਵਾਜ਼ ਕੰਬਦਾ ਫਿਰ ਉੱਚਾ ਲੱਗੇ ਤੇ ਹਾਂ। ਹੈ ਕਿ ਨਹੀਂ हाँ ਚਲੋ ਕਹੋ ਸਾ सा ਰੇ रे ਗਾ गा ਮਾ मा ਪਾ ਵੇਖ ਲਓ ਨਹੀਂ ਤੂੰ ਉੱਚਾ ਕਰ ਲੈਨੇ ਉੱਤੇ ਕਹਿ ਲਓ ਕਿਹੜੀ? ਕਹੋ ਸਾ सा ਰੇ रे ਗਾ गा ਮਾ मा ਪਾ ਨਹੀਂ ਬੱਚੀ ਮਾਸੂਮ ਇਹ ਕੰਮ ਘਰੋਂ ਕਰਾ ਇਹ ਵੀ ਬਸ ਠੀਕ ਇਹ ਵੀ ਨਹੀਂ ਠੀਕ ਹੁਣ ਫਿਰ ਕੁੜੀਏ ਦਰਮਿਆਨ ਵਾਲਾ ਸੁਰ ਮੇਰੇ ਕੋਲ ਨਹੀਂ ਹੈਗਾ ਯਾਰ ਇਹਨੂੰ ਸੀੜੀਆਂ ਦਾ ਕੰਮ ਸਿਖਾਣੇ ਇਹ ਦੇਖੋ ਜੀ ਜਿਵੇਂ ਮੈਂ ਕਹਾਂਗਾ ਮੇਰੇ ਨਾਲ ਕਹਿਣਾ ਤੁਸੀਂ ਹੁਣ ਠੀਕ ਹੈ ਧਿਆਨ ਨਾਲ ਓਕੇ ਕਹੋ ਸਾਰੇ ਕਹੋ ਪਾ 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 साइगा पा 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 ਨਹੀਂ ਇਹ ਜਿਹੜੀ ਥੋੜਾ ਤੇਜ਼ ਜਿਵੇਂ ਲਾਰੀ ਦੇ ਨਿਊ ਖਾਨ ਦਾ ਟਾਈਮ ਨਿਕਲਦਾ ਪਾ 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 ਹਾਂਜੀ। ਉਹ ਜ਼ੇਨ ਚ ਰਖੋਦੀ ਜਨ ਇਸ ਤਰ੍ਹਾਂ ਕਰੋ ਫਿਰ ਕੁੜੀ ਦੇ ਗਲੇ ਨੂੰ ਨਾ ਗਰੀਸਾਂ ਕਰਾ ਲਿਓ ਐਸਾ ਠੱਗਿਆ ਆਦਮੀ ਚਲੋ ਜੀ ਸਾਰੇ ਕਹੋ ਪਾ 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 साइगा पा 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 ਗਾਵਾਰੇ गा मारे ਪਾਰ ਮੇਰੇ ਸੰਗ ਮੇਰੇ ਗਾਮਿਆਂ ਮਰੇ ਬੱਚੀ ਇਹ ਕਿਹੜਾ ਗਾਣਾ ਰਿਸ਼ੜੀਆਂ ਨੇ ਹੱਦ ਹੋ ਗਈ मैं सच गई ਐਸੇ ਕੀ ਸਿੱਖ ਜੀ, ਗਈ? ਐਸੇ ਕੀ ਸ਼ਗਿਰਦ ਹੋ ਗਈ ਸਾਡੀ ਜੀ ਅੱਛਾ ਆਪ ਕਨਫਰਮ ਚਲੋ ਫਿਰ ਠੀਕ ਹੈ ਸ਼ਗਿਰਦਾਂ ਧੀਆਂ ਹੁੰਦੀਆਂ ਨੇ ਸਿਰ ਤੇ ਪਿਆਰ ਦਿਓ चलो प्यार दो उस्ताद जी ਪਿਆਰ ਦੀ हाँ ਦਿਓ ਨਾ ਚਲੋ ਸਿਰ ਤੇ ਖਾਂ ਸਭ ਦਿਓ ਓਏ ਮੂੰਹ ਬੋਲੀ ਅਸੀਂ ਲੱਕ ਤੇ ਦੇਾਂਗੇ ਤੇ ਅਸੀਂ ਫਿਰ ਕਿੱਥੇ ਦਿਆਂਗੇ ਤੁਸੀਂ ਉਸ ਪਿੱਛੇ ਹੱਦ ਹੋ ਗਈ पहले हाँ ਸਿੱਖ ਗਈ ਹੈ ਨਾ हाँ सीख गई ਚਲੋ ਫਿਰ ਠੀਕ ਹੈ ਆ ਮੈਂ ਤੈਨੂੰ ਕੱਪੜੇ ਬਦਲਨੇ तेरे ਦੱਸਾਂ कपड़े भी नहीं बदली मैंने ये ਤੈਨੂੰ ਕੱਪੜੇ ਬਦਲਨੇ ਵੀ ਨਹੀਂ तेरे ਆਉਂਦੇ पता नहीं मुझे टी-शर्ट दी यार ਓਏ ਹੋਏ ਐਨ ਕਰਕੇ ਪਹਿਲਾਂ ਜੁੱਤੀ ਲਾਈ ਦੀ अच्छा ਅੱਗੋਂ ਬਦਲ ਲੈਂਦੇ ਨੇ ਇਹਦਾ ਕੋਈ ਲੰਮਾ ਚੌੜਾ ਤੇ ਕੰਮ ਹੈ ਹੀ ਨਹੀਂ ਪੂਰਾ ਇੱਧਰ ਮਰਨੀ ਔਰ ਤੂੰ ਕੀ ਸਮਝਿਆ ਸੀ ਕਿ ਸ਼ੇਰੂ ਦਲਾਲ ਦੀ ਦਲਦਲ ਚੋਂ ਨਿਕਲ ਜਾਏਗੀ ਓਏ ਸ਼ੇਰੂ ਦਲਾਲ ਉਹ ਦਲਾਲ ਹੈ ਔਰ ਜਿੰਨੇ ਇਸ ਬਾਜ਼ਾਰ 'ਚ ਹਰ ਆਉਣ ਜਾਣ ਵਾਲੀ ਔਰਤ ਨੂੰ ਉਹ ਸੌਦਾ ਕੀਤਾ ਹੈ ਤੂੰ ਕੀ ਸਮਝਿਆ ਸੀ ਕਿ ਸ਼ੇਰੂ ਦੀ ਗ੍ਰਿਫਤ ਚੋਂ ਨਿਕਲ ਜਾਏਗੀ ਬਸ तुम कुछ भी कर लो मैं नहीं नाचूंगी नहीं नाचूंगी नहीं नाचूंगी ਮੈਂ ਨਹੀਂ ਨੱਚਾਂਗੀ ਔਰ ਇੱਥੇ ਆਉਣ ਵਾਲੀ ਹਰ ਕੁੜੀ ਇਹ ਹੀ ਕਹਿੰਦੀ ਏ ਤੇ ਜਦੋਂ ਇਸ ਬਾਜ਼ਾਰ ਦੇ ਅਸੂਲਾਂ ਨੂੰ ਸਮਝ ਆਉਂਦੀ ਏ ਤੇ ਫਿਰ ਤੇਰੇ ਵਰਗੀ ਆਪਣੇ ਹੁਸਨ ਦੇ ਲਸ਼ਕਾਰਿਆਂ ਦੇ ਨਾਲ ਇੱਥੇ ਆਉਣ ਵਾਲੇ ਹਰ ਸ਼ਰੀਫ ਬੰਦੇ ਨੂੰ ਲੁੱਟਦੀ ਏ ਔਰ ਤੈਨੂੰ ਨੱਚਣਾ ਹੀ ਪਏਗਾ शर्म करो बगैरत इंसान एक शरीफ जादी के पाँव में घुंघरू पहना के उसे तवाय बनाना चाहते हो हाँ ਇਹ ਸੋਚ ਕੇ ਨੱਚਣਾ ਸ਼ੁਰੂ ਕਰ ਦੇ ਕਿ ਨੱਚਣਾ ਤੇਰਾ ਨਸੀਬ ਤੇ ਨਚਾਣਾ ਮੇਰਾ ਪੇਸ਼ਾ ਹੈ
ਇਨਕਾਰ ਕਰੇਗੀ ਤੇ ਤੇਰੇ ਜਿਸਮ ਨੂੰ ਇਬਰਤਨਾਕ ਬਣਾ ਦੇਗਾ। ਮੈਡਮ ਬਦਜ਼ਾਤ ਔਰਤ ਤਬਾਰ ਦੇ ਕੋਠੇ ਤੇ ਲੋਕ ਹਾਸਿਆਂ ਦੀ ਆਵਾਜ਼ ਸੁਣਨ ਆਉਂਦੇ ਨੇ, ਰੋਣ ਦੀ ਨਹੀਂ। ਇੱਥੇ ਅੱਖਾਂ ਚੱਖਾਂ ਨੂੰ ਪਾ ਕੇ ਤੇ ਦਿਲ ਨੂੰ ਠੰਡਾ ਕਰਨ ਲਈ ਆਉਂਦੇ ਨੇ, ਅੱਖਾਂ ਚੋਂ ਅੱਥਰੂ ਪੂੰਝਣ ਲਈ ਨਹੀਂ। ਤੂੰ ਅੱਜ ਪਹਿਲੀ ਦਫਾ ਹੀ ਸਾਡੇ ਕੋਠੇ ਤੇ ਆ ਕੇ ਤੇ ਰੋਣਾ ਹੀ ਸ਼ੁਰੂ ਕਰ ਦਿੱਤਾ ਹੈ। ਇਹ ਸੋਚ ਕੇ ਅੱਖਾਂ ਵਿੱਚੋਂ ਅੱਥਰੂ ਸਾਫ਼ ਕਰ ਲੈ ਕਿ ਕੋਠਾ ਹੀ ਤੇਰੀ ਜ਼ਿੰਦਗੀ ਹੈ ਤੇ ਕੋਠਾ ਹੀ ਤੇਰੀ ਮੌਤ। ਇਹ ਫੈਸਲਾ ਜ਼ਰਾ ਚੰਗੀ ਤਰ੍ਹਾਂ ਕਰੀ, ਤੈਨੂੰ ਜ਼ਿੰਦਗੀ ਚਾਹੀਦੀ है कि मौत? इस जिल्लत की जिंदगी से मुझे मौत बेहतर है। जा जा सी तेरी ये ख्वाहिश भी पूरी कर देने हैं। आज तो बाद तू इत्थे रोज ही जिएगी ते रोज ही मरेगी। शेरू जी मैडम। ले जा इस बदजात औरत नू। मैं क्या मरासियो ਜੀ ਮੈਡਮ। ਜੀ ਮੈਡਮ ਚੱਠਾ ਜੀ ਜੀ निखा ਜੀ ਮੈਡਮ। नवाब साहब का कोई अता पता? ਜੀ ਉਹਨਾਂ ਦੀ ਕਾਲ ਆਈ ਸੀ, ਕਹਿ ਰਹੇ ਸੀ ਆ ਜਾਵਾਂਗੇ। ਬਿਲਕੁਲ ਠੀਕ ਹੈ। ਨਵਾਬ ਸਾਹਿਬ ਚੂੰ ਹੀ ਇੱਥੇ ਆਉਣ ਤੁਹਾਡਾ ਕੰਮ ਹੈ ਕਿ ਸਭ ਤੋਂ ਪਹਿਲਾਂ ਇਹ ਨਵਾਬ ਸਾਹਿਬ ਦੇ ਉੱਤੇ ਫੁੱਲ ਨਿਸ਼ਾਵਰ ਕਰਨਾ। ਕਿਉਂ ਜੀ, ਨਵਾਬ ਸਾਹਿਬ ਦੀ ਲਾਸ਼ ਆ ਗਈ? ਯੈਸ ਮੈਮ। ਮੇਰੇ ਕਹਿਣ ਦਾ ਮਤਲਬ ਹੈ ਕਿ ਨਵਾਬ ਸਾਹਿਬ ਦੀ ਖਾਤਰ ਤੋਂ ਅੱਜ ਕੋਈ ਕਮੀ ਨਹੀਂ ਆਣੀ ਚਾਹੀਦੀ। ਬੇਫਿਕਰ ਹੋ ਜਾਓ ਮੈਡਮ, ਅਸੀਂ ਪਕਾਉਣਾ ਹੀ ਕੁਛ ਨਹੀਂ। 1.5 ਮਹੀਨੇ ਤੋਂ ਅਸੀਂ ਕੁਛ ਨਹੀਂ ਖਾਧਾ, ਸਾਲਾ ਲੱਗਦਾ ਸਾਡਾ। ਮੈਨੇ ਕਹਾ ਯੈਸ। ਤੈਨੂੰ ਮੈਂ ਕੀ ਕਹਾਂ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਨਵਾਬ ਸਾਹਿਬ ਆਣ ਸਭ ਤੋਂ ਪਹਿਲਾਂ ਤੁਸੀਂ ਪਾਕੀਜ਼ਾ ਨੂੰ ਇਤਲਾਹ ਕਰਨੀ ਹੈ। ਕਾਹਦਾ ਕਿ ਜੰਗੀ ਲਿਬਾਸ ਪਾ ਲਵੇ? ਨਵਾਬ ਸਾਹਿਬ ਨੇ ਹੱਥ 'ਚ ਨੇਜ਼ਾ ਫੜਿਆ ਹੁੰਦਾ, ਸਮਝ ਨਹੀਂ ਆ। ਥੈ ਲਖਾਂ ਜੀ ਮੈਡਮ। ਇੱਧਰ ਆ ਕੇ ਮੈਨੂੰ ਘੁੱਟ। ਮੈਡਮ ਮੈਂ ਬਾਜੀਆਂ ਆ ਕੇ ਮਾਲਸ਼ੀਆਂ। ਸ਼ਕਲ ਤਾਂ ਤੇਰੀ ਤੇਲ ਦੀ ਸ਼ੀਸ਼ੀ ਵਰਗੀ। ਮੈਂ ਤਾਂ ਕਦੀ ਕੱਢੀ ਵੀ ਨਹੀਂ, ਤੁਸੀਂ ਇਹ ਕਿੱਥੇ ਵੇਖੀ? ਘੁੱਟ ਨਾ ਮੈਡਮ ਮੈਂ ਕੀ ਪੇ ਕਰਦੇ ਇਥੋਂ ਉੱਤੋਂ ਘੁੱਟ। ਮੈਡਮ ਮੈਂ ਤੁਹਾਡੀ ਨਹੀਂ। ਬਦਤਮੀਜ਼ ਗੁਸਤਾਖ ਕਹਿ ਰਹੇ ਮੈਡਮ ਇਹ ਤੁਹਾਡੀ ਨਹੀਂ, ਉਹ ਮੈਡਮ ਨੇ ਉਹਦੀ ਕੋਈ ਸ਼ੈ ਵੀ ਆਪਣੀ ਨਹੀਂ। ਮੈਨੇ ਕਹਾ ਜੀ ਮੈਡਮ। ਐਵੇਂ ਬੇਟੈਮੀ ਭੈਣ ਨਾ ਪੇਸ਼ ਕਰਿਆ ਕਰ। ਚੱਲ ਖਾ ਘੁੱਟ। ਮੈਡਮ ਹੁਣ ਰੈਂਚ ਪਾ ਲਵਾਂ? ਘੁੱਟਣ ਮਰ ਜਾਣੇ ਇੱਥੋਂ ਘੁੱਟ। ਮੈਡਮ ਬੰਦਾ ਪਹਿਲਾਂ ਇੱਥੋਂ ਥੱਕਦਾ। ਇੱਥੋਂ ਬੰਦਾ ਥੱਕਦਾ ਹੈ, ਮੈਂ ਮੈਡਮ। ਇੱਥੋਂ ਘੁੱਟ ਕੀ ਪੇ ਕਰਨਾ ਹੈ? ਤੁਸੀਂ ਕਿਹੜਾ ਟਰਾਲੀ ਲਾਈ ਹੈਗੀ? ਮਰ ਜਾਣੇ ਚੀਸਿਆ। ਇੱਥੋਂ ਘੁੱਟ ਇੱਥੋਂ। ਉਹ ਮੈਡਮ ਇੱਥੋਂ ਘੁੱਟ ਸਾਈਕਲ ਵਜਿਆ ਤੁਹਾਨੂੰ? ਮੈਨੇ ਕਹਾ ਜੀ ਮੈਡਮ। ਨਵਾਬ ਸਾਹਿਬ ਦੀ ਖਾਤਰ ਤੋਂ ਅੱਜ ਕੋਈ ਕਮੀ ਨਾ ਹੋਵੇ, ਉਹਨਾਂ ਦੀ ਸ਼ਿਕਾਇਤ ਨਾ ਹੋਵੇ। ਬੇਫਿਕਰ ਹੋ ਜਾਓ ਮੈਡਮ। ਇੱਥੋਂ ਉੱਤੋਂ ਕਿਉਂ ਨਹੀਂ ਘੁੱਟਦਾ? ਤੇ ਥੱਲੜੀ ਲੱਕੜ ਦੀ ਹੈ ਤੁਹਾਡੀ? ਉੱਤੋਂ ਮੈਨੇ ਕਹਾ ਜੀ ਮੈਡਮ। ਮੇਰੇ ਕਹਿਣ ਦਾ ਮਤਲਬ ਹੈ ਕਿ ਨਵਾਬ ਸਾਹਿਬ ਜੂ ਹੀ ਆਣ ਸਭ ਤੋਂ ਪਹਿਲਾਂ ਮੈਨੂੰ ਇਤਲਾਹ ਕਰਨੀ ਹੈ। ਓਕੇ ਮੈਡਮ। ਫਿਰ ਲਿਖਾ ਜੀ ਮੈਡਮ। ਤੁਸੀਂ ਜਰਾ ਅੰਦਰ ਆ ਕੇ ਮੈਨੂੰ ਘੁੱਟੋ। ਅੰਦਰ ਮੈਡਮ ਬੜਾ ਖੁੱਲਾ ਡੁੱਲਾ। ਮੇਰਾ ਐਡੀ ਖੁੱਲੀ ਜਗ੍ਹਾ ਤੇ ਦਿਲ ਘਬਰਾਉਂਦਾ। ਮਰ ਜਾਣਿਆ ਤੂੰ ਕਿਹੜਾ ਭੱਜ ਭੱਜ ਕੇ ਘੁੱਟਣਾ? ਥੱਲ ਖਾਓ। ਮੈਡਮ ਇਮਾਨ ਨਾਲ ਤੁਸੀਂ ਬੜੇ ਮੈਲੇ ਹੋ। ਮੈਨੇ ਖਾਓ। ਜੀ ਮੈਡਮ। ਤੁਹਾਡਾ ਕੋਈ ਘੁੱਟਣ ਦਾ ਇਰਾਦਾ ਹੋਵੇ ਤੇ ਮੈਂ ਸ਼ੇਖੂਪੁਰੇ ਨਾਨੀ ਦੀ ਕਬਰ ਤੇ ਚੱਲਾਂ ਮੈਡਮ। ਉਹ ਨਾਨੀ ਦੀ ਕਬਰ ਨਾਲ ਸਵਾਬ ਹੀ ਮੇਰੇ ਕੋਲ। ਦਫਾ ਯਾਰ। ਥੱਲ ਖਾਓ। ਮੈਡਮ ਬਸ 2 ਹੱਥ ਮਾਰਨੇ ਨੇ ਤੇ ਮੇਰੀ ਥਕਾਵਟ ਲੈ ਜਾਣੀ।
ਮੈਡਮ ਫਿਰ ਬਾਅਦ ਚੋਂ ਹੱਥ ਪਾ ਕੇ ਨਹੀਂ ਨਾ ਹੋਣੇ। ਨਾ ਘੁੱਟ ਮਰ ਜਾਣਿਆ, ਮੈਂ ਤੇਰੀ ਉਹ ਭੈਣ ਕੱਢਣੀ ਹੈ ਜਿਹੜੀ ਦੌਲੇ ਸ਼ਾਹ ਦਾ ਚੂਹਾ ਲੈ ਕੇ ਇਛਰੇ ਨਹੀਂ ਮੰਗਦੀ। ਹੁਣ ਨਹੀਂ ਚੂਹਾ ਲੈ ਕੇ ਮੰਗਦੀ, ਚੂਹਾ ਮੇਕਅਪ ਕਰਨ ਲੱਗ ਪਿਆ। ਮੈਂ ਅੰਦਰ ਹੀ ਆ ਤੇ ਨਵਾਬ ਸਾਹਿਬਾਨ ਮੈਨੂੰ ਤਲਾਹ ਦੇ ਦੇ। ਓਕੇ ਮੈਡਮ। ਫਿਰ ਲਿਖਾਓ। ਕੀ ਮੈਡਮ? ਬਸ ਮੈਂ ਤੈਨੂੰ ਜਜ਼ਬਾਤੀ ਹੀ ਕਰਨਾ ਸੀ। ਉਹ ਪਰਾਂ ਮਰ ਜਾ। ਡੁੱਬ ਕੇ ਮਰਦਾ ਬਗੈਰ ਤਾਂ ਕਿਹੜੇ ਕੰਮ 'ਚ ਪਿਆ? ਆਹ ਮੈਂ ਇਸ ਕੰਮ 'ਚ ਬਿਮਾਰੀਆਂ ਨੂੰ ਆਣੀਆਂ ਨੇ ਕੀ? ਮਾਰੀਆਂ ਲਵਾਰੀਆਂ ਸ਼ਰਮ ਆਣੀ ਚਾਹੀਦੀ ਤੈਨੂੰ। ਮੈਂ ਨਾ ਕਮਾ। ਚੱਲ ਇੱਕ ਗਿਆ ਤੇ ਦੂਜਾ। ਹਾਂਜੀ ਕਿੱਧਰ? ਮੰਨਾ ਆੜਤੀ ਆ ਤੇ ਕਿੱਥੇ? ਕੱਲ ਸੂ ਨਹੀਂ ਆ ਗਿਆ। ਤੁਸੀਂ ਹਾਂਜੀ ਕਿੱਧਰ? ਆਲੂ ਵਿਕ ਗਏ, ਅੱਛਾ ਗੰਢੇ ਵਿਕ ਗਏ, ਟਮਾਟਰ ਵਿਕ ਗਏ, ਹਰੀਆਂ ਮਿਰਚਾਂ ਵਿਕ ਗਈਆਂ, ਧਨੀਆ ਵਿਕ ਗਿਆ। ਤੇ ਇੱਧਰ ਕਿੱਧਰ? ਸਾਰਾ ਕੁਝ ਵੇਚ ਕੇ ਆਇਆ ਜੀ। ਲਓ ਨਹੀਂ ਇੱਥੇ ਕਿਵੇਂ ਆਏ ਹੋ? ਕੀ ਕਰਨ? ਆਲੂ ਵੇਚ ਕੇ ਆਇਆ ਜੀ। ਲਓ ਮੇਰੇ ਭਾਈ ਵੇਚ ਆਏ। ਜਨਾਬ ਮੁਹਤਰਮ ਕਿੱਧਰ? ਆਲੂ ਵੇਚ ਕੇ ਆਇਆ ਜੀ। ਸਮਝੇ ਨਹੀਂ? ਆਲੂ ਤੁਹਾਡੇ ਵਿਕ ਗਏ, ਹਾਂਜੀ ਟਮਾਟਰ ਵਿਕ ਗਏ, ਵਿਕ ਗਏ। ਪਿਆਜ਼ ਵਿਕ ਗਿਆ, ਬਿਲਕੁਲ। ਹਰੀਆਂ ਮਿਰਚਾਂ ਵਿਕ ਗਈਆਂ, ਧਨੀਆ ਵਿਕ ਗਿਆ। ਇੱਥੇ ਕਿਵੇਂ ਆਣਾ ਹੋਇਆ ਉਹ ਦੱਸੋ। ਵੇਚ ਕੇ ਆਇਆ ਜੀ। ਉਹ ਸਮਝ ਨਹੀਂ ਰਿਹਾ। ਸਾਰੇ ਵੇਚ ਕੇ ਕੌਣ ਆਇਆ? ਚਵਲਾ ਆਦਮੀ ਨਾ ਹੋਵੇ ਤੇ ਇਹ ਮੇਰਾ ਹਾਲਤ ਸਾਰਾ ਕੁਝ ਵੇਚ ਕੇ ਨਾ ਤੇ ਪੈਸੇ ਲੈ ਕੇ ਆਏ। ਇਹਦੇ ਕੋ ਹੋਣਗੇ ਪੈਸੇ? ਇਹ ਜਿਹੜੇ ਮੈਲੇ ਮੈਲੇ ਹੁੰਦੇ ਨਹੀਂ ਨਾ, ਹਾਂ ਪੈਸੇ ਵੀ ਇਹਨਾਂ ਕੋਲ ਹੀ ਹੁੰਦੇ ਨੇ। ਗੱਲ ਤੁਹਾਡੀ ਕੁਝ ਸਮਝ ਗਏ ਆ ਅਸੀਂ ਸਰਕਾਰ। ਅੱਛਾ ਅੱਛਾ ਅੱਛਾ। ਆ ਹੁਣ ਕੋਈ ਆਰਡਰ ਲਾਓਗੇ ਤੇ ਫਿਰ ਕੋਈ ਕੰਮ ਸ਼ੁਰੂ ਹੋਵੇ। ਵੇਖੋ ਨਾ ਤੁਹਾਡੇ ਸਾਹਮਣੇ। ਕੀ? ਅੱਛਾ ਵਿਸ਼ਰਮਾਨ ਹੈ ਸ਼ਰਮਾਨ। ਚੱਕੋ ਨਾ ਇੰਨੇ ਡੱਕੇ ਖੋਲਣੇ ਤੁਸੀਂ ਵੀ ਖੋਲੋ। ਅਰੇ ਸ਼ਰਮਾਨ ਦੱਸੋ ਯਾਰ ਕੀ ਯਾਰ? ਤੁਸੀਂ ਬੱਤੀਆਂ ਦੰਦਾਂ 'ਚ ਬੋਲਣਾ ਤੇ ਸਰਕਾਰ ਕੰਮ ਹੋ ਜਾਣਾ। ਇਹ ਵੀ ਕਿਹੜੀ ਦੱਸੋ ਦੱਸੋ। ਆਰਡਰ ਕੋਈ ਨਹੀਂ ਦੱਸ। ਦੱਸੋ। ਤੁਹਾਡੀ ਕੋਈ ਜਵਾਨ ਭੈਣ ਨੇ ਸਰਕਾਰ ਖੈਰ ਹੋਵੇ। ਅਸੀਂ ਆਪ ਇੱਥੇ ਸਰਕਾਰ ਮਜ਼ਦੂਰੀ ਬੱਚਿਆਂ ਦਾ ਲੰਗਰ ਲੱਗਾ ਹੈ। ਅੱਛਾ ਅੱਛਾ। ਹਾਂਜੀ ਅਸੀਂ ਮਰਾਸੀਆਂ ਕੋਠੇ ਦੇ ਤੇ ਇਹ ਮਰਾਸੀ ਬ੍ਰੈਲਰ ਹੁੰਦੇ, ਇਹਨਾਂ ਦੀ ਕੋਈ ਮਾਂ ਭੈਣ ਨਹੀਂ ਹੁੰਦੀ। ਹਾਂਜੀ ਇਹ ਬ੍ਰੈਲਰ ਜੀ ਇਹਨਾਂ ਦੇ ਮਾਪਿਓ ਵੀ ਕੋਈ ਨਹੀਂ। ਤੇ ਫਿਰ ਕੋਈ ਸਰਕਾਰ ਇੱਥੇ ਸਾਡੀਆਂ ਭੈਣਾਂ ਥੋੜੀਆਂ ਨੇ ਆਪਣਾ। ਠੀਕ ਹੈ। ਬਾਈ ਨੇ ਰੱਖੀਆਂ ਨੇ। ਕਿਹੜਾ ਕੀ ਚਾਹੁੰਦੇ? ਕੋਈ ਬੱਚੀ ਬੱਚੀ ਹੀ ਚਾਹੀਦੀ ਹਾਂਜੀ। ਤੇ ਕੋਈ ਭਾਂਡਾ ਲੈ ਆਇਓ। ਬੱਚੀ ਸ਼ੋਰੇ ਆ। ਬੱਚੀ ਕਿਹੜੀ ਯਾਰ? ਸੋਏ ਵਾਲੀ ਨਹੀਂ ਯਾਰ, ਸਮਝਾਏ ਨੂੰ। ਸ਼ੋਰੇ ਦੀ ਕੀ ਲੋੜ ਪੈਣੀ ਸਰਕਾਰ? ਤੁਸੀਂ ਆ ਜੂਗੇ। ਅੱਛਾ ਅੱਛਾ ਮੈਂ ਕਰਨਾ। ਜੇ ਹਾਂ ਤੇ ਮੈਂ ਕਹਿੰਦਾ ਵਾ ਸਰਕਾਰ ਐਸੀ ਹੈ। ਔਰ ਤੋਂ ਏਡੀ ਸੁਰੀਲੀ। ਵਾਹ। ਓਏ ਜਾਣੇ ਮੋਰਾ ਏਡਾ ਮੁਰਕਣਾ ਆਵਾਜ਼ ਹੈ ਉਹਦਾ। ਇਹ ਜ਼ਿਆਦਾ ਪ੍ਰਵੀਨ ਤੇ ਉਹਨੂੰ ਜ਼ੁਬਾਨੀ ਯਾਦ ਸਾਰੀ ਦੀ ਸਾਰੀ। ਕੀ ਬਾਤ। ਹਾਂਜੀ ਆਸ਼ਾ ਭੋਸਲੇ ਵੀ। ਹਾਂ ਠੀਕ ਹੈ। ਮੈਂ ਬੁਲਾਵਾਂ ਇਸ ਬੁਲਾ। ਵੇਖ ਕੇ ਤੁਸੀਂ ਕੁਝ ਦੇਖਣਾ ਸੀ। ਤੁਹਾਡੀ ਹੈਰਤ ਗੁੰਮ ਹੋ ਜਾਣੀ ਹੈ। ਤੁਸੀਂ ਭੁੱਲ ਜਾਣੀਆਂ ਨੇ ਆਪਣੀਆਂ ਸੋਚਾਂ। ਬੁਲਾਓ। ਆਪਣਾ ਗੁੱਡੀਏ ਆ ਰਹੀ ਗੁੱਡੀ जी उस्ताद जी। बेटा बाहर मरो। जी उस्ताद जी। हाय। ਕੀ ਹੈ ਇਹ ਭਾਜੀ? ਮੇਰਾ ਸੌਦਾ ਉਧਾਰ ਨਹੀਂ ਵਿਕਿਆ। ये बदतमीजी है। ਦੇਖੋ ਮੈਂ ਨਗਦ ਵੇਚ ਕੇ ਆਇਆ। ओ हेलो सरकार ਤੁਸੀਂ ਘਬਰਾਓ ਨਾ। ਸਾਡਾ ਵੀ ਨਹੀਂ ਵਿਕਿਆ। उस्ताद जी। ਬੁਲਾ ਲਿਆ ਸੀ। ਵੇਖੋ ਤੇ ਸਹੀ ਅੱਖ ਤੇ ਭਰ ਕੇ ਚੈੱਕ ਆ ਕਰੋ। ਦੇਖੋ ਤੁਸੀਂ ਕਿੰਨੀ ਮਾਸੂਮ ਪਿਆਰੀ ਗੁੱਡੀ ਹੈ ਗੁੱਡੀ। ਇਹ ਗੁੱਡੀ ਨਹੀਂ, ਤੁਹਾਡੇ ਅੱਬੇ ਦੀ ਬੁੱਢੀ ਹੈ। और नहीं जनाब की हो गया गुड़िया। हाँ जी। अगर आओ तेरे टोर के
अच्छा उस्ताद ਏ ਬਹੁਤਾ ਨਹੀਂ ਬਸ ਦੇਖੋ 9 ਕੁੰਡਲ ਪੇਸ਼ ਦੇਖੋ ਭਾਜੀ 20 ਸਾਲ ਹੋ ਗਏ ਨੇ ਮੈਨੂੰ ਆੜਤ ਕਰਦੇ ਆ ਜੀ ਜੀ ਇਹ ਬੋਰੀ ਖੁੱਲੀ ਬੋਲੀ ਖੁੱਲੀ बदतमीजिया ਅੱਛਾ ਵਾਲਾ ਆਦਮੀ ਬੋਰੀ ਖੁੱਲੀ ਦੇ ਹਾਂ। ਜ਼ਮਾਨੇ ਸੱਚੀਆਂ ਗੱਲਾਂ ਕਰ ਰਹੇ ਨੇ मुझे बहुत अच्छी गल्ला ਢੇਰੀਆਂ ਦੇ ਸੌਦੇ ਕਰਨ ਵਾਲੇ ਉਹ ਘਬਰਾ ਗਏ ਹੋ। ਉਹ ਢੇਰੀਆਂ ਨੇ ਢੇਰ ਹੈ ਜੀ ਸਰਕਾਰ ਮੈਂ ਤਾਂ ਕਹਿਣਾ ਵਾ ਉਹਦੇ ਜਜ਼ਬਾਤ ਉਹਦੀ ਲਟਾ ਦੇਖੋ ਜ਼ਰਾ ਤੁਸੀਂ ਹਾਂ। ਹਾਏ 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 ਕਤਰੀਨਾ ਵਾਲੀਆਂ ਲਟਾ ਤੇ ਆਪਦਾ ਪ੍ਰਵੀਨ ਵਾਲਾ ਮੂੰਹ ਆ ਦੇਖੋ ਇੱਧਰ ਵੀ ਐਵੇਂ उस्ताद जी ਘੁੰਮ उधर हो जी, परे जी। हो तुसी पीछे हो यो ਬੇਟਾ ਪਿਛਲਾ ਤਮਾਸ਼ਬੀਨ ਵੀ ਤੂੰ ਮਿੱਧ ਛੜਿਆ ਸੀ ओए हाय परे दे होवो ਜੀ हाँ हम जरा बाहर मिनट हो रहा प्लीज देखें मैं भी एक लड़की हूँ मेरे सीने में भी दिल है देखें मेरी आंखें मेरे होंठ मेरे कान मेरे हाथ मेरे पाँव मेरे बाल देखें मैं कितनी खूबसूरत हूँ ना प्लीज ਬਸ ਠੀਕ ਹੈ ਕੁੜੀਏ ਕੱਲ ਮੰਡੀ ਆਈ 5 ਕਿਲੋ ਗੰਢੇ ਲੈ ਆਈ ਭਾਜੀ ਗੰਡੇ ਲੈ ਯਾਰ ਕੀ ਪਤਨੀ ਦੀ ਮੁਝੇ ਨੂੰ ਤੜਕਾ ਲਾਉਣਾ ਯਾਰ ਉਹਨੇ ਯਾਰ ਇਹ ਭਾਜੀ ਤੁਹਾਡੇ ਕੋਲ ਕੋਈ ਹੋਰ ਨਹੀਂ ਹੈ ਉਹ ਤੇ ਹੈ ਨਾ ਸਰਕਾਰ ਇਹ ਹੀ ਹੈ ਜਿਹੜੀ ਤੁਹਾਡੀ ਬੋਝ ਹੈ ਸਕਦੀ उस्ताद जी ਤੁਹਾਡੀ ਇਹ ਤਪਸ਼ਾਂ ਕੌਣ ਬਰਦਾਸ਼ਤ ਕਰੇ उस्ताद जी ये काले पीले ना समझा के रखना नहीं तो मैं ਇਹੋ ਜਿਹੇ ਬੰਦੇ ਨੂੰ ਨਾ ਐਵੇਂ ਇੱਥੇ ਰੱਖ ਕੇ ਟਿਚ ਕਰ ਦੇਣੀ ਹੁੰਨੀ ਆ ਨਹੀਂ ਬੇਟਾ ਤੂੰ ਇੰਜ ਨਾ ਵੀ ਕਰੇ ਤਾਂ ਵੀ ਕਰ ਦੇਣੀ ਹੈ ਇਹ ਕਿਹੜੀ ਗੱਲ ਹੈ ਮੈਂ ਤੁਹਾਡੀ ਤਬੀਅਤ ਸਮਝ ਗਿਆ ਤੁਸੀਂ ਪਤਾ ਕਰੋ ਪੂਰਾ ਮੇਰੇ ਨਾਲ ਆਓ ਓਏ ਨਹੀਂ ਭਾਜੀ ਤੁਹਾਡੇ ਨਾਲ ਨਹੀਂ ਮੈਨੂੰ ਕੁੜੀ ਚਾਹੀਦੀ ਆ ਹਾਏ ਮੈਂ ਤੁਹਾਨੂੰ ਉਸੇ ਕੰਮ ਲੈ ਕੇ ਚੱਲਣਾ ਵਾਹ ਬਈ ਵਾਹ ਕਮਾਲ ਇੱਧਰ ਮੱਲੇ ਜਾ ਕੇ ਕਹਿੰਦੇ ਸੀ ਮੋਬਲਿੰਗ 'ਚ ਲੱਗੇ ਕੀ ਕਹਿ ਰਹੇ ਆ ਓਏ ਮਰਾਸੀਆਂ ਦਾ ਮੈਂ ਤੈਨੂੰ ਕਹਿੰਦਾ ਸਾਂ ਕੋਈ ਹੋਰ ਕੰਮ ਸਿੱਖ ਲਈਏ ਇਹ ਤੇ ਬਗੈਰਤੀ ਮਰਾਸੀ ਪੈਕ ਕਰਕੇ ਰੱਖ ਗਏ ਯਾਰ ਅਗਲਿਆਂ ਨੇ ਕੁੰਝ ਕੇ ਸਾਈਡ ਤੇ ਕਰ ਦਿੱਤਾ ਇਹ ਜ਼ਿਆਦਤੀ ਖੋਜ ਤੇ ਤੈਨੂੰ ਬੇਟਾ ਜੇ ਪੜ੍ਹ ਲਿਖ ਜਾਂਦੇ ਤੇ ਅੱਜ ਲੋੜ ਪੈਂਦੀ ਨਾ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਆਂਦਾ ਸਾਂ ਪੜ੍ਹ ਲਓ ਬਿਲਕੁਲ ਸਹੀ ਕਹਿ ਰਹੇ ਹੋ ਉਸਤਾਦ ਨਹੀਂ ਤਾਲੀਮ ਹਾਸਲ ਕੀਤੀ ਐ ਲੋ ਅੱਛਾ। ਮੂੰਹ ਤੇ ਭੇਜ ਉਹ ਮੈਡਮ ਦਾ ਮੈਸੇਜ ਮਿਲਿਆ ਤੈਨੂੰ ਕੀ ਹੋਇਆ ਮੈਡਮ ਕਹਿ ਰਹੇ ਨੇ ਕਿ ਅੱਜ ਆ ਰਹੇ ਨਵਾਬ ਸਾਹਿਬ ਅੱਛਾ ਤੇ ਉਹਨਾਂ ਦੀ ਖਾਤਰ ਤਵਾਜ਼ੋ ਦੇ ਵਿੱਚ ਕੋਈ ਅੱਛਾ ਜਿਹਾ ਤੁਸੀਂ ਕੋਈ ਗਾਣਾ ਤਿਆਰ ਵੀ ਕਰਨਾ ਨਾਲ ਅੱਛਾ ਜੀ ਹਾਂਜੀ ਠੀਕ ਹੈ ਤੇ ਕੋਈ ਆਉਂਦਾ ਹੈ ਆਹਾ ਕੀ कहने ਬਾਇਆ ਦਾਇਆ ਵਜਾ ਰਹੇ ਉਹ ਮੈਂ ਕੀ ਜਾਣਾ ਕੀ ਬਾਤ ਠੀਕ ਹੈ ਹਾਂ ਸਰ ਮੈਂ ਸੁਣਿਆ ਆਪਣਾ ਜਿਹੜਾ ਮਿਆਣੀ ਸਾਹਿਬ ਕਬਰਸਤਾਨ ਹੈ ਆਹੋ ਇਹ ਬੜਾ ਵੱਡਾ ਹੈ ਯਾਰ ਹਾਂ ਤੇ ਤੁਹਾਨੂੰ ਕੋਈ ਥਾਂ ਨਹੀਂ ਲੱਭੀ ਉੱਥੇ ਉਹ ਬਸ ਉਹ ਜਵਾਬ ਦਵਾਵੇ ਮੈਂ ਖਾਣਾ ਖਰਾਬ ਦੇ ਪੁੱਤਰ ਬਿਸਮਿਲ੍ਲਾਹ ਅਸਲਾਮ ਅਲੈਕੁਮ ਜੀ ਨਵਾਬ ਸਾਹਿਬ ਆਏ ਨਵਾਬ ਇਬਨ ਨਵਾਬ ਇਬਨ ਨਵਾਬ ਇਹ ਜਾਵਾ ਸਦਕੇ ਬੜੇ ਦਿਨਾਂ ਬਾਅਦ ਤੁਹਾਡੇ ਕੋਠੇ ਤੇ ਆਏ ਯਾਰ ਸਾਡਾ ਕਾਹਦਾ ਸਰਕਾਰ ਤੁਹਾਡਾ ਹੀ ਸਾਡਾ ਹੀ ਰੱਖ ਸਾਡੇ ਦਾ ਅੱਜ ਤੇ ਬੜੇ ਜਾਦੂਗਰਾਂ ਵਾਲੇ ਕੱਪੜੇ ਪਾਏ ਜਾਦੂਗਰ ਰੱਖ ਵੀ ਰੱਖਾ ਹੋਰ ਕੀ ਹਾਲਾਤ ਨੇ ਕੋਠੇ ਦੇ ਬਈ ਸਰਕਾਰ ਕੀ ਹਾਲਾਤ ਹੋਣੇ ਨੇ ਫਾਕੇ ਹੋਣ ਡਏ ਨੇ ਕੋਈ ਗੱਲ ਨਹੀਂ ਨਵਾਬ ਇਬਨ ਨਵਾਬ ਆ ਗਿਆ ਹੁਣ ਤੁਹਾਡੇ ਘਰ ਦਾ ਕੋਈ ਜੀ ਨਹੀਂ ਖਾਲੀ ਪੇਟ ਨਹੀਂ ਸੋਏਗਾ ਰੱਖੋ ਰਾਸ਼ਨ ਦੇ ਰੱਖੋ ਕੋਈ ਮੁਜਰਾ ਵਿਖਾਓ ਬੜੇ ਤਰਸੇ ਹੋਏ ਪਹੁੰਚੇ ਤੁਹਾਡੇ ਤੇ ਕੀ ਗੱਲ ਹੈ ਅੱਜ ਕੀ 1.5 ਮਹੀਨਾ ਹੀ ਲੇਟ ਹੋ ਗਏ ਬਸ ਤੁਹਾਨੂੰ ਕੀ ਦੱਸੀਏ ਤੁਹਾਡੇ ਕੋਈ ਇੰਤਜ਼ਾਮ ਇੱਥੇ ਕੋਛੇ ਨਹੀਂ ਕੋਠੇ ਦੇ ਕੀ ਆ 2 ਮਹੀਨੇ ਪਹਿਲੇ ਇੱਥੇ ਜਦੋਂ ਮੁਜਰਾ ਹੋ ਰਿਹਾ ਸੀ ਮੈਂ ਸਿਰ ਤੇ ਗਲਾਸ ਰੱਖ ਕੇ ਬਾਈ ਨੂੰ ਐਟਮ ਵਿਖਾ ਰਿਹਾ ਸੀ ਇੱਥੇ ਕਿਸੇ ਨੇ ਵੀਡੀਓ ਬਣਾ ਕੇ ਮੇਰੇ ਸਾਲੇ ਨੂੰ ਵਿਖਾ ਦਿੱਤੀ ਉਹ ਮੈਨੂੰ ਚੁੱਕ ਕੇ ਪਿੰਡ ਲੈ ਗਏ ਨੇ ਆਪਣੇ ਪੀਰਾਂ ਕੋ ਸਾਡਾ ਪੜੋਈਆ ਨੇਕ ਕਰ ਦਿਓ ਜੀ ਫੇਰ ਪਰਸੋਂ ਪੀਰਾਂ ਨੇ ਤੇ ਮੈਂ ਰਲ ਕੇ ਪੀਤੀ ਪੀਰ ਕਹਿੰਦਾ ਤੂੰ ਆਪਣੇ ਕੰਮ ਜਾ ਮੈਂ ਆਪਣੇ ਚੱਲਾਂ ਵਾਹ ਕੀ ਇਧਰ ਨੂੰ ਆ ਗਏ ਸਿੱਧੇ ਸਰਕਾਰ ਨੇਕ ਨਾ ਹੋ ਜਾਣਾ ਅੱਲਾ ਖੈਰ ਮੰਗੋ ਤੌਬਾ ਕਰੋ ਇਹ ਨਾ ਹੋਵੇ ਤੁਸੀਂ ਨੇਕ ਹੋ ਜਾਓ ਤੇ ਅਸੀਂ ਤੌਬਾ ਕਰ ਸਾਡੀ ਤੇ ਦੁਆ ਹੈ ਤੁਹਾਡਾ ਜਨਾਜ਼ਾ ਵੀ ਇੱਥੇ ਹਾਏ ਹਾਏ ਤਮਾਸ਼ਬੀਨ ਦੀ ਸ਼ਾਨ ਹੈ ਨਾਨਕਿਆਂ ਤੋਂ ਹੀ ਜਾਓ ਵਾਪਸ ਕਰ ਦੇ ਹੈ ਇਹ ਓਏ ਨਾ ਬਰਾਦਾ ਤੂੰ ਕਿਹੋ ਜਿਹੀ ਗੱਲਾਂ ਕਰ ਰਿਹਾ ਓਏ ਤੂੰ ਕਿਧਰੇ ਸਰੀਆ ਦਾ ਮੁੰਡਾ ਤੇ ਨਹੀਂ ਲੈ ਦੱਸ ਹੁਣ ਪਛਾਣਿਆ ਉਹ ਸਰੀਆ ਦੇ ਓ ਜੱਫੀ ਪਾ ਮੇਰਾ ਹੀ ਹੋਇਆ ਕਿ ਓਏ ਬਗੈਰ ਉਹ ਤੂੰ ਤੇ ਕਹਿੰਦਾ ਪਿੰਡ 'ਚ ਸਲਾਬ ਆਇਆ ਸਿੱਧਾ ਕਿਉਂ ਨਹੀਂ ਕਹਿੰਦਾ ਨਵਾਬ ਆਇਆ ਮਰੋ ਵੀ ਖਾਨ ਸਾਹਿਬ ਨਵਾਬ ਔਰ ਸਲਾਬ 'ਚ ਕੋਈ ਜ਼ਿਆਦਾ ਫਰਕ ਨਹੀਂ ਕੀ ਹੁੰਦਾ ਆਰਡਰ ਲਾਓ ਆਰਡਰ ਕੋਈ ਮੁਜਰਾ ਸੁਣਾ ਦਿਓ ਜ਼ਰਾ ਕੋਈ ਅੱਖਾਂ 'ਚ ਤਰਾਵਟ ਆ ਜੇ ਕੋਈ ਰੋਸ਼ਨੀ ਤੇਜ਼ ਹੋ ਜੇ ਕੋਈ ਕੰਜਰੀ ਸੱਦੋ ਕੋਈ ਡੈਟ ਕੰਜਰੀ ਸੱਦ ਲਓ ਇਹ ਸਰਕਾਰ ਸਾਰੀਆਂ ਕੰਜਰੀਆਂ ਹੀ ਤੁਹਾਡੀਆਂ ਸਾਰੀਆਂ ਕੀ ਕਹਿ ਰਿਹਾ ਤੂੰ ਜਿਹਨੂੰ ਕਹੋ ਆਰਡਰ ਲਾਓ ਬੁਲਾ ਲਈਏ ਕੁਛੜ ਬੈ ਕੇ ਪੈਸੇ ਖੋ ਰਹੇ ਨਹੀਂ ਸਰਕਾਰ ਓਏ ਸੱਦ ਦੋ ਕੋਛੀ ਦੀ ਸੱਦ ਅੱਛਾ ਜੀ ਹਾਂ। ਬਿਸਮਿਲ੍ਲਾ ਲਓ
ਮੈਦਾ ਤੇ ਸੰਦੂਰ ਹਾਏ ਹਾਏ। ਓਏ ਏਡੀ ਹੌਲੀ ਹਾਏ ਹਾਏ ਜਿੱਥੇ ਮਰਜ਼ੀ ਚੁੱਕ ਕੇ ਧਰ ਲਵੋ ਹਾਏ ਬਾਬਾ ਠੀਕ ਹੈ ਮੈਂ ਕਹਿੰਦਾ ਏਡੀ ਮਸਾਲਾ ਪਟੋਲਾ ਬਸ ਤਰ ਲਵੋ ਮੈਂ ਕਹਿੰਦਾ ਲਿਆਓ ਬਣਾਓ ਪਟੋਲਾ ਪਟੋਲਾ ਓਏ ਤੁਸੀਂ ਦੇਖਣਾ ਨਾ ਜਦੋਂ ਤੇ ਤੁਹਾਡੀ ਤਬੀਅਤ ਖੁਸ਼ ਹੋਏ ਮੈਂ ਕਹਿੰਦਾ ਨੋਟਾਂ ਦੇ ਮਾਰ ਲਾ ਦੇ ਮੈਂ ਕਹਿੰਦਾ ਨੋਟਾਂ ਵਾਲੀ ਸਾਂਭ ਲੇਗੀ ਸਾਰੇ ਕੀ ਕਹਿ ਗੁੱਡੀ ਹੈ ਓਏ ਨਾ ਕਿੱਡਾ ਸੋਹਣਾ ਗੁੱਡੀ ਜੀ ਉਸਤਾਦ ਜੀ ਬੇਟਾ ਦੂਜਾ ਤਮਾਸ਼ਬੀਨ ਵੀ ਦੌੜਾਓ ਕਿੱਡਾ ਸੋਹਣਾ ਨਾ ਗੁੱਡੀ ਉਹ ਵੇਖੋ ਤੁਸੀਂ ਕੀ ਕਹਿਣੇ ਮੈਂ ਕਹਿੰਦਾ ਕਿ ਯਾਰ ਹੀ ਯਾਰ ਕੀ ਹੈ ਇਹ ਕੌਣ ਹੈ ਇਹ ਤੂੰ ਆਏ ਭਾਜੀ ਮੈਂ ਤੇ ਰਾਈਵਲ ਜਾ ਰਿਹਾ ਸੀ ਜਨਾਬ ਨਹੀਂ ਨਹੀਂ ਖਾਨ ਸਾਹਿਬ ਤੁਸੀਂ ਆਪੇ ਤੇ ਕਿਹਾ ਸੀ ਜਦੋਂ ਵੀ ਮੈਂ ਆਵਾਂ ਤੇ ਡਬਲ ਗੱਡਾ ਹੋਣਾ ਚਾਹੀਦਾ ਮੈਂ ਗੱਦਾ ਕਿਹਾ ਸੀ ਤੁਸੀਂ ਗੱਦਾ ਲੈਣ ਦੇ ਦੇਖੋ ਤਾਂ ਸਹੀ ਸੂ ਭਾਈ ਜੀ ਮੈਂ ਇੱਥੇ ਮੁਜਰਾ ਸੁਣਨਾ ਹੈ ਕੋਈ ਨਾਪ ਕਢਾਉਣ ਨਹੀਂ ਆਇਆ ਉਹ ਸਰਕਾਰ ਬੜੀ ਸੁਰੀਲੀ ਹੈਗੀ ਏ ਅਦਾਬ ਇਹ ਕੰਜਰੀ ਤੁਹਾਡੇ ਕੋਲ ਹਾਂਜੀ ਹਾਂਜੀ ਉਹ ਤੁਹਾਨੂੰ ਇਸ ਕੰਮ 'ਚ ਕੁਝ ਬਚ ਵੀ ਜਾਂਦਾ ਕਿ ਨਹੀਂ ਵਾਪਸੀ ਦੇ ਇਹੋ ਹੀ ਬਚਦੀ ਸਿਰਫ ਉਹ ਨਾਮ ਰਾਦੋ ਇਹ ਕੌਣ ਹੈ ਇਹ ਤਵਾਇਫ ਹੈ ਉਹ ਜਾਣਦੇ ਹੋ ਇੱਥੇ ਜਿਹੜਾ ਦਬਾਸ਼ਬੀਨ ਬਹੁਤੀ ਸ਼ਰਾਬ ਪੀ ਕੇ ਬੇਹੋਸ਼ ਹੁੰਦਾ ਹੈ ਉਹਨੂੰ ਮੋਢੇ ਤੇ ਪਾ ਕੇ ਕੋਠੇ ਤੋਂ ਥੱਲੇ ਛੱਡ ਕੇ ਆਉਂਦੀ ਨਾ ਨਾ ਮੋਢੇ ਤੇ ਪਾਉਂਦੀ ਨਹੀਂ ਸਰਕਾਰ ਹਾਏ ਇੰਜ ਚੁੱਕ ਲੈਂਦੀ ਉਹ ਜਿਵੇਂ ਮਰਜ਼ੀ ਚੁੱਕਿਓ ਮੇਰੇ ਉਹ ਯਾਰ ਨਵਾਬ ਸਾਹਿਬ ਹਾਂਜੀ। ਅਦਾਬ ਅਰਜ਼ ਉਹ ਤੇਰੇ ਵੱਲੋਂ ਠੀਕ ਹੈ ਤੇਰੀ ਮਿਹਰਬਾਨੀ ਤੂੰ ਜੋ ਵੀ ਕਿਹਾ ਹੈ। ਜੀ ਜੀ ਪੈਸੇ ਲੈ ਕੇ ਆਏ ਹੋ। ਪੈਸੇ ਤੁਹਾਨੂੰ ਦੇ ਦੇਣੇ ਸਨ ਲੇਕਿਨ ਕੋਈ ਦੇਣ ਵਾਲੀ ਗੱਲ ਤੇ ਕਰੋ ਯਾਰ ਭਾਈ ਨੂੰ ਵੇਖੋ ਤੁਸੀਂ ਕਿੰਨੀ ਖੂਬਸੂਰਤ ਹੈ ਵੇਖੋ ਤੁਸੀਂ ਉੱਤਰ ਕਰੇ ਇਹੋ ਹੀ ਤੁਹਾਡੀ ਕੰਜਰੀ ਨੇ ਤੇ ਬਾਹਰ ਲਿਖਵਾ ਦਿਓ ਬਾਵਜਾ ਲੈਂਟਰ ਗਿਰਨੇ ਕੇ 8 ਦਿਨ ਕੋਠਾ ਬੰਦ ਹੈ नहीं नहीं मैं गाती बहुत अच्छा ਉਹ ਗਾਈ ਚ ਉਹ ਯਾਰ ਇੱਥੇ ਉਹ ਸ਼ੀਮੋ ਲੰਮੀ ਹੁੰਦੀ ਸੀ हाँ जी जी हाँ। वो मेरी बड़ी बहन है ਉਹ ਤੂੰ ਉਹਦੀ ਤੇਰਾ ਬੇੜਾ ਤਰਜੇ ਇਹ ਨਿੱਕੀ ਹੁੰਦੀ ਵੀ ਡੇਢ ਬਣਦੀ ਹੁੰਦੀ ਸੀ ਇੱਥੇ ਮੈਂ ਮੁਜਰਾ ਸੁਣ ਬੈਠਣਾ ਇਹਨੇ ਛਾਲ ਮਾਰ ਕੇ ਮੇਰੀ ਗੋਦੀ 'ਚ ਬਹਿ ਜਾਣਾ ਫੇਰ ਗੋਦੀ ਨੂੰ ਤਰੇੜਾ ਪੈ ਜਾਣੀਆਂ ਇਹ ਜੇ ਛੀਮਾ ਲੰਮੀ ਦੀ ਭੈਣ ਸ਼ਾਦਾ ਖੁੱਲੀ ਡੁੱਲੀ ਅੱਛੀ ਮੁਰ ਸਦੋ ਅੱਛੀ ਮੁਰ नवाब साहब ਹਾਂਜੀ पूर्वी गोदी चावा ਨਾ ਨਾ ਅੱਲਾ ਰਹਿਮ ਕਰੇ ਗੋਦੀ ਛੋਟੀ ਤੂੰ ਵੱਡੀ ਹੋ ਗਈ ਹਾਂ ਆਪਣਾ ਸ਼ੀਮੋ ਲੰਮੀ ਨੂੰ ਸਦੋ ਯਾਰ ਮਾਰੋ उस्ताद जी ਵਾਪਸ ਆਉਂਦੇ नवाब साहब ਉਹ ਸਾਰੇ ਰੋਈ ਜਾ ਰਹੇ ਹੋ, ਕਿਤੇ ਸ਼ੀਮੋ ਸ਼ਰੀਫ ਤੇ ਨਹੀਂ ਹੋ ਗਈ ਕੀ ਹੋਇਆ ਹਾਂ ਕੀ ਹੋ ਗਿਆ नहीं नहीं नवाब साहब एक महीना पहले मेरी बहन इस जगह पे मुझे करती मर गई ਤੇ ਨੱਚ ਰਹੀ ਸੀ ਇੱਥੇ ਮਰੀ ਉਹ ਮਰੀ ਤਾਂ ਨਾ ਆਈ ਦੁਰਾਨੇ ਡਿਊਟੀ ਮਰੀ ਸ਼ਹੀਦ ਹੋਈ ਕਿ ਨਾਮ ਰਾਤ ਨਾ ਹੁੰਦੇ ਵਾਹ ਜੀ ए, नवाब साहब हाँ जी। एक गल दा जवाब तो दवो जी, जी। तारी बुढ़ी है ਹਾਂ ਹੈ ਜੀ ते फिर इत्थे की लैन आंदे हो ਤੇ ਜੇ ਬੁੱਢੀ ਤੇਰੇ ਤੋਂ ਡਬਲ ਮਾਰਦੀ ਹੋਵੇ ਤਾਂ ਬੰਦਾ ਜੰਗਲ ਨਾਲ ਮੂੰਹ ਕਰ ਦੇ ਗੱਲਬਾਤ ਦੀ ਕੀ ਮਤਲਬ ਜੀ ਉਹ ਬਸ ਯਾਰ ਸਾਡੇ ਨਾਲ ਵੀ ਧੋਖਾ ਹੋ ਗਿਆ ਸੀ ਸਾਡਾ ਭਰਾ ਕਤਲ ਕਰਤਾ ਦੁਸ਼ਮਣਾਂ ਨੇ ਅੱਛਾ। ਉਹ ਬਲਕਿ ਯੂਨਸ ਸਾਹਿਬ ਨੇ ਹਾਰ ਰੋਡ ਵਾਲੇ ਹਾਂਜੀ ਹਾਂਜੀ ਉਹ ਵਿੱਚ ਬੈਠੇ ਨੇ ਸੁਲ੍ਹਾ ਕਰ ਲਓ ਯਾਰ ਦਫਾ ਕਰਾਓ ਅੱਛਾ। ਰਿਸ਼ਤਾ ਲੈ ਲਓ ਇਹਨਾਂ ਕੋਲੋਂ ਫਿਰ? ਅਸੀਂ ਕੁੜੀ ਦਾ ਰਿਸ਼ਤਾ ਲੈ ਲਿਆ ਅੱਛਾ। ਉਹ ਸੁਹਾਗ ਰਾਣੀ ਜਦੋਂ ਮੈਂ ਘੁੰਡ ਚੁੱਕਿਆ ਹਾਂ। ਮੈਂ ਹਲੋ ਭਰਾ ਵੀ ਮਰ ਗਿਆ ਤੇ ਮਰ ਵੀ ਗਿਆ ਜੇ ਇਹੋ ਜਿਹਾ ਕੰਮ ਸੀ मेरी गल सुनो नी भाऊ ने इस नु भी ਹਾਂ ਵੇ ਤੂੰ ਕਾਹਦੇ ਲਈ ਇੱਥੇ ਰੱਖਿਆ ਤੈਨੂੰ एनू भी ना ਇੱਥੇ ਰੱਖ ਕੇ ਟੀਚ ਕਰ ਦਾਂਗੀ ਉਹ ਕੋ ਲੈਣ ਦੇਣਾ ਉਹ ਕਾਕਾ ਉਹ ਭਾਈ ਉਹ ਵੀ ਜੀ। ਉਹ ਕੋ ਚੰਗੀ ਜੀ ਤਵਾਸ਼ ਇੱਕ ਮਿੰਟ ਮੈਡਮ ਬੁਲਾਓ ਕੀ ਕਰਦੇ ਪਏ? ਮੈਡਮ ਕੀ ਢਿੱਲ ਪਾਈ ਜੇ ਮੈਡਮ ਅਰੇ ਸਾਡੀ ਆਨ ਸਾਡੀ ਸ਼ਾਨ ਨਵਾਬ ਖਲੀਲੁਰ ਰਹਿਮਾਨ ਅਸੀਂ ਤੁਹਾਨੂੰ ਆਪਣੇ ਕੋਠੇ ਤੇ ਆਦਾਬ ਪੇਸ਼ ਕਰਨੇ ਆ ਅਸੀਂ ਤੇ ਜਦੋਂ ਦੀ ਹੋਸ਼ ਸੰਭਾਲੀਏ ਤੁਹਾਨੂੰ ਹੀ ਆਦਾਬ ਕਰੀ ਜਾ ਰਹੇ ਮੈਡਮ ਕਿੱਥੇ ਨਵਾਬ ਸਾਹਿਬ ਜਦੋਂ ਦੀ ਮੈਂ ਸਿੰਗਾਪੁਰ ਤੋਂ ਆਈ ਆ ਮੈਂ ਤੁਹਾਨੂੰ ਬੜੀਆਂ ਕਾਲਾਂ ਕੀਤੀਆਂ ਨੇ ਲੇਕਿਨ ਤੁਸੀਂ ਮੇਰਾ ਫੋਨ ਹੀ ਨਹੀਂ ਆਇਆ ਬਸ ਹਾਲਾਤ ਖਰਾਬ ਸਨ ਹਾਲਾਤ ਨੇ ਕਰਵਟ ਲਈਏ ਤੇ ਸਿੱਧੇ ਅਸੀਂ ਤੁਹਾਡੇ ਕੋਠੇ ਤੇ ਆਏ ਤੇ ਕੋਈ ਖਾਲੀ ਹੱਥ ਨਹੀਂ ਆਏ ਇਸਲਾਮਾਬਾਦ ਚ ਅਸੀਂ ਆਪਣੇ ਲਈ ਕੋਠੀ ਖਰੀਦੀ ਤੇ ਬਿਲਕੁਲ ਉਹੋ ਜਿਹੀ ਕੋਠੀ ਆਪਣੇ ਸਾਹਮਣੇ ਅਸੀਂ ਤੁਹਾਡੇ ਲਈ ਖਰੀਦੀ ਫਿਰ ਤੁਹਾਡੇ ਤੇ ਕੰਜਰਾਂ 'ਚ ਕੀ ਫਰਕ ਰਹਿ ਗਿਆ ਇਹ ਸੜਕ ਦਾ ਬੜਾ ਫਾਸਲਾ ਪਾਇਆ ਜੇ ਨਵਾਬ ਸਾਹਿਬ ਜਿਹੜੀ ਸਾਡੇ ਲਈ ਕੋਠੀ ਖਰੀਦੀ ਜੇ ਬਾਏ ਦੇ ਵੇ ਉਹਦੀ ਕਿੰਨੀ ਕੁ ਕੀਮਤ ਮਾਮੂਲੀ 6-7 ਕਰੋੜ ਰੁਪਈਆ ਮੈਡਮ ਇਸਲਾਮਾਬਾਦ 'ਚ 7 ਕਰੋੜ ਦੀ ਕੋਠੀ ਤੇ ਬੜੀ ਛੋਟੀ ਜੀ ਗੱਲ ਨੇ ਓਏ ਮੈਡਮ ਪਹਿਲਾਂ ਆਪਣਾ ਮੂੰਹ ਤੇ ਵੇਖੋ ਕੀ ਵੇ ਤੂੰ ਪਾਗਲ ਹੀ ਹੋ ਗਿਆ ਮੈਡਮ ਦਾ ਮੂੰਹ ਵੇਖਦਾ ਕੌਣ ਹੀ ਲਿਖਾਂ ਜੀ ਮੈਡਮ ਐ ਨਵਾਬ ਸਾਹਿਬ ਵਾਸਤੇ ਕੋਈ ਖਾਣ ਪੀਣ ਦਾ ਬੰਦੋਬਸਤ ਕਰੋ ਯਾਰ ਕਰੋ ਜਲਦੀ ਕਰੋ ਮੈਂ ਕਹਿੰਦਾ ਕੋਈ ਮੁਜਰਾ ਵਿਖਾ ਦਿਓ ਸਾਡੇ ਬਜ਼ੁਰਗਾਂ ਦੀਆਂ ਰੂਹਾਂ ਨੂੰ ਸਵਾਬ ਪਹੁੰਚੇ ਥੈ ਲਿਖਾਂ ਜੀ ਜੀ ਮੈਡਮ ਤੂੰ ਜਰਾ ਇੱਥੇ ਮੇਰੇ ਲਾਗੇ ਹੋ ਕੇ ਖਲੋ ਕਿਉਂ ਤੁਹਾਨੂੰ ਚੱਕਰ ਆਉਂਦੇ ਨੇ ਮੈਨੂੰ ਹੌਸਲਾ ਰਹਿੰਦਾ ਹੈ ਕਿ ਮਰਦ ਮੇਰੇ ਨਾਲ ਹੈ ਉਹ ਤੇ ਤੁਹਾਡੇ ਨਾਲ ਹੈ ਹੀ ਹੈ ਜੇ ਸਾਂਭ ਕਰੋ ਤੇ ਤੁਹਾਨੂੰ ਆਪਸ ਚ ਤਜਾਰਤ ਮਨਾ ਨਹੀਂ
अरे ਸ਼ਰਾਬ हाँ शराब शराब वो केड़ी शराब ये वो तो नहीं जेह्ड़ी कराची पी के 35-36 बंदे मर गए ਰੈਡ ਲੇਬਲ ਜੇ एक वो अपना ही लेवल कट लिया जी आज शराब होएगी शबाब होएगा तो मजा आ जाएगा आज शराब सदो ਤੁਹਾਨੂੰ ਸ਼ਰਾਬ ਨੇ ਦੱਸਿਆ ਨਹੀਂ ਕਿ ਸ਼ਬਾਬ ਦੀ ਤਬੀਅਤ ਨਹੀਂ ਠੀਕ मारो भाई अरे ले जा नाम राधा ਤੁਹਾਡੇ ਸ਼ਬਾਬ 'ਚ ਕੌਣ ਛੁਰੀ ਮਾਰ ਗਿਆ ਤੁਹਾਨੂੰ ਸ਼ਬਾਬ ਵੀ ਮਿਲਾ ਦਿੰਦੇ ਨਵਾਬ ਸਾਹਿਬ ਨਨੇ ਖਾਨ ਜੀ ਮੈਡਮ ਐ ਜ਼ਰਾ ਪਾਕੀਜ਼ਾ ਨੂੰ ਤੇ ਬੁਲਾਓ ਪਾਕੀਜ਼ਾ ਉਹ ਸਦਕਾ ਇੱਥੇ ਲਿਖਾਂ ਮੈਂ ਸੁੱਤਾ ਇੱਥੇ ਲਿਖਾਂ ਹਾਂ ਪਕੀਜ਼ਾ ਸਦੋ ਪਕੀਜ਼ਾ ਵਕੀਜ਼ਾ ਹਾਂ ਇੱਥੇ ਮੈਂ ਓਏ 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 ਮੈਂ ਗਿਣ ਕੇ ਸੁੱਟੇ ਨੇ ਮੈਂ ਗਿਣ ਕੇ ਸੁੱਟੇ ਆ ਸਾਨੂੰ ਅੱਲਾ ਦੀ ਜ਼ਮੀਨ ਤੋਂ ਲੱਭੇ ਓਏ ਵਾਪਸ ਕਰੋ ਮੈਂ ਸੂਦ ਲੈ ਕੇ ਆਇਆ ਯਾਰ ਨਾ ਨਾ ਭਾਈ ਅਸੀਂ ਨਹੀਂ ਦੇਣੀ ਵਾਹ ਚਸ਼ਮੇ ਬਦੂਰ ਦਫਾ ਦੂਰ लख लानत चश्मे बदूर अहलन व सहलन सहलन ਜਿੰਨੀ ਦੇਰ ਹੋ ਗਈ ਉਹਨੂੰ ਕੋਠੇ ਤੇ ਇੰਨੀ ਕੁ ਦੇਰ ਵੀ ਆ ਗਈ ਉਹਨੂੰ रख ਇਹ ਕਰਾ ए सहलन दा ਹਜ਼ਾਰ ਸਰਕਾਰ ਮੈਨੂੰ ਵੀ ए लोका दा ਅਹਲਨ ਦਾ ए फड़ो होर ਕਾਦਾ ए पहलन दा ए तुसी भी रखो ਇਹ ਕਰਾ ए तुहाडे वेड़े च टहलन दा ਨਵਾਬ ਸਾਹਿਬ ਸਾਰੇ ਵੰਡ ਹੀ ਨਾ ਦੇਣਾ ਹਈਏ ਅੰਮੀ ਦੀ ਕਬਰ ਵੀ ਪੱਕੀ ਕਰਾਉਣੀ ਜੇ ਉਹ ਕਿਹੜਾ ਕੱਚੀ ਜੋ ਨੱਸ ਜਾਂਦੀ ਹੈ ਜੀ ਉਹ ਪਤਾ ਕਰਾਓ ਦੱਸ ਜਾਂਦੀ ਰਾਤੀ ਵੀ ਮੈਂ ਸਾਦਕ ਦੀ ਕਬਰ ਚੋਂ ਕੱਢੀ ਜਾਵਾਂਗੇ ਔਰ ਜੇ ਸਾਦਕ ਅੱਬਾ ਜੀ ਦਾ ਨਾਂ ਕੀ ਕਰਦੇ ਪਿਓ ਤੁਸੀਂ माशाअल्लाह चश्मे बदूर क्या आदाब है नवाब साहब आपको भी आदाब आप बहुत बेवफा हैं क्यों इतना इंतजार करवाया आपने मुझे यकीन करें हम दुनिया पे कहीं भी गए आपकी शक्ल आपका चेहरा हमारी आंखों के सामने ही घूमता रहा यूं ही फारग हुए तो सीधा यही आपके पास आ गए सच कह रहे हैं हाँ। आपको पता है ना मैं भी इस कोठे पे सिर्फ आपका इंतजार कर रही हूँ ये मेरा इंतजार कर रहे सी सच में आप ही का इंतजार कर रही थी सच्ची गल दसोगे जी। तानू इंतजार मेरा सी या अपने खर्चे दा वाह नवाब साहब वाह आपने भी दूसरे तमाशबीनों वाली बात की ਉਹ ਕੰਜਰੋਂ ਪੈਸੇ ਵੀ ਖਾਈ ਜਾਂਦੇ ਕੋਈ ਲੜੀ ਵੀ ਜਾਂਦੇ ਆ ਤੁਹਾਡੇ ਲਈ ਸਹੀ ਕਿਸੇ ਨੇ ਕਿਹਾ ਤੁਹਾਨੂੰ ਹੀ ਕਿਹਾ ਸਾਡੇ ਤੇ ਮੱਥੇ ਨਹੀਂ ਲੱਗਾ ਨਹੀਂ ਸਹੀ ਫਰਮਾਇਆ ਤੁਹਾਡੇ ਬਾਰੇ ਤੇਰੇ ਮੱਥੇ ਕਿਦੋਂ ਲੱਗਣਾ ਤੇਰਾ ਮੱਥਾ ਤੇ ਕੰਧ 'ਚ ਲੱਗਣ ਡਿਆ ਹੁੰਦਾ ਕੀ ਕਿਹਾ ਜੀ ਸਾਡੇ ਬਾਰੇ ਚ ਖੋਤੇ ਨੂੰ ਬਦਾਮ ਕੁੱਤੇ ਨੂੰ ਖੀਰ ਤੇ ਕੰਜਰ ਨੂੰ ਇੱਜ਼ਤ ਪਚਦੀ ਇਸੇ ਲਈ ਅਸੀਂ ਤੁਹਾਡੀ ਕਦੀ ਕੀਤੀ ਵੀ ਨਹੀਂ ਰੱਖ ਓਏ ਉਹ ਕੰਜਰ ਦੀ ਇੱਜ਼ਤ ਕਰ ਲੈ ਕਰ ਪੜਵਾਈਏ ਦੀ ਤੇ ਕਰ ਅੱਲਾ ਰਹਿਮ ਕਰੇ ਕੱਢ ਉਹ ਭਾਈ ਕੀ ਹੈ ਉਹ ਭਾਈ ਹਾਂਜੀ ਇਹ ਤੁਹਾਡੇ ਕੋਠੇ ਤੇ ਕਿਸੇ ਪੁਰਾਣੇ ਕੰਜਰ ਦੀ ਰੂਹ ਫਿਰਨ ਡਈ ਹੈ ਕੀ ਹੈ ਉਹ ਭਾਜੀ ਮੈਨੂੰ ਵੀ ਕੋਈ ਕੁੜੀ ਦੇ ਦਿਓ ਕਿ ਧਰਨੇ ਦਾ ਮਸ਼ਵਰਾ ਮੈਂ ਦਿੱਤਾ ਇਹਦਾ ਗੁੱਸਾ ਨਾ ਕਰਨਾ ਨਵਾਬ ਸਾਹਿਬ नवाब साहब अभी आप मुझे छोड़ के तो नहीं जाएंगे ना कभी भी नहीं छोड़ के जाऊंगा मैं सच कह रहा हूँ लेकिन आज भी खड़े अरे छोड़ना मेरा चूना मैं माना चूना पापा काका चीना ਸਰਕਾਰ ਨੂੰ ਸ਼ੂਕਾਂ ਵਾਲੇ ਲਾਡ ਕਰੋ ਤੁਸੀਂ ਤੇ ਧੀਆਂ ਵਾਲੇ ਸ਼ੁਰੂ ਕਰ ਛੱਡ ਉਹ ਪਿਛਲੇ ਵੀ ਵਾਪਸ ਕਰ ਆਹ ਖੜੇ ਗੁਲਾਮ ਵਾਂਗੂ ਵੇਖ ਕੇ ਸਾਨੂੰ ਤੁਹਾਡੀ ਇਮਾਨਦਾਰੀ ਤੇ ਸ਼ੱਕ ਨਹੀਂ ਹੋਇਆ ਨਵਾਬ ਸਾਹਿਬ ਲੱਗਦਾ ਤੁਹਾਨੂੰ ਵੀ ਬਾਸੀ ਗੋਸ਼ਤ ਖਾਣ ਦੀ ਆਦਤ ਹੈ ਤੁਸੀਂ ਇਸ ਬਾਜ਼ਾਰ ਦੇ ਸ਼ੇਰ ਹੋ ਹਾਂ ਅਸੀਂ ਸ਼ੇਰ ਆ ਮੁੰਡਿਆ ਹਾਂਜੀ ਪੁੱਤਰ ਕੋ ਖੰਗ ਵਾਲਾ ਸਿਰ ਪਿਆ ਖੰਗ ਵਾਲੇ ਨੂੰ ਛੱਡੋ ਅੱਜ ਥੋੜੀ ਜੀ ਫੀਮ ਟਾਂਕੋ ਉਹ ਇੱਥੇ ਫੀਮ ਤੂੰ ਦਿੰਦਾ ਲਓ ਲੈ ਲਓ ਇਹ ਜੇ ਤੁਹਾਡਾ ਦੁਸ਼ਮਣ ਇਹ ਨਾ ਹਾਂਜੀ ਮੈਂ ਜਿਹੋ ਜਿਹਦੀ ਵਜ੍ਹਾ ਤੋਂ ਇਹ ਬੰਦੇ ਨੇ ਹਾਂ ਬੰਦੇ ਬਣ ਕੇ ਤੇ ਧੜ ਤੱਕ ਆਉਂਦੇ ਨੇ ਇੱਥੇ ਲਿਖਾ ਮੈਡਮ ਮੇਰੀ ਗੱਲ ਸੁਣੋ ਮੈਂ ਬਾਲ ਬੱਚੜਦਾਰ ਆਦਮੀ ਇੱਥੇ ਲਿਖੋ ਥੈਲੇ ਖਾਂ ਤੂੰ ਕੀ ਗੱਲ ਏ ਉਹ ਤੂੰ ਐਸੇ ਸਾਰੀ ਸਾਰੀ ਫੀਮ ਬਾਂਡੀ ਨਾ ਦੇ ਤੁਹਾਨੂੰ ਮੈਡਮ ਸ਼ੂਗਰ ਹੋ ਗਈ ਕੀ ਚੱਕਰ ਹੈ ਮਰ ਜਾਣੇ 24 ਘੰਟੇ ਹਾਰ ਹੀ ਅੱਗੇ ਰੱਖੀ ਰਹਿਣਾ ਦਿਮਾਗ ਕਰ ਤੇ ਨਿਕਲ ਨਵਾਬ ਸਾਹਿਬ ਜੀ ਤੁਸੀਂ ਇਸ ਬਾਜ਼ਾਰ ਦੇ ਸ਼ੇਰ ਹੋ ਤੁਹਾਨੂੰ ਤੇ ਤਾਜ਼ਾ ਸ਼ਿਕਾਰ ਕਰਕੇ ਖਾਣਾ ਚਾਹੀਦਾ ਹੈ ਮੈਂ ਕਹਿੰਦੀ ਹਾਂ ਕਿ ਪਕੀਜ਼ਾ ਨੂੰ ਤੁਸੀਂ ਬਾਸੀ ਗੋਸ਼ਤ ਸਮਝ ਕੇ ਭੁੱਲ ਜਾਓ ਨਹੀਂ ਤੇ ਇਸ
ਇਸ ਬਾਤ ਦਾ ਇਲਾਜ ਮੈਂ ਕਰਾਂਗੀ ਜਿਹਨੇ ਅੱਜ ਦੀ ਤੁਹਾਨੂੰ ਆਪਣੀਆਂ ਦਾਵਾਂ ਨਾਲ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਗੱਲ ਸੁਣਨੀ ਇਹਨੂੰ ਕੁਛ ਨਾ ਕਹੋ, ਇਹਨੂੰ ਕੁਛ ਨਾ ਕਹੋ। ਕਿਉਂ ਵਜ੍ਹਾ ਓਏ ਇਹਦੇ ਕੋ ਮੇਰੇ ਕੋਲ ਰਾਜ਼ ਨੇ ਯਾਰ। ਕਿਹੜੇ ਰਾਜ? ਮੇਰੇ ਜਿਸਮ ਦੇ 5-6 ਨਿਸ਼ਾਨ ਨੇ, ਉਹਨੇ ਉਹਦੀ ਫਿਲਮ ਬਣਾਈ ਯਾਰ। ਮੇਰੀ ਗੱਲ ਸੁਣਨੀ जी मैडम। ਅੱਜ ਤੋਂ ਬਾਅਦ ਤੇਰੀ ਨਜ਼ਰ ਸਿਰਫ ਨਵਾਬ ਸਾਹਿਬ ਦੇ ਕਦਮਾਂ 'ਚ ਰਹਿਣੀ ਚਾਹੀਦੀ ਹੈ। जी मैडम। ਚੱਲ ਦਫਾ ਹੋ ਜਾ। ਹੈ ਚਾਬੀ ਮਰਨੀ ਚੱਲ। ਓਏ ਹੋਏ, ਉਹ ਵੀ ਗਈ, ਉਹ ਵੀ ਚੱਲ। ਗਈ, ਉਹ ਵੀ ਗਈ। ਆ ਫੜ ਯਾਰ, ਇਹ ਕੀ ਕਰਾਂ? ਆਪਣੇ ਘਰੋਂ ਕੁਛ ਲੈ ਨਾ ਸੀ। ਯਾਰ ਓਏ ਨਾ ਗੱਲ ਕਰੋ ਯਾਰ। ਹੋ ਰਿਹਾ ਇੱਥੇ। ਮਾਫ ਕਰਨਾ ਨਵਾਬ ਸਾਹਿਬ, ਹਰ ਇਨਸਾਨ ਦਾ ਕਾਰੋਬਾਰ ਦਾ ਆਪਣਾ ਤਰੀਕਾ ਹੁੰਦਾ ਹੈ। ਸਹੀ ਕਿਹਾ ਜੀ। ਜੇ ਅਸੀਂ ਦਿਲ ਲਾ ਲਾਂਗੇ ਤੇ ਖਾਵਾਂਗੇ ਕਿੱਥੋਂ? ਦਰੁਸਤ। ਜੇ ਤੁਸੀਂ ਦਿਲ ਲਾ ਲੋਗੇ ਤੇ ਤੁਹਾਨੂੰ ਤਮਾਸ਼ਬੀਨ ਇਬਨੇ ਤਮਾਸ਼ਬੀਨ ਕੌਣ ਕਹੇਗਾ? ਹਾਂ, ਅਸੀਂ ਤੇ ਭੁੱਲ ਹੀ ਚੁੱਕੇ ਸਾਂ। ਮੈਂ ਤੁਹਾਨੂੰ ਇੱਕ ਨਵਾਂ ਹੀਰਾ ਵਿਖਾਉਣੀ ਆ, ਜ਼ਰਾ ਆਪਣੇ ਦਿਲ ਤੇ ਹੱਥ ਰੱਖ ਲਓ। ਅੱਛਾ ਜੀ। ਉਹ ਦਿਲ ਇੱਥੇ ਹੁੰਦਾ। ਸਾਲਿਆ ਮੈਂ ਬੁੱਢਾ ਬੰਦਾ, ਮੇਰਾ ਲਮਕ ਕੇ ਉੱਥੇ ਆਇਆ। ਨਾਲੋਂ ਕੰਜਰੋ ਜਿੰਨੇ ਖਰਚੇ ਤੁਸੀਂ ਪਾਉਂਦੇ, ਦਿਲ ਇੱਕ ਜਗ੍ਹਾ ਤੇ ਰਹਿਣ ਦਿੰਦੇ ਮੈਂ ਮੇਰਾ। ਲਮਕ ਕੇ ਉੱਥੇ ਆਇਆ ਜੇ, ਇਹ ਮੂੰਹ ਜੇ ਕਿ ਇਹ ਵੀ ਦਿਲ ਨਹੀਂ ਲਮਕਿਆ ਜੇ। ਸ਼ਰੀਰ ਹੋ ਗਿਆ ਤੁਸੀਂ ਸਦੋਗੋ। ਜਰਾ ਦਿਲ ਤੇ ਹੱਥ ਰੱਖੋ। ਹੈਲੋ ਮੈਡਮ। ਅਸੀਂ ਤੁਹਾਨੂੰ ਨਵਾਂ ਹੀਰਾ ਵਿਖਾਉਣੇ ਆ, ਜ਼ਰਾ ਦਿਲ ਨੂੰ ਫੜ ਕੇ ਰੱਖਣਾ। ਤੁਸੀਂ ਵੀ ਬੜੇ ਦਿਲ ਫੈਂਕ ਆਸ਼ਿਕ ਹੋ। ਹਾਂ। ਐਨ ਨੇ ਖਾਂ ਜੀ ਮੈਡਮ। ਜ਼ਰਾ ਕਾਇਨਾਤ ਨੂੰ ਤੇ ਬੁਲਾਓ। ਤੇ ਆਪ ਲਾ ਲਓ ਤੁਹਾਡਾ ਬੁੱਲ ਬਾਟਾ। ਓਏ ਓਏ, ਇਹ ਗੱਲਾਂ ਜੇ ਆ ਨੌਕਰਾਂ ਨਾਲ ਫਿਜ਼ੀਕਲੀ ਨਾ ਫ੍ਰੀ ਹੋਇਆ ਕਰੋ। ਉਹ ਯਾਰ ਛੱਡ ਫਿਜ਼ੀਕਲੀ। ਇਹਦਾ ਕਿਹੜਾ ਫਿਜ਼ੀਕਲੀ ਫਰੀ ਨਾ ਫਿਜ਼ੀਕਲੀ ਥੈਲੇ ਖਾਂ। ਜੀ ਮੈਡਮ। ਇੱਥੇ ਲਾਗੇ ਹੋ ਕੇ ਕਿਉਂ ਨਹੀਂ ਖਲੋਂਦੇ? ਮੈਡਮ ਮੈਂ ਪੈਨਾਡੋਲ ਹਾਂ ਤੁਹਾਡੀ। ਉਹ ਮੈਨੂੰ ਥੱਲੇ ਕੋਈ ਖਾ। ਰੱਖਣਾ ਚਾਹੁੰਦੇ ਹੋ? ਉਹ ਥੱਲੇ ਖਾ। ਹਾਂ। ਇਸ ਕੋਠੇ ਤੇ ਤੂੰ ਗੇਮ ਬੇਸ ਤੇ ਭਰਤੀ ਹੋਇਆ। ਕਾਇਨਾਤ। ਕਾਇਨਾਤ, ਵਾਹ ਕਾਇਨਾਤ। ਆਏ ਆ ਵੇਖਾਂ ਤੁਸੀਂ। ਉਹ ਤੇ ਲੱਗਦਾ ਜਿੱਦੇ ਚੱਲੀ। ਵਾਹ ਸੁਭਾਨ ਸੁਭਾਨ ਇੰਜ ਲੱਗਦਾ ਜਿਵੇਂ ਆਸਮਾਨ ਦਾ ਚੰਨ ਉਤਰ ਕੇ ਧਰਤੀ ਤੇ ਆ ਗਿਆ ਤੇ ਪੂਰੀ ਖੁਦਾਈ ਦਾ ਹੁਸਨ ਇਕੱਠਾ ਹੋ ਕੇ ਸਾਡੇ ਸਾਹਮਣੇ ਆਣ ਖਲੋਤਾ ਹੈ ਤੇ ਮੁਖੜਾ ਇੰਜ ਜਿਵੇਂ ਖਿੜਿਆ ਗੁਲਾਬ ਹੁੰਦਾ। ਬਸ ਮੈਡਮ, ਅੱਜ ਤੋਂ ਬਾਅਦ ਇਹਨਾਂ ਦਾ ਨਾਂ ਕਾਇਨਾਤ ਨਹੀਂ, ਇਹਨਾਂ ਦਾ ਨਾਂ ਗੁਲਾਬ ਹੈ ਤੇ ਇਹ ਗੁਲਾਬ ਨਵਾਬ ਇਬਨ ਨਵਾਬ ਦੇ ਗੁਲਦਾਨ 'ਚ ਸਜੇਗਾ। ਬਸ ਅਸੀਂ ਤੁਹਾਡੇ ਨਾਲ ਵਾਅਦਾ ਕਰਨੇ ਆ ਨਵਾਬ ਸਾਹਿਬ, ਇਹ ਗੁਲਾਬ ਤੁਹਾਡੀ ਹੀ ਸੇਜ ਦੀ ਜ਼ੀਨਤ ਬਣੇਗਾ। ਤੇ ਬਸ ਫਿਰ ਇਸ ਗੁਲਾਬ ਦੀ ਖੁਸ਼ਬੂ ਦੇ ਸਦਕੇ ਇਸ ਕੋਠੇ ਤੇ ਹੋਣ ਵਾਲਾ ਜਾਇਜ਼ ਖਰਚਾ ਨਵਾਬ ਇਬਨ ਨਵਾਬ ਬਰਦਾਸ਼ਤ ਕਰੇਗਾ। ਹਾਂ ਸਰਕਾਰ ਤੇ ਤੁਹਾਡਾ ਖਰਚਾ ਕੌਣ ਕਰੇਗਾ? ओए नामरादा इधर ते देख। हाँ जी। खुदा बचाए इन मस्त मस्त आंखों से, खुदा बचाए इन मस्त मस्त आंखों से, फरिश्ता हो बहक जाए आदमी क्या है। ਆਏ ਹਾਏ ਭਾਈ शेर फुका नहीं सी जान दे। की हो गया यार खान साहब, तुसी भी ना खुदा दी कसम कमाल करदे हो हैं। ओए होए मजा आ गया है। स्पुर्दे वैगन नो आप सो भाई बड़ी खुशकिस्मत है तू, ਅੱਜ ਪਹਿਲੇ ਹੀ ਤਮਾਸ਼ਬੀਨ ਨੇ औकात तो वध तेरी कीमत लाई है। कुछ भी कर लो, घटिया औरत नहीं नाचूंगी मैं। ਛੋਟੇ ਨਾ ਗੱਲਾਂ ਨੂੰ ਅੰਦਰ ਚੱਲ, ਮੈਂ ਤੈਨੂੰ ਤਮਾਸ਼ਬੀਨ ਲੁੱਟਣ ਦੇ ਤਰੀਕੇ ਸਿਖਾਵਾਂ। नहीं नाचूंगी, तू इथे नाले उड़ना ही। नन्हे खां जी मैडम। चौकस रहना, बच्ची नशे ना। ठीक है मैडम। नन्हे खां अंदर ही रहना, मैं उत्थे ही आ रही हूं। की है मैडम ਤੁਹਾਨੂੰ? मर जाने एडा भज्जा फिरना कुत्ता खाता आई। कुत्ते ते तो डर के भजा फिरदा। कुत्ते तो याद आया अबू दा की हाल है। नन्हे खां जी मैं चाह रही हूं कि चौकस रहना है, बच्ची इथों नसे ना, साडी रोजी रोटी है। ओके मैडम। नन्हे खां मैडम मैं हौसला तो कर रहा हूं, पर ਤੁਹਾਡਾ ਭੁੱਜੀ ਸਰੀ ਵਰਗਾ ਮੂੰਹ ਹੈ। मैं आपसे की कर रहा हूं? चल ए ते तेरा मसला हल होया। ਉਹ ਮਰਨ ਦੇ ਸੁਪਰ ਹੈਡੀ ਮੈਲੀ ਮੈਡਮ। यार की छोड़ी ਥੋੜੀ ਜਿਹੀ ਧੌਰ ਹੋਵੇ ਤੇ ਬੰਦਾ ਦੋ ਗੱਲਾਂ ਕਰ ਹੀ ਲੈਂਦਾ, ਲੇਕਿਨ ਕੱਖ ਹੀ ਨਹੀਂ ਉਕਾ ਹੀ
ਅੱਛਾ। ਬੇੜਾ ਗਰਕ ਹੋਏ ਇਹਨਾਂ ਨੂੰ ਰੋਜ਼ੀ ਰੋਟੀਆਂ ਲੈ ਬਈ ਇਹ ਕੋ ਮਰਾਸੀਆਂ ਦਾ ਮੁੰਡਾ ਹੀ ਤੇ ਪੜ ਗਏ कैसे हो भाई मरासियो? ਜੀ ਆਪਣਾ ਟਵਾਣਾ ਸਾਹਿਬ शायद आपने हमें पहचाना नहीं। ਤੁਸੀਂ ਕਿਹੜਾ ਨਹਿਰ ਚੋਂ ਲੱਭੇ हम नवाब लखन हैं। ਓਏ ਉਹ ਕੌਣ ਹੈ हम नवाब हैं। ਅੱਛਾ ਵੈਰੀ ਗੁੱਡ क्या बदतमीजी है? ਇਹ ਸ਼ੁਰੂ ਤੋਂ ਨਵਾਬ ਜਾਂ ਹੁਣ ਸ਼ੌਕ ਪਿਆ ਤੁਹਾਨੂੰ हम नवाब इतने नवाब हैं। ਓਏ ਤੇ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਤੁਸੀਂ ਇਹ ਬਕਵਾਸ ਕਰ ਰਹੇ ਹੋ ਇੱਥੇ ਆ ਕੇ? बकवास? माफी। हमें बकवास सुना? नहीं। हम नवाब हैं। ਅੱਛਾ जरा तमीज से बात करो। ਆਪਣੇ ਨਵਾਬ ਸਾਹਿਬ क्या ਪਾਰਟੀ ਵਾਲਾ ਘਰ ਛੱਡ ਛੜਿਆ क्या पार्टी? ये क्या कह रहे हो यार आप? ਪਾਰਟੀ ਵਾਲਾ ਘਰ ਚ ਬਦਤਮੀਜ਼ਾ ਔਰ ਟੀਵੀ ਖਾਣੇ ਦੀ ਬੈਕ ਸਾਈਡ ਤੇ ਰਹਿੰਦੇ ਮੈਨੂੰ ਯਾਦ ਹੈ ਐਡਾ ਉਰਾ ਨਾ ਕਰ ਫਜੇ ਪਾਵੇ ਵਾਲੇ ਦੇ ਉੱਤੇ ਹੈ ਜੀ ਇਹ ਕੌਣ शर्म आनी चाहिए आपको। हम नवाब हैं। ਨਹੀਂ ਉਰਦੂ ਆਪਕੀ ਅੱਛੀ है माशाल्लाह ਇਹੋ ਜਿਹੇ ਬੰਦੇ ਨਾ ਪੈंट कोट पा के इस्लामाबाद दफ्तरों जो मांगते अस्सलाम वालेकुम साहब देखिए मैं मांगने वाला नहीं हूँ एक सीमेंट की बोरी चाहिए बहन जवान है 4 दीवारी कर दी है थैंक यू हम आपकी बातों का बुरा नहीं मनाएंगे। ਸਰਕਾਰ ਗੱਲਾਂ ਹੀ ਤੁਹਾਡੇ ਘਰ ਦੀਆਂ ਨੇ आप मरासी लोग हो। और कैसे हो? ਬੱਲਾ ਖੈਰ ਇੰਜ ਕਰੋ ਹੋ ਭਲਾ हाँ। लोग हमें करते हैं ऐसे। हम नवाब हैं। ਆ ਨਹੀਂ ਤੁਸੀਂ ਛੱਡ ਛੜੇ ਹੁਣ ਮੇਰਾ क्या आप बकवास कर रहे हो? दफा हो जाओ। ਸੁੱਕੇ ਜਾ ਇਹੋ ਜਿਹਾ ਤਿਆਰ ਹੋ ਕੇ ਤੇ ਬੀਵੀ ਨੂੰ ਪੁੱਛ ਰਿਹਾ ਹੁੰਦਾ ਇੱਕ 60 ਰੁਪਏ ਟੂਟੇ ਹੋंगे तुम्हारे पास ਉਹ ਕੋ ਬੀਵੀ ਵੀ ਚਿੰਤਾ ਮਾਰ ਕੇ ਕਹਿੰਦੀ ਸਵੇਰੇ ਪੈਪਰਾਂ ਵਾਸਤੇ 100 ਲੈ ਕੇ ਗਿਆ ਹੁਣ ਚੁੱਕ ਦਿੱਤਾ ਹੀ ਜੀ चलो दफा हो जाओ। खैर जाओ किसी और को भेजो। ये भेजते जा। क्या है क्या? कपड़े अच्छे हैं असल सोने की गोल्ड की। ਨਵਾਬ ਮੋਮਨ ਹੈਗਾ ਹੀ ਇੱਕ ਗੋਲਡ ਦੀ यस। ਓਏ ਆਹੋ ਯਾਰ ਨਵਾਬ ਸਾਹਿਬ ਅਨਾਰਕਲੀ ਮੈਨੂੰ ਕਹਿੰਦਾ 40 ਦੀ ਦੇਣੀ ਹੈ ਮੈਂ ਕਿਹਾ ਮੈਂ दफा हो जाओ। दफा हो जाओ। ਠੀਕ ਹੈ ਜੀ ਅੱਲਾ ਖੈਰ ਨਹੀਂ ਮੈਨੂੰ ਪਤਾ ਨਹੀਂ ਕਰਨਾ कोई है? कोई है? बैठी रो रही थी और मैंने इशारे से कुछ पूछना चाहा तो आपने अपनी आंखों से 2 आंसू फेंक के हमें खामोश कर दिया। वही हो ना? हाँ मैं वही हूँ पर आप मेरे पीछे यहाँ तक क्यों आ गए? आपको पहली बार देखा तो ऐसे लगा जैसे मुझे मेरे ख्वाबों की ताबीर मिल गई। आपके होंठों पे हल्की हल्की मुस्कुराहट, आंखों में आंसुओं का सैलाब, शर्मो हया की चादर में लिपटी हुई मासूम सी परी। लग रहा था मुझे कुछ कहना चाह रही है लेकिन जब मेरी आंख खुली तो आप अपने स्टेशन पे उतर गई तो मुझे ऐसे लगा जैसे मेरा कोई हसीन सपना टूट गया। मैं तो बाजार में वो सजा हुआ हीरा हूँ जिसे कोई भी खरीद सकता है। हीरा अनमोल हो तो उसे दिल वाला जौहरी ही खरीदता है। खुदा के वास्ते यहाँ से चले जाए। मैडम बहुत जालिम है और मुझे डर है वो कहीं आपका कत्ल ना करवा दे। कत्ल तो हम पहले ही हो चुके हैं। अब तो हुसन के बाजार में दफन होने के लिए आए। आप क्यों नहीं समझते यहाँ पैसा दीन है, पैसा ईमान है, पैसा ही सब कुछ है। अगर ऐसी बात है तो हम आपसे वादा करते हैं हम आपको इस बाजार से सोने में तोल कर ले जाएंगे। आपकी याद आए तो किस नाम से पुकारूं? माँ बाप ने तो नाम कायनात रखा था पर इस बाजार में गुलाब नाम दे दिया। लेकिन हम आपको कायनात कह के पुकारेंगे। वो इसलिए कि कायनात हमेशा कायम रहती है और गुलाब मुरझा जाता है। इससे आगे सिर्फ मौत है, लौट जाए। नजर में जख्मे तबस्सम छुपा छुपा के मिला। नजर में जख्मे तबस्सम छुपा छुपा के मिला। खफा तो था मगर मुझसे मुस्कुरा के मिला। वो हम सफर के मेरे तंज पे हंसा था बहुत, सितम जरीफ मुझे आईना दिखा के मिला। मेरे मिजाज पे हैरान है मेरी जिंदगी का शाऊर, मैं अपनी मौत को अक्सर गले लगा के मिला। एडी तू बीबी इश्का पिटी दस नहीं मरे पहला मुंडा ते वे ओदा ते झप निकले ये कर बाबा ने 10वें तबस्सुम मिला के मिला है चबल गई ना मरे
ਐਡੇ ਐਡੇ ਸੋਹਣੇ ਫਿਰਨ ਡੇ ਨੇ ਭਲਾ ਸੱਜੇ ਖੱਬੇ ਵੇਖ ਕੌਣ ਚਲੋ ਸੱਜੇ ਹੀ ਵੇਖ ਮਾਂ ਦੇ ਖੌਫ ਤੋਂ ਡਰੀ ਤੋਂ ਤਾਂ ਖਾਸਾ ਵੇਚ ਨਹੀਂ ਗਈ ਤਾਂ ਕਿਸੇ ਨੂੰ ਕੀ ਮੇਰੇ ਚ ਰੇਤ ਆਉਂਦੀ ਓਏ ਉਹਦੇ ਬਾਰੇ ਸੋਚ ਉਹਦੀ ਇਸ਼ਕ ਹੋ ਗਈ ਉਹ ਤਾਂ ਨਵਾਬ ਕਹਿ ਕੇ ਗਿਆ ਕਿ ਜੀ ਮੈਨੂੰ ਇਹਦਾ ਇਸ਼ਕ ਹੋ ਗਿਆ ਇਹਦਾ ਖਰਚਾ ਮੇਰੇ ਤੁਮੇ ਹਾਏ ਹਾਂ ਸਭ ਰੱਜੇ ਪੁੱਜੇ ਲੋਕ ਨੇ ਨਾ ਅਗਲੇ ਇਸ਼ਕ ਕਰਨ ਡੇ ਨੇ ਅਸੀਂ हेलो अस्सलाम वालेकुम जी जी वालेकुम सलाम अस्सलाम वालेकुम क्या हाल गल हो रही है अस्सलाम वालेकुम जी हाँ जी मियाँ साहब मैं बोल रहा पप्पू काउंसलर जी आ रही है आवाज ਤੁਹਾਡੀ अच्छा ठीक है बाजार खुला कराना है ओके जो ਤੁਹਾਡਾ ਹੁਕਮ ਸਿਰ ਮੱਥੇ ਤੇ ਬਾਜ਼ਾਰ ਖੁੱਲੇ ਕਰਾ ਦਿੰਨੇ ਆਵਾਮ ਲੰਘੇਗੀ ਸਾਨੂੰ ਦੁਆਵਾਂ ਦੇਗੀ ਨਾਲੇ ਅਸੀਂ ਸਿਆਸੀ ਲੋਕਾਂ ਨੇ ਕੰਮ ਨਹੀਂ ਕਰਨਾ ਤੇ ਕਿਹਨੇ ਕਰਨਾ ਮੈਂ ਤਾਂ ਬਿਲਕੁਲ ਠੀਕ ਹੈ अच्छा फटे फुटे सारे चुका दिए मैं चुका देना मैं 15-20 मिनट तक वेला होकर ਤੁਹਾਡੇ ਕੋਲ आ रहा दफ्तर ही ठीक है जी अल्लाह हाफिज अस्सलाम वालेकुम जी जी बिस्मिल्लाह भाई क्या हाल ਕੀ ਹਾਲ ਹੈ ਮੇਰੇ ਦੋਸਤ ਮੇਰੇ ਭਾਈ जी ਸੇ ਠੀਕ ਹੈ जी अल्लाह ਕੋਈ ਟੈਨਸ਼ਨ जी ਕੋਈ नहीं ਮਸਲਾ नहीं ਸਾਡੇ ਹੁੰਦੇ ਤੁਹਾਨੂੰ ਮਸਲਾ ਹੋ ਹੀ ਨਹੀਂ ਸਕਦਾ ਤੁਹਾਨੂੰ ਪਤਾ ਪੱਪੂ ਕਾਉਂਸਲਰ ਹਾਂ। ਪੱਪੂ ਦੇ ਨਾਰੇ ਵੱਜਣਗੇ। ਪੱਪੂ ਦੇ ਨਾਰੇ ਵੱਜਣਗੇ। ਪੱਪੂ ਦੇ ਨਾਰੇ ਵੱਜਣਗੇ। ਪੱਪੂ ਨੂੰ ਛਿੱਤਰ ਵੱਜਣਗੇ। ਮੈਂ ਆਦਤ ਪਾਈ ਸੀ ਕਿ ਪੱਪੂ ਦੇ ਨਾਰੇ ਵੱਜਣਗੇ ਆ ਨਹੀਂ। ਤੁਸੀਂ ਜੁਗਤਾਂ ਕਰਦੇ ਇੱਕ ਮਿੰਟ ਠਹਿਰੋ ਫੋਨ ਆ ਗਿਆ जी मियां साहब हाँ जी अच्छा ठीक है गरीब लोग ने लेंटर पवाना लेंटर पवा देने तुसी थोड़ा सामान भेज दियो रेत भेज दियो बजरी भेज दियो इट्टां टैलां हाँ जी सरिया जरूर भेजना ठीक है पर जो पुत्र सरिया आ रहा भेजो बा ठीक है मैं सिर ते खलो के मकान बनवावांगा और जितना भी उस हल्के चो ठीक है जी अल्लाह हाफिज हाँ तो मेरे दोस्त मैं गल कर रहा था जी ਤੁਹਾਨੂੰ ਪਤਾ ਤੁਹਾਡੇ ਨਾਲ ਸਾਡਾ ਪਿਆਰ ਮੁਹੱਬਤ ਜੀ, ਜੀ, ਕਦੀ ਤੁਹਾਡਾ ਕੋਈ ਮਸਲਾ ਹੋਵੇ ਜੀ। ਕੋਈ ਪਾਣੀ ਦਾ ਮਸਲਾ ਜੀ। ਗੈਸ ਦਾ ਮਸਲਾ ਜੀ। ਬਿਜਲੀ ਦਾ ਮਸਲਾ ਜੀ। ਹੱਤਾ ਕਿ ਤੁਹਾਡਾ ਕੰਮ ਹੀ ਨੇਰੇ ਦਾ ਫਿਰ ਵੀ ਤੁਹਾਡਾ ਕੋਈ ਮਸਲਾ ਹੋਵੇ ਅਸੀਂ ਨੌਕਰ ਖੁਦ ਇੱਕ ਮਿੰਟ ਠਹਿਰਨਾ ਫੋਨ ਆ ਗਿਆ ਹੈਲੋ ਅਸੀਂ ਪਿੱਛੇ ਹੀ ਆ ਤੁਸੀਂ ਆਪਣੀ ਭੈਣ ਦੀ ਵਰੀ ਵਿਖਾ ਲਓ ਇੱਥੇ ਆ ਗਏ ਹੀ ਕਰਕੇ ਅਸੀਂ ਉੱਥੇ ਹੀ ਆ ਹੈਲੋ ਹੈਲੋ ਲਓ ਜੀ ਪਹਿਲੀ ਵਾਰੀ ਕਿਸੇ ਨੇ ਮਿਸ ਕਾਲ ਕੀਤੀ ਜੀ ਉਹਨਾਂ ਸੋਚਿਆ ਵਰੀ ਵਿਖਾ ਰਹੇ ਨੇ ਤੁਸੀਂ ਕਰ ਰਹੇ ਹੋ ਮਖੌਲ ਪੈਸਾ ਕਿੰਨਾ ਚਾਹੀਦਾ ਪੁੱਤਰ 50,000 50,000 ਤੁਸੀਂ ਇੰਜ ਕਹਿਤਾ ਜਿਵੇਂ ਬੜੀ ਵੱਡੀ ਰਕਮ ਹੈ ਜੀ, ਜੀ। ਥੋੜੇ ਘੱਟ ਕਰੋ ਬੜੀ ਵੱਡੀ ਰਕਮ ਹੈ ਅਸੀਂ ਸਿਆਸੀ ਲੋਕ ਹਾਂ ਸਾਡੀ ਹੋਰ ਜਗ੍ਹਾ ਤੇ ਬੜੀ ਇਨਵੈਸਟਮੈਂਟ ਹੋਣੀ ਹੁੰਦੀ ਜੀ, 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 ਸਹੀ ਕਹਿ ਰਹੇ। ਤੁਸੀਂ ਸਿੱਧਾ ਹੀ 50,000 ਇੱਕ ਮਿੰਟ ਠਹਿਰੋ ਫੋਨ ਆ ਗਿਆ ਇਹ ਅੱਜ ਕਿਧਰੇ ਭਾਬੀ ਆਏ ਤੇ ਨਹੀਂ ਲੈ ਬਕਵਾਸ ਨਾ ਕਰ ਬਗੈਰ ਤੈਨੂੰ ਪਤਾ ਮੀਆਂ ਸਾਹਿਬ ਦਾ ਫੋਨ ਆ ਰਿਹਾ ਕਿਹੜਾ ਮੀਆਂ ਵਾਲਾ ਕਿਹੜਾ? ਇਹਦੀ ਅੰਮੀ ਦਾ ਮੀਆਂ ਉਹ ਕਹਿ ਰਿਹਾ ਕੁੱਤੀ ਦਾ ਮੋਬਲਿੰਗ ਵਾਲੇ ਨੇ ਕੀਤਾ 250 ਗਾਣਾ ਫ੍ਰੀ ਆ ਰਿਹਾ ਹੈ। ਅੱਛਾ ਤੁਸੀਂ ਐਵੇਂ ਸ਼ੁਗਲ 'ਚ ਲੱਗੇ ਹੋ ਮਾਸ਼ਾਅੱਲਾ। ਤੁਹਾਨੂੰ ਅਸਲ 'ਚ ਇੰਜ ਕਦਰ ਨਹੀਂ ਹੋਣੀ ਪੈਸਾ ਮਾਫੀ ਚਾਹਨੇ ਆ ਸਰਕਾਰ ਅੱਲਾ ਦੀ ਰਹਿਮਤ ਪੱਪੂ ਨਾਲ ਜੀ। ਪੂਰੇ ਨੇ ਅੱਛਾ ਗੱਲ ਹੈ ਮੈਂ ਇੱਕ ਮਿੰਟ ਠਹਿਰਨਾ ਵਾਕਈ ਆ ਗਿਆ ਜੀ ਜੀ ਮੀਆਂ ਸਾਹਿਬ ਓਏ ਓਏ ਬੰਦੇ ਲੜ ਪਏ ਨੇ ਅੱਛਾ ਆਪਣੇ ਹਲਕੇ 'ਚ ਓਏ 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 ਨਹੀਂ ਨਹੀਂ ਕਿੰਨੇ ਜਣੇ ਸਨ ਅੱਛਾ ਕਿਉਂ ਕੌਣ ਕੌਣ ਨਹੀਂ ਵਾਕਈ ਇਹ ਹੋਲਡ ਰੱਖਣਾ ਹੈਲੋ ਦਫਾ ਕਰਾਓ ਨੈਟਵਰਕ ਬਿਜ਼ੀ ਹੈ ਇਹ ਤੁਸੀਂ ਸ਼ੈਲ ਦਾ ਪੰਪ ਦੇਖਿਆ ਹਾਂਜੀ ਵੇਖਿਆ ਹੈ ਨੁੱਕਰ ਤੇ ਉਹ ਤੋਂ ਅੱਗੇ ਜਾਈਏ ਨਾ ਤੇ ਅੱਗੇ ਕਾਲ ਟੈਕਸ ਦਾ ਹੁੰਦਾ ਉਹ ਵੀ ਵੇਖਿਆ ਹੈ। ਉਹਦੇ ਬਿਲਕੁਲ ਸਾਹਮਣੇ ਇੱਕ ਟੋਟਲ ਦਾ ਹਾਂ ਹਾਂ ਵੇਖਿਆ ਹੈ। ਤੁਹਾਡੀ ਟੋਟਲ ਜ਼ਿੰਦਗੀ ਤੇ ਲਾਨਤ ਹੈ कैसा घटिया आदमी मैं समझिया कहेगा पंप ਦੇ ਨਾਲ ਆਪਣਾ ਡੇਰਾ ਉੱਤੇ ਚੱਕਰ ਲਾਣਾ ਨਹੀਂ ਕਿਹੜਾ ਤੂੰ ਤਮੀਜ਼ ਨਹੀਂ ਕਿ ਤੁਹਾਨੂੰ ਮਾਫ਼ੀ, ਤੁਹਾਨੂੰ ਮਾਫ਼ੀ। ਪੈਸਾ ਚਾਹੁੰਦੇ ਹੋ ਤੁਹਾਨੂੰ ਮੈਂ ਦਿਆਂ ਜੀ, ਜੀ। ਉਹਦੇ ਵਾਸਤੇ ਇੱਕ ਸ਼ਰਤ ਹੈ ਤੁਹਾਨੂੰ ਪਤਾ ਤੁਹਾਡੇ ਕੋਠੇ ਤੇ ਸਾਡਾ ਇਸ਼ਕ ਹੈ ਹਾਂ ਨਾਲ ਅਸੀਂ ਪਿਆਰ ਕਰਦੇ ਹਾਂ ਲਾਜ਼ਵਾਲ ਦਾਸਤਾਨ ਚੱਲ ਰਹੀ ਸਾਡੀ ਹਾਂ। ਕੋਈ ਹੱਥਾਂ ਚ ਹੱਥ ਪਾਓ ਅੱਖਾਂ ਚੱਖਾਂ ਪਾਓ ਪੈਸੇ ਦੀ ਬਾਰਿਸ਼ ਕਰ ਦਿਆਂਗੇ ਰੇਸ਼ਾ ਕੀ ਹਾਲ ਹੈ ਮੇਰੇ ਇਸ਼ਕ ਤਬੀਅਤ ਸੇ ਠੀਕ ਹੈ ਜੀ, ਠੀਕ ਇਹ ਦੇਖ ਸਾਡੀ ਜਾਨ ਹਾਏ ਹਾਏ। ਗਾਣਾ ਹੀ ਕਿੱਡਾ ਸੋਹਣਾ ਸ਼ੁਰੂ ਕੀਤਾ ਉਹਨੇ ਆਂਦੇ ਏ ਸੋਹਣਿਆ ਚੰਨ ਗੁਜਰਾ ਗੁੱਜਰ ਅਸੀਂ ਵੇਖੇ ਨਿੱਕੇ ਹੁੰਦੇ ਆ ਕੀ ਸਿਹਤਾਂ ਗੁੱਜਰਾਂ ਦੀ ਅੱਛਾ ਜੀ। ਅਸੀਂ ਕੀ ਵੇਖਣਾ ਕਿ ਗੁੱਜਰ ਸਾਈਕਲ ਤੇ ਜਾ ਰਿਹਾ ਹਾਏ ਹਾਏ। 20 ਵਲਟੋਏ ਉਹਨੇ ਪਿੱਛੇ ਬੰਨੇ ਨੇ ਗੁੱਜਰ ਜਾ ਰਿਹਾ ਸਾਹਮਣੇ ਉਹ ਟਰਾਲੀ ਆਈ ਗੁੱਜਰ ਵੱਜਿਆ ਟਰਾਲੀ ਉਲਟ ਗਈ ਪਰ ਗੁੱਜਰ ਜਾ ਰਿਹਾ ਇਹ ਜਦੋਂ ਦੇ ਉਹਨਾਂ ਤੇ ਗਾਣੇ ਪੜਨ ਲੱਗ ਪਏ ਨੇ ਹੁਣ ਇੱਕ ਯਾਮਾ 2 ਵਲਟੋਏ ਚੜਾਈ ਤੇ ਚੜਨ ਲੱਗਾ ਸਰਕਾਰ ਜਦੋਂ ਤੁਸੀਂ ਵੇਖੇ ਨੇ ਉਦੋਂ ਗੁੱਜਰ ਤਗੜੇ ਸਨ ਹਾਂਜੀ ਤੇ ਤੁਸੀਂ ਨਿੱਕੇ ਸੋ ਅਸੀਂ
ਹੁਣ ਤੁਸੀਂ ਜਵਾਨ ਹੋ ਗਏ ਹੋ ਬੁੱਢੇ ਹੋ ਗਏ ਇਹ ਬੱਚਾ ਕਰ ਰਿਹਾ ਮੁਸਲਸਲ ਬਦਤਮੀਜ਼ੀ ਨਹੀਂ, ਇਹ ਮੂਡ ਮੇਰਾ ਖਰਾਬ ਹੋ ਜਾਣਾ ਸੀ ਅਗਰ ਮੇਰੀ ਜਾਨ ਨਾ ਆਈ ਹੁੰਦੀ ਤੁਹਾਨੂੰ ਵੇਖਿਆ ਪੈਸੇ ਲੈ ਲਈ ਤੇਰੇ ਖਾਬਾਂ 'ਚ ਹੀ ਗੁੰਮ ਆ ਤੇਰੇ ਨਾਲ ਹੀ ਰਹਿੰਦੇ ਆ ਤੈਨੂੰ ਅੱਜ ਵੇਖਿਆ ਤੇ ਦਿਲ 'ਚੋਂ ਇੱਕੋ ਹੀ ਆਵਾਜ਼ ਨਿਕਲੀ ਕੀ ਇੱਥੇ ਹੀ ਰਹੀ ਫੋਨ ਆ ਗਿਆ ਹਾਂਜੀ ਮੀਆਂ ਸਾਹਿਬ ਇੱਕ ਦੁਕਾਨ ਦਾ ਇਫਤਤਾਹ ਕਰਕੇ ਤੁਹਾਡੇ ਵਾਲੀ ਆ ਰਹੇ ਆ ਦੁਕਾਨ ਦਾ ਇਤਨਾ ਇੱਕ ਫਰਸ਼ ਨਹੀਂ ਲਿਆ ਯਾਰ ਉਹ ਯਾਰ ਅਸੀਂ ਸਿਆਸੀ ਲੋਕ ਆ ਪਿੱਛੇ ਰਿਪੋਰਟ ਦੇਣੀ ਹੁੰਦੀ ਹੈ ਸਰਕਾਰ ਤੁਸੀਂ ਅੱਗੋਂ ਰਿਪੋਰਟ ਲੈ ਕੇ ਪਿੱਛੇ ਦੇ ਲੈਂਦੇ ਹੋ ਹਮ ਕਮਾਲ ਹੈ ਤੁਸੀਂ ਇੰਜ ਬਾਜ਼ ਨਹੀਂ ਆਣਾ ਤੁਹਾਡਾ ਮੂੰਹ ਬੰਦ ਕਰਨਾ ਹੀ ਪੈਣਾ ਕੀ ਖਾਣਾ ਪੀਣਾ जान मैंने रोटी खानी है। ਸਦਕੇ ਜਾਵਾਂ ਜੀ ਓਏ ਰੋਟੀ ਖਾਣੀ ਉਹਨੇ ਜੀ ਕਹਿੰਦਾ ਮੈਂ ਪਲਾਜ਼ਾ ਖਾਣਾ ਹੈ ਇਹ ਫੜ 5000 ਰੁਪਇਆ ਅੱਛਾ। ਮੇਰੇ ਇਸ਼ਕ ਵਾਸਤੇ ਮਟਨ ਕੜਾਈ ਲੈ ਕੇ ਆ ਛੋਟੀ ਬੋਟੀ ਦੀ 5000 5000 ਦੀ ਫਟਾਫਟ ਲੈ ਕੇ ਆ ਅਸੀਂ ਵੀ ਖਾਣੀ ਨਾ ਤੂੰ ਵੀ ਰੋਟੀ ਖਾਣੀ ਆਹੋ। ਇਹ ਫੜ 500 ਅੱਛਾ। 460 ਮੈਨੂੰ ਦੇਣੇ 40 ਦੇ ਨਾਨ ਪਕੌੜੇ ਖਾ ਮੇਰਾ ਪੁੱਤਰ ਖੋਲ ਕੇ ਖਾਈ ਕੋ ਮੰਗੇ ਵੀ ਤੇ ਦੇਣੇ ਨਹੀਂ ਤੇਰੇ ਨੇ ਓਕੇ कपड़े भी लेने हैं। ਕੱਪੜੇ ਲੈ ਦਿੰਨੇ ਆ ਮੇਰੀ ਜਾਨ ਅਸੀਂ ਕੋ ਅੱਲਾ ਮਾਫ ਕਰੇ ਗਰੀਬ ਲੋਕ ਆ ਫੜ ਸਾੜੀਆਂ ਲੈ ਕੇ ਆ ਸਾੜੀਆਂ ਮੇਰੀ ਜਾਨ ਵਾਸਤੇ ਸਰਕਾਰ ਸਾੜੀਆਂ 30000 ਦੀਆਂ ਇਕੱਠੀਆਂ ਲੈ ਆ ਓਏ ਆਹੋ ਤੇ ਉਹ ਵੀ ਟੰਗਣੀਆਂ ਹੀ ਨੇ ਇਹ 500 ਤੂੰ ਰੱਖ ਇਹ ਕੀ ਕਰਨਾ 250 ਦੇ ਕੱਛੇ ਲਵੋ ਨਹਿਰ 'ਚ ਛਾਲਾ ਮਾਰੋ ਮੇਰਾ ਪੁੱਤਰ ਮੇਰਾ ਟੁਬੀਆਂ ਲਾਓ ਸਰਕਾਰ ਨਹਿਰ ਚੋਂ ਵਿੱਚੋਂ ਮੀਆਂ ਸਾਹਿਬ ਦੀ ਲਾਸ਼ ਕੱਢਣੀ ਸੀ ਜੁਗਤ ਕਰਤੀ ਇੱਥੋਂ ਅਗਲੇ ਪੈਸੇ ਮਰਵਾ ਲੈਨੇ ਮਾਫੀ ਜ਼ਿੰਦਗੀ जी जान। ਜਦੋਂ ਦਾ ਤੈਨੂੰ ਵੇਖਿਆ ਸਾਵਾਂ ਆ ਗਈਆਂ ਨੇ ਐਂ ਘੁੰਮ ਕੇ ਆਈਦਾ ਹੁੰਦਾ ਦਿਲ ਆ ਜਾ ਓਏ ਹੋਏ ਇੱਥੇ ਹੀ ਨਹੀਂ ਫੋਨ ਆ ਗਿਆ ਵਾਹ ਜੀ ਮੀਆਂ ਸਾਹਿਬ ਇੱਕ ਜਨਾਜ਼ੇ ਨੂੰ ਮੋਢਾ ਦੇ ਕੇ ਤੁਹਾਡੇ ਵਾਲੀ ਆ ਰਹੇ ਕਮਾਲ ਹੈ ਯਾਰ ਤੇਰੀ ਉਹ ਕਿੱਧਰ ਭਾਈ ਮੁਬਾਰਕ ਹੋਵੇ ਜੀ ਕਾਦੀ ਆਲੂ ਮਹਿੰਗੇ ਹੋ ਗਏ ਮੁਬਾਰਕ ਹੋਵੇ ਜੀ ਹੱਥ ਨਾਲ ਲਾਈ ਬੈਠੇ ਮੈਂ ਵਜ਼ੂ ਚ ਪਰੇ ਰਹਿਣਾ ਮੇਰੇ ਤੋਂ ਆਲੂ ਮਹਿੰਗੇ ਹੋ ਗਏ ਮੇਰਾ ਕੀ ਤਲਕ ਹੈ ਮੈਂ ਚਿਪਸ ਕੱਢਣੀ ਇੱਥੇ ਇੱਧਰ ਮਿਲੋ ਹਾਂਜੀ ਹੈਲੋ ਤਮੀਜ਼ ਨਾਲ ਭਾਈ ਓਏ ਕੀ ਗੱਲ ਹੈ ਆ ਗਿਆ ਫ੍ਰੀ ਹੋ ਭਾਈ ਮੈਂ ਤੈਨੂੰ ਕਹਿ ਰਿਹਾ ਤਮੀਜ਼ ਓਏ ਜੀ ਮੀਆਂ ਸਾਹਿਬ ਹਾਂਜੀ ਮੇਰੇ ਨਾਲ ਗੱਲ ਕਰੋ ਜੀ ਉਹ ਸਰਕਾਰੀ ਦੌਰੇ ਦੇ ਨੇ ਓਏ ਹੈਲੋ ਓਏ ਕੀ ਸਿਆਸੀ ਗੱਲ ਹੋ ਸਕਦੀ ਜੀ ਮੀਆਂ ਸਾਹਿਬ ਹਾਂਜੀ ਜੀ ਮੀਆਂ ਸਾਹਿਬ ਫੈਲਾ ਚੈੱਕ ਹੋਣ ਡਈਆਂ ਕੀ ਪਤਾ ਜੀ ਮੀਆਂ ਸਾਹਿਬ ਹੈਲੋ ਹਾਂਜੀ ਮੀਆਂ ਜੀ ਅੱਛਾ ਠੀਕ ਹੈ ਉਹ ਕਹਿੰਦੇ ਲੱਗੇ ਰਹੋ ਹਾਂ ਬਿਲਕੁਲ ਓਏ ਐਵੇਂ ਲੱਗੇ ਰਹੋ ਹਾਂਜੀ ਓਏ ਦੌਰਾ ਦੇ ਵੱਲੋਂ ਮਾਓ ਚਲਾ ਜੀ ਇੱਧਰ ਫੜਾ ਫੋਨ ਲੱਗੇ ਰਹੋ ਤੂੰ ਮੇਰੇ ਹਲਕੇ ਦਾ ਬੰਦਾ ਹੀ ਨਹੀਂ ਕਿਸ ਚੱਕਰ 'ਚ ਚੁੰਮੀਆਂ ਲਈ ਜਾ ਰਿਹਾ ਕੌਣ ਹੈ ਤੂੰ ਕਿੱਧਰ ਆਇਆ ਕੀ ਨਾਂ ਤੇਰਾ ਜੀ ਕੌਣ ਹੈ ਤੂੰ ਮੈਂ ਆਰਤੀ ਹਾਂ ਅੱਛਾ ਆੜਤੀ ਆ ਤੇ ਇੱਥੇ ਖੈਰ ਨਾਲ ਆਇਆ ਬੱਚੀ ਲੈਣ ਆਇਆ ਜੀ। ਇਹਨੂੰ ਬੱਚੀ ਨਹੀਂ ਦੇਣੀ ਭਈਆ ਇਹਦੇ ਨੈਣ ਨਕ ਸ਼ਰੀਅਤ ਦੇ ਖਿਲਾਫ ਨੇ ਇਹਦਾ ਕੋਈ ਤਲਕ ਹੀ ਨਹੀਂ ਗਾ ਇਸ ਗੱਲ ਨਾਲ जान जी कौन है? ਜ਼ਿੰਦਗੀ ਮੇਰਾ ਖਿਆਲ ਹੈ ਤੁਸੀਂ ਇਹਨੂੰ ਪਛਾਣਿਆ ਨਹੀਂ ਨਹੀਂ। ਵਾਕਈ ਜ਼ਿਹਨ 'ਚ ਨਹੀਂ ਆਇਆ नहीं। ਆਪਣੇ ਖਾਨਦਾਨ 'ਚ ਸਭ ਤੋਂ ਦਲੇਰ ਬੱਚਾ ਹੈ ਜ਼ਰਾ ਨਹੀਂ ਘਬਰਾਉਂਦਾ ਡੂੰਘੇ ਗਟਰ 'ਚ ਵੀ ਉਤਰ ਜਾਂਦਾ ਔਰ ਜਦੋਂ ਗਟਰ 'ਚ ਉਤਰਦਾ ਹੈ ਨਾ ਲੋਕੀ ਫਿਰ ਇਹਨੂੰ ਕਮਾਂਡੋ ਕਮਾਂਡੋ ਕਹਿੰਦੇ ਨੇ ਸੋਲਜਰ ਇਹ ਰਾਤੀ ਡਿੱਗਾ ਮੈਂ ਕਿਹਾ ਬਾਹਰ ਨਿਕਲ ਕਹਿੰਦਾ नहीं मुझे मस्त माहौल में जीने दो ये कौन है? आप इन्हें नहीं जानते नहीं। क्रिकेट में दिलचस्पी है बहुत ਇਹ ਸੁਣੀ ज्यादा। ਜ਼ਰਾ ਹੁਣ ਸਾਡਾ ਤਾਰਫ 2020 वर्ल्ड कप देखा कभी जी देखा। ਜਦੋਂ ਚੌਕਾ ਛਿੱਕਾ ਵੱਜਦਾ 3-4 ਕੁੜੀਆਂ ਨਹੀਂ ਨੱਚ ਰਹੀਆਂ ਜੀ। ਹੁੰਦੀਆਂ ਉਹਨਾਂ ਦੇ ਵਾਲਿਦ ਸਾਹਿਬ ਨੇ वो वाकई आपकी बेटी है? ਮੇਰੀਆਂ ਭਤੀਜੀਆਂ ਨੇ ਸਾਡੀ ਬੋਲਚਾਲ ਖਤਮ ਹੋ ਗਈ ਹੁਣ ਤੇ ਮੀਆਂ ਸਾਹਿਬ ਨੂੰ ਦੱਸਿਆ ਜੀ ਮੈਂ- ਇਹਨਾਂ ਦਾ ਵੋਟ ਰੋਜਨ ਸ਼ੌਕੀਨ ਆਦਮੀ ਨੇ ਜ਼ਿੰਦਗੀ ਮੈਂ ਅਸਲ ਚ ਇਹ ਕਹਿੰਦਾ ਕਿ ਅਸੀਂ ਦੋਵੇਂ ਵਿਆਹ ਕਰ ਲਈਏ वाकई। ਦੂਰ ਚਲੇ ਜਾਈਏ ਇੱਕ ਮਿੰਟ ਵਾਕਈ ਫੋਨ ਆ ਗਿਆ ਜੀ ਜੀ ਮੀਆਂ ਸਾਹਿਬ ਹਾਂਜੀ ਮੀਆਂ ਨਹੀਂ ਕੋਈ ਐਸੀ ਗੱਲ ਨਹੀਂ ਜਿਹੜੀ ਔਰਤ ਨੂੰ ਤਲਾਕ ਨਹੀਂ ਹੋਈ ਉਹਦੇ ਬੱਚੇ ਬਹਿਸ ਕਰ ਰਹੇ ਨੇ ਬੜਾ ਡੂੰਘੇ ਓ ਭਾਈ ਆਦੋ ਓ ਭਾਈ ਕਿੱਧਰ ਪੈਸੇ ਹੈ ਓ ਪੈਸੇ ਓਏ ਅਸੀਂ ਆਰਤੀ ਆ ਲਿਖ ਲਓ ਮੇਰਾ ਨਹੀਂ ਤਾਂ ਜ਼ਿਆਦਤੀ ਇੱਥੇ ਆਏਗੀ ਪੁਲਿਸ ਬੇਟੇ ਨਹੀਂ ਹੈਗਾ ਹੈਲੋ ਓਏ 17 ਐਜ਼ਰਾ 15 ਦਾ ਨੰਬਰ SMS ਕਰੋ ਕਾਇਨਾਤ
ਕੋਠੇ ਦੀਆਂ ਪੌੜੀਆਂ ਕਿਵੇਂ ਚੜ ਗਏ ਨੇ? ਮੈਂ ਤੇਰੇ ਕੋਲ ਕੰਮ ਆਇਆ ਮੈਡਮ। ਹੁਕਮ ਕਰੋ ਨਵਾਬ ਸਾਹਿਬ, ਸਾਡੇ ਨਾਲ ਕੀ ਕੰਮ ਪੈ ਗਿਆ ਜੇ? ਮੈਂ ਕਾਇਨਾਤ ਨੂੰ ਖਰੀਦਣ ਆਇਆ। ਪਰ ਮੈਂ ਤੇ ਉਹਦਾ ਸੌਦਾ ਕਰ ਬੈਠੀ ਆ। सोच समझ के गल करी मैडम। कायनात मेरा प्यार है, तो जे मेरे प्यार में कोई भी आँच आई तो मैं तेरा कोठा कब्रिस्तान बना देंगा। सोच के जवाब दई मैडम, जे तू ओदा वाकई सौदा करता है तो मैं नवाब इब्ने नवाब हाँ, तू मेरे को मुनाफा ले ले। ਨਵਾਬ ਸਾਹਿਬ, ਤਵਾਇਦ ਤੇ ਵੀ ਕੁਝ ਅਸੂਲ ਹੁੰਦੇ ਨੇ। ਤਵਾਇਦ ਜਿਹਦੇ ਨਾਲ ਵਾਅਦਾ ਕਰ ਲੈਂਦੀ ਏ ਮਰ ਤੇ ਜਾਂਦੀ ਏ, ਪਰ ਆਪਣੀ ਜ਼ਬਾਨ ਚੋਂ ਕੀਤਾ ਹੋਇਆ ਵਾਅਦਾ ਤੋੜਦੀ ਨਹੀਂ। ਤੇ ਫਿਰ ਇਹ ਪੈਸੇ ਫੜ ਤੇ ਸਾਨੂੰ ਸਾਡੇ ਪਿਆਰ ਦਾ ਦੀਦਾਰ ਕਰਾ ਦੇ। ਨਵਾਬ ਸਾਹਿਬ, ਪੈਸੇ ਬੜੇ ਥੋੜੇ ਨੇ, ਜੇ ਕਹੋ ਤੇ ਇਹਦੇ ਵਿੱਚ ਆਪਣਾ ਦੀਦਾਰ ਕਰਾ ਦੇ। मैं इत्थे तेरी फजूल दी बकवास सुनन नहीं आया मैडम। ਤੇ ਸਾਨੂੰ ਵੀ ਫਜ਼ੂਲ ਬੋਲਣ ਦੀ ਕੋਈ ਲੋੜ ਨਹੀਂ। ਆ ਮੇਰੇ ਪਿੱਛੇ ਦੀਦਾਰ ਕਰਕੇ ਤੇ ਨਿਕਲਣ ਦੀ ਕਰਨਾ। ਵੇ ਮੁੰਡਿਓ, ਵੇ ਚੌਕਸ ਰਹਿਣਾ ਜੇ, ਨਵਾਬ ਫਿਰਨ ਡਿਆ ਜੇ। आई शबे विसाल तो मौसम बदल गया, आई शबे विसाल तो मौसम बदल गया, दीदारे यार शौके सरे शाम ढल गया। साकी का क्या कसूर, ये किस्मत की बात है, होठों तलक जो पहुंचा तो सागर उछल गया। ਮੈਂ ਕਹਿੰਦਾ ਸਾਰਾ ਸਾਲਿਆ ਮਰਾਸੀ ਤੂੰ। ਓ ਭਾਈ ਭੁੱਖਾ ਇਹਨਾਂ ਨੇ। ਮੈਂ ਹੀ ਤੇਰੇ ਇੱਥੇ ਹਰ ਪਾਸੇ ਲਖਣ ਹੋ ਰਹੀ ਹੈ। ਆਓ ਹੈ ਮਰਾਸੀਆਂ ਦਾ। ਮੈਂ ਤੈਨੂੰ ਕਹਿੰਦਾ ਸਾਰਾ ਬੇੜੇ ਗਰਕ ਹੋ ਗਏ, ਕੋ ਕੰਮ ਸਿੱਖ ਲਈਏ। ਅੱਛਾ ਤੂੰ ਆਪਣਾ ਨਜ਼ਰਾ ਮੈਨੂੰ ਨਾਪ ਦੇ ਕੇ ਕਰ ਦਿੰਦਾ। ਕੀ ਵਜ੍ਹਾ? ਉਹ ਤੈਨੂੰ ਫਾਂਸੀ ਦੇਣੀ। ਉਹ ਨਵਾਬ ਸਾਹਿਬ ਕਹਿ ਗਏ ਸਾਰੇ ਮੇਰੇ ਇਸ ਕੁੜੀ ਦੇ ਕਿਸੇ ਦੀ ਅੱਖ ਆਈ ਤੇ ਮੈਂ ਮਰਾਸੀ ਮਾਰਿਆ। ਲੈ ਮਰਾਸੀ ਕਿਉਂ ਮਾਰ ਦੇਗਾ? ਕੁੜੀ ਏਡੀ ਉੱਠਣ ਜੋਗੀ ਹੈ। ਬਿਸਮਿल्ला क्या कहने? ਅੱਲਾਹ ਤੇ घर में कोई ਉਹ ਯਾਰ ਸਾਡਾ ਤੇ ਜਲਸਾ ਤੁਸੀਂ ਕਦੋਂ ਪੀ ਜਾਂਦੇ? मैं क्या जी, हाँ जी, बड़ी ज्यादती हुई है किदे नाल? मेरे नाल। ਕੋਈ ਨਵੀਂ ਗੱਲ ਕਰੋ। ਸਾਡੇ ਵੀ 1.5 ਮਹੀਨਾ ਹੋ ਗਿਆ ਜ਼ਿਆਦਤੀ ਹੋਣ ਡਈ, ਅਸੀਂ ਕੋ ਰੌਲਾ ਪਾਇਆ? तेरे नाल की होया मैनू दस। ਮੇਰੇ ਨਾਲ ਉਹ ਨਹੀਂ ਹੋਇਆ ਜੋ ਤੁਸੀਂ ਸੋਚਣ ਡਏ ਹੋ। तू दस फिर की होया? ਉਹ ਮੇਰੇ ਨਾਲ ਐਵੇਂ ਹਲਕਾ ਫੁਲਕਾ ਹੀ ਹੋਇਆ, ਪਰ ਕੱਖ ਨਹੀਂ ਛੱਡਿਆ ਉਹਨਾਂ ਵੇਲ। मैं क्या जी, ਜੀ बड़ी ज्यादती हुई है। ਅੱਛਾ ਤੇ ਬੰਦੇ ਪਛਾਣ ਲੋਗੇ ਜਾਂ ਨਾਮ ਮਾਲੂਮ ਅਫਰਾਦ? पागला ज्यादती कोई बंदे वाली होंदी है। ਅੱਛਾ ਬੰਦਿਆਂ ਤੋਂ ਇਲਾਵਾ ਵੀ ਜ਼ਿਆਦਤੀ ਹੋਈ ਜਾਂਦੀ? ਉਹ ਹੱਥ ਲਾਓ, ਤੁਹਾਡੇ ਮੂੰਹ ਚੋਂ ਪਤਾ ਹੀ ਲੱਗਾ ਜੀ ਅੱਜ। एक्चुअली साडा मीटर कट के ले गए ने, उन्होंने तारा चीर पाड़ दित्तियां ने। ਉਹ ਕਸੂਰ ਮੀਟਰ ਦਾ ਤੇ ਚੀਰ ਤਾਰਾ ਦੇ। ਲਓ ਜੀ ਇਹ ਮੀਟਰ ਨਾਲ ਤਾਰਾ ਵੀ ਚੀਰ ਜ਼ਿਆਦਤੀ। ਇਸ ਤਾਂ ਜੀ ਕਿਸੇ ਨਾੜੀ ਨੇ ਮੀਟਰ ਕੱਟਿਆ ਜੀ। ਨਹੀਂ ਵੇਂਦੇ ਮੀਟਰ ਵੱਲ। ਭੈੜੇ ਤੁਸੀਂ ਪਹਿਲਾਂ ਮੀਟਰ ਨੂੰ ਇੰਜ ਕਰਕੇ ਗੌਰ ਨਾਲ ਵੇਖੋ, ਸਹੀ ਗੱਲ ਹੈ। ਪਤਾ ਕਰੋ ਵੀ ਕਿੰਨੇ ਕੁ ਯੂਨਿਟ ਸੁੱਟਣ ਦੇ ਆ ਘੰਟੇ ਦੇ। ਜੇ ਨਹੀਂ ਠੀਕ ਤੇ ਉਹਨੂੰ ਥੱਲੇ ਖੋਲ ਕੇ ਤਾਰਾਂ ਲਾ ਦਿਓ। ਲੇਕਿਨ ਨਹੀਂ, पागला मीटर चौड़ा हुंदा है, लम्मा है। ਮੈਂ ਤੇ ਗੈਸ ਵਾਲਾ ਬਣਾਇਆ, ਤੁਹਾਡਾ ਕਾਹਦਾ ਸੀ? साडा बिजली वाला सी। ਆ ਸਭ ਠੀਕ ਸੀ ਇਹਨਾਂ ਦਾ। ਠੀਕ ਹੈ, ਲੋਡ ਬਹੁਤਾ ਤਾਂ ਨਹੀਂ ਸੀ ਇਹਦੇ ਤੇ ਪੈਂਦਾ? आहो पेंदा सी। ਫਿਰ ਏਡਾ ਹੀ ਹੁੰਦਾ। ਆਹ ਵੱਡਾ ਹੁੰਦਾ ਨਾ ਮੈਨੂੰ ਕਮਰਸ਼ੀਅਲ ਮੀਟਰ ਲੱਗਦਾ। ਕਮਰਸ਼ੀਅਲ ਮੀਟਰ ਹੁੰਦਾ ਨਾ ਜੀ। थोड़ा चौड़ा कर। ਚੌੜਾ ਕਰਾਂ ਹੁਣ ਮੈਂ? ਐਡਾ ਕੁ ਸੀ ਮੀਟਰ? ए चौड़ा नहीं है, मोटा हो गया है। ਓਏ ਹੋਏ ਤੇ ਤੁਸੀਂ ਹੋਰ ਤਾਂ ਯੂਨਿਟ ਰੱਖਣੇ ਕਿ ਸਿਰ 'ਚ ਖਾਣਾ ਤੁਸੀਂ? ਨਹੀਂ ਪਤਾ ਕੀ ਹੁੰਦਾ, ਜਦੋਂ ਤਾਰ ਗਰਮ ਹੁੰਦੀ ਹੈ ਨਾ, हाँ ਫੁੱਲਦੀ ਹੈ ਫਿਰ। ਉਹ
ਪਲਾਸਟਿਕ ਹੁੰਦਾ ਨਾ ਮੇਰਾ ਹਾਲੇ ਤੁਹਾਡੇ ਮੀਟਰ ਦੀਆਂ ਕਿਧਰੋਂ ਵਿੱਚੋਂ ਤਾਰਾਂ ਸੜ ਗਈਆਂ ਹੋਣਗੀਆਂ ਉਹ ਏਡਾ ਹੋ ਗਿਆ ਹੋਣਾ ਐਡਾ ਨਹੀਂ ਐਡਾ ਕੁ ਹੋਣਾ ਚਾਹੀਦਾ ਹੈ, ਜ਼ਿਆਦਾ ਵੀ ਚਲੋ ਜਿੱਦਾਂ ਤੁਸੀਂ ਮਾਰੋ ਲੱਗਣਾ ਲਾ ਕੇ ਲੈ ਗਏ ਚੱਲ ਮੇਰੀ ਗੱਲ ਸੁਣ, ਤੂੰ ਬੜਾ ਮਾਸੂਮ ਹੈ, ਮੇਰਾ ਮੀਟਰ ਠੀਕ ਕਰਾ ਦੇ। ਉਹ ਦੱਸ ਸੂ ਖਾਲੀ ਉਹ ਕਹਿ ਰਹੇ ਖਾਲੀ ਪੇਟ ਮੀਟਰ ਨਹੀਂ ਲੱਗਦੇ। ਚੱਲ ਤੂੰ ਮੇਰਾ ਮੀਟਰ ਠੀਕ ਕਰਾ ਦੇ। ਕਸਮ ਚੁਕਾ ਲਓ ਮਾਂ ਨੂੰ, ਮੈਂ ਤੇ ਆਪਣੀਆਂ ਤਾਰਾਂ ਛਿੱਲ ਕੇ ਲਾਈਆਂ, ਯਕੀਨ ਕਰ। ਜਿਵੇਂ ਦੀ ਤੇਰੀ ਸ਼ਕਲ ਤੇ हेलो भाई साहब इधर भी कोई बच्ची भेजो क्या रास्ता खैबर पख्तूनख्वा में जाना वालेकुम जी ਵਾਹਿਗੁਰੂ ਸ਼ਾਹ ਜੀ। माशाअल्लाह हुसन ते बड़े बड़े वेखे ने पर तुहानू वेखदे ही गुम हो गए इन्ने खूबसूरत हो तुसी पहले ਕੀ ਮਿਲਿਆ ਸਾਹਿਬ ਜੀ? ਉਹ ਬੀਜ਼ੀ ਨੇ ਜੀ, ਚੀਚਾ ਮਤਲਬ ਭੈਣ ਨੂੰ ਈਦ ਦੇਣ ਆਏ। हेलो नहीं जी अल्लाह हड़पे ਹਾਂ ਹੜਪੇ ਈਦ ਲੈ ਲਈ ਹੈ ਨਾ शादी हुई तुहाडी ਮੇਰੀ ਸ਼ਾਦੀ ਕਦੀ ਵੀ ਨਹੀਂ ਹੋਈ। ਤੁਹਾਡਾ ਹਾਸਾ ਨਿਕਲ ਗਿਆ ਲੱਗਦਾ ਕਾਗਜ਼ਾਤ ਨਹੀਂ ਬਣੇ ਕਬਜ਼ਾ ਦੇ ਬੈਠੇ ਹੋ ਇਹਦੀ ਕਬਜ਼ਾ ਲੈਣਾ ਹੈ ਅਰੇ ਕੌਂਸਲਰ ਸਾਹਿਬ ਇਹ ਦੇਖ ਬੇਟੇ ਇਹ ਹੁੰਦੀ ਪਬਲਿਕ ਸਿਆਸੀ ਬੰਦੇ ਮਸ਼ਹੂਰ ਹੁੰਦੇ ਨੇ ਸਰ ਮੈਂ ਤੁਹਾਨੂੰ ਵੋਟ ਪਾਇਆ ਸੀ ਸ਼ੁਕਰੀਆ ਜੀ ਹਾਲਾ ਤੁਹਾਡੀ ਸੰਦੂਕੜੀ ਫੁੱਲ ਸੀ ਮੈਂ ਉੱਤੇ ਰੱਖ ਕੇ ਆ ਗਿਆ ਸਾਂ ਇਹਦੇ ਨਾਲੋਂ ਤੇ ਅਸੀਂ ਗੈਰ ਹੀ ਚੰਗੇ ਸਾਂ ਤੁਹਾਡੇ ਹਲਕੇ ਦੇ ਬੰਦੇ ਨਵਾਬ ਇਬਨ ਨਵਾਬ ਨਵਾਬ ਸਾਹਿਬ ਓਏ ਠੰਡੀਆਂ ਸਾਵਾ ਮੇਰਾ ਮੀਟਰ ਕੱਟਿਆ ਗਿਆ ਹੈ। ਅਗਲੇ ਇਮਰਾਨ ਖਾਨ ਦਾ ਕੱਟ ਕੇ ਲਾ ਦੇ ਤੂੰ ਕੌਣ ਹੈ ਨਵਾਬ ਸਾਹਿਬ ਉਹ ਫੜੀ ਓਏ ਨਵਾਬ ਸਾਹਿਬ ਉਹ ਫੜ ਮੇਰਾ ਮੀਟਰ ਉਹ ਮੇਰਾ ਮੀਟਰ ਤੇਜ਼ ਹੋ ਗਿਆ ਫੜ ਹਨੋ ਆਫੋ ਤੁਹਾਡਾ ਇਧਰ ਹੁੰਦਾ ਉਹ ਫੜ ਕੀ ਹੋਇਆ ਉਹ ਬਸ ਉਹ ਪਤਾ ਨਹੀਂ ਕੀ ਹੈ ਨਵਾਬ ਸਾਹਿਬ ਅੱਲਾਹ ਖੈਰ ਮੰਗੇ ਮੇਰਾ ਮੀਟਰ ਠੀਕ ਕਰਾ ਦਿਓ ਨਾ। ਜੋ ਬੜਾ ਸਟਾਈਲ ਹੈ ਨਾ ਤੁਸੀਂ ਮੀਟਰ ਨੂੰ ਮਾਰੋ ਗੋਲੀ ਕੀ ਤੁਸੀਂ ਕਰਾਂ? ਕੋਈ ਜੌਬ ਕਰੋ ਕੀ ਨਿਊਜ਼ ਚੈਨਲ ਤੇ ਲੱਗ ਜਾਓ ਫੇਰ ਉੱਥੇ ਕੀ ਕਰੇਗੀ? ਨੱਚ ਕੇ ਖਬਰਾਂ ਪੜੇ ਕਿਵੇਂ? ਅੱਜ ਸ਼ੇਖੂਪੁਰੇ ਰੋਡ ਤੇ ਦੋ ਬੱਸਾਂ ਆਪਸ ਚ ਵੱਜ ਗਈਆਂ 4 ਬੰਦੇ ਜ਼ਖਮੀ 2 ਫੁੜਕ ਕੇ ਮਰ ਗਏ ਬਸ ਦੋ ਬੰਦੇ। ਓਏ ਸਾਡੇ ਕੋਠੇ ਦੀ ਕੁੜੀ ਨਹੀਂ ਆ ਪੈਸਾ ਓਏ ਉਹ ਨਹੀਂ ਯਾਰ ਇੱਧਰ ਹੋ ਜਾ ਉਹ ਮੈਂ ਤੈਨੂੰ ਅੱਖ ਵਿੱਚ ਵੀ ਉਹ ਨਹੀਂ ਹੈ ਮੈਂ ਆਪੇ ਕੁੜੀ ਦੇ ਪਿਓ ਨਾਲ ਗੱਲ ਕਰ ਲੈਣਾ। ਭਾਈ ਸਾਹਿਬ ਤੁਹਾਨੂੰ ਇੱਕ ਗੱਲ ਦੱਸਾਂ ਅਗਰ ਕੰਜਰਾਂ ਦੇ ਸਿਰ ਤੇ ਸਿੰਘ ਹੁੰਦੇ ਨਾ ਤੇ ਤੂੰ 12 ਸਿੰਘਾਂ ਹੋਣਾ ਸੀ ਕੀ ਤੁਸੀਂ ਗੱਲ ਮੈਂ ਤਮਾਸ਼ਬੀਨ ਆ ਮਵੀ ਤੇ ਮੈਂ ਵੀ ਤਮਾਸ਼ਬੀਨ ਹੈ ਜੀ। ਕੌਣ ਮੈਂ ਉਹ ਤੂੰ ਤਮਾਸ਼ਬੀਨ ਹੈ ਹਾਂਜੀ। ਉਹ ਕੋਈ ਸ਼ਰਮ ਕਰ ਇੱਥੇ ਪੈਸੇ ਸੁੱਟੀ ਜੇ ਨਾ ਕੁੜੀਆਂ ਤੇ ਉਹ ਜਾ 75000 ਤੋਂ ਤੇਰਾ ਪੂਰਾ ਖਾਨਦਾਨ ਭੱਠੇ ਵਾਲੇ ਨੇ ਕੈਦ ਕੀਤਾ ਉਹ ਛੁਡਾ ਜਾ ਕੇ ਅਰੇ ਮੈਂ ਪੁੱਛਿਆ ਹੈਲੋ ਸਰ ਹਾਊ ਆਰ ਯੂ ਮੈਨੂੰ ਸਰ ਕਹਿਣ ਡਈ ਹੈ ਮੈਂ ਹਾਈ ਕੋਰਟ ਚ ਆਲੂ ਵੇਚਣਾ। ਇਹ ਕੁੜੀ ਵਾਕਈ ਅਨਪੜ੍ਹ ਬਈ ਉਹ ਕਿਹੜੇ ਬੰਦੇ ਨੂੰ ਸਰ ਕਹਿ ਰਹੀ ਏ ਇਹ ਤੇ ਐਡਾ ਗਲਤ ਆਦਮੀ ਕੁੱਤਾ ਚੌਕ 'ਚ ਹੱਡੀ ਖਾ ਰਿਹਾ ਹੋਵੇ ਨਾ ਇਹ ਸਿਰ ਤੇ ਖਲੋਵੇ ਕੁੱਤਾ ਵੇਖ ਕੇ ਕਹਿੰਦਾ ਨਿਕਲੋ ਬਈ ਕਮੇਟੀ ਵਾਲੇ ਆ ਗਏ ਨਹੀਂ ਮੈਂ ਤੁਹਾਨੂੰ ਕਈ ਵਾਰੀ ਨਿਕਲਦੇ ਹੋਏ ਵੇਖਿਆ ਔਰ ਇਹ ਵੀ ਕੋਈ ਚੰਗਾ ਬੰਦਾ ਨਹੀਂ ਹੈ ਸਿਆਸਤਦਾਨ ਅੱਛਾ ਜੀ ਮੈਂ ਇੱਕ ਦਿਨ ਦੇ ਦਫ਼ਤਰ ਗਿਆ ਰੋਟੀ ਖਾ ਰਿਹਾ ਸੀ ਇੱਕ ਮੁਰਗੀ ਆਪ ਖਾਵੇ ਇੱਕ ਕੁੱਕੜ ਤੋਂ ਪਾ ਦੇ ਫਿਰ ਇੱਕ ਆਪ ਖਾਦੀ ਫਿਰ ਕੁੱਕੜ ਤੋਂ ਪਾ ਦੀ ਮੈਂ ਹੈ ਕਿ ਸਿਆਸਤਦਾਨ ਬੰਦੇ ਆ ਰੋਜ਼ ਕੁੱਕੜ ਨਾਲ ਰੋਟੀ ਖਾਈ ਦੀ ਏ ਇਹਦੇ ਤੇ ਪਹਿਲਾਂ ਵਿਆਹ ਹੋਇਆ ਤੇ ਘਰ ਔਲਾਦ ਨਹੀਂ ਹੋਈ ਕਿਉਂ ਉਹ ਐਨ ਟਾਈਮ ਤੇ ਮੀਆਂ ਸਾਹਿਬ ਦਾ ਫੋਨ ਆ ਜਾਂਦਾ ਸੀ ਜੀ ਮੀਆਂ ਮੇਰੀ ਸਾਹਿਬ ਗੱਲ ਸੁਣੋ ਕੁੱਕੜ ਕਿਹੜਾ ਸੀ? ਚੌਰੀ ਨੀਫ ਦਾ ਕੁੱਕੜ ਸੀ ਜੀ। ਇਹ ਹਨੀਫ ਕੌਣ ਹੈ ਜੀ? ਚੌਧਰੀ ਹਨੀਫ ਕੌਣ ਹੈ ਜੀ? ਗਾਣਾ ਸੁਣਿਆ ਤੁਸੀਂ ਕਾਂਟਾ ਲਗਾ Sorry, ਉਸ ਕੁੜੀ ਦਾ ਪਿਓ ਹੈ ਜੀ ਅੰਕਲ ਅੱਜ ਤੁਸੀਂ ਮੈਨੂੰ ਮਿਲ ਗਏ। ਓਏ ਇਹ ਤੇ ਛੱਡ ਆਲੂ ਵਿਕੇ ਨੇ ਕਿ ਫਸੇ ਨੇ ਸਾਰੇ ਛੱਡ ਰੇ ਕੀ ਹੈ ਇਹ ਕੀ ਹੈ ਇਹ ਮੈਂ ਹੈਂਡ ਬ੍ਰੇਕ ਖਿੱਚੀ। ਵੇਖਿਆ ਜੀ ਮੇਰੀ ਗੱਲ ਸੁਣੋ ਸਰਕਾਰ ਜਨਾਬ ਤੁਸੀਂ ਕੰਮ ਕੀ ਕਰਦੇ ਹੋ? ਮੈਂ ਵੈਜੀਟੇਬਲ ਏਜੰਟ ਹੂੰ। ਇਹ ਕੀ ਤੇਰੀਆਂ ਹੁੰਦਾ ਹੈ? ਖਾਕਾਂ ਉੱਡਣ ਹਾਂਜੀ ਇਹ ਉਹ ਕੀ ਰੜਾ। ਹੁੰਦਾ ਹੈ? ਇਹ ਮੰਡੀ 'ਚ ਹੁੰਦਾ ਜੀ ਵੱਡੇ ਆਲੂ ਤੇ ਛੋਟੇ ਆਲੂ ਲਹਿਦਾ ਲਹਿਦਾ ਕਰਦਾ ਤੇ ਜਿੱਦਣ ਨਾ ਕਰੇ ਉਦੋਂ ਫਿਰ ਇਹਦੇ ਮੂੰਹ ਤੇ ਆਲੂ ਪੈ ਜਾਂਦੇ ਮੈਂ ਪੁੱਛ ਰਹੀ ਹਾਂ ਕਰਦੇ ਕੀ ਹੋ? ਇਹ ਬੜਾ ਇੰਜੀਨੀਅਰ ਆਦਮੀ ਹੈ ਹਾਂ ਹਾਂਜੀ ਇੰਜੀਨੀਅਰ ਹੈ ਲੈਪਟਾਪ ਰੱਖੇ ਨੇ ਅੱਛਾ ਹਾਂਜੀ ਬਟਨ ਦਬਾ ਕੇ ਗਟਰ ਖੋਲਦਾ ਨਹੀਂ ਯਾਰ ਵੈਸੇ ਸੀਰੀਅਸ ਹੈ ਕਰਦਾ ਕੀ ਹੈ ਬੱਚਾ ਇਹ ਭਾਜੀ ਕਿਸੇ ਅੱਛੀ ਮਹਿਫਲ 'ਚ ਬਹਿ ਕੇ ਉਹ ਖਰਾਬ ਕਰਦਾ ਹੈ ਮਾਂ ਕਕਲੇ ਕਿੰਨਾ ਸ਼ੋਨਾ ਕਿੰਨਾ ਪਾਲਾ ਹੈ ਕਿੰਨੀ ਫੁਰਸਤ ਜੱਲਾ ਨੇ ਬਣਾ
ਹਾਏ ਸਹੀ ਗੱਲ ਹੈ ਜੀ, ਹੁਸਨ ਤੇ ਬੜੇ ਬੜੇ ਵੇਖੇ, ਤੜਕੇ ਵਾਲਾ ਪਹਿਲੀ ਵਾਰੀ ਵੇਖਿਆ। ਇਹ ਤੁਹਾਨੂੰ ਸੋਹਣਾ ਲੱਗ ਰਿਹਾ? ਬੜਾ ਹੀ ਤੁਸੀਂ ਇੱਕ ਜ਼ਿਆਦਾ। ਕੰਮ ਕਰੋ ਫਿਰ, ਤੁਸੀਂ ਕਰ ਲਓ ਇਹਦੇ ਨਾਲ ਵਿਆਹ। ਫਿਰ ਕੀ ਹੋਏਗਾ? ਤੁਹਾਡੇ 7-8 ਬੱਚੇ ਹੋਣਗੇ, ਡੱਬ ਖੜੱਬੇ ਉਹਨਾਂ ਦੇ ਨਿਸ਼ਾਨ ਹੋਣਗੇ, ਨਿੱਕੀਆਂ ਨਿੱਕੀਆਂ ਉਹਨਾਂ ਦੀਆਂ ਪੂਛਲਾਂ ਹੋਣਗੀਆਂ। ਨਿੱਕੀਆਂ ਨਿੱਕੀਆਂ ਕਿਉਂ? ਜ਼ਾਹਿਰ ਹੈ ਤੂੰ ਖੂਬਸੂਰਤ ਹੈ, ਉਹ ਕਾਲਾ ਜਿਹਾ ਕ੍ਰਾਸ ਪੈਣਾ ਵਿੱਚੋਂ ਕੁੱਤੀ ਨਸਲ ਹੀ ਹੋਣੀ ਹੈ। ਇਹ ਕੁੱਤੀ ਨਸਲ ਹੁੰਦੀ ਕੀ ਹੈ? ਕਦੀ ਵੇਖੀ ਨਹੀਂ? ਨਹੀਂ। ਭਾਈ ਜੀ ਸਰ ਇੱਧਰ ਆਣਾ। ਅੱਛਾ ਕੌਂਸਲਰ ਸਾਹਿਬ, ਅਸੀਂ ਇੱਥੇ ਮੁਜਰਾ ਵੇਖਣਾ ਆ। ਮੈਂ ਚਾਹੁੰਦਾ ਸੀ ਕਿ ਤੁਸੀਂ ਡਾਂਸ ਕਰ ਲੈਂਦੇ। ਹਾਏ ਬੱਚਿਆਂ ਦੇ ਮਾਮੂ ਆਏ। ਨਹੀਂ, ਬੱਚਿਆਂ ਦੇ ਸਾਂਭੂ ਆਏ। ਕੀ ਸੰਭੋਗੇ? ਸਭ ਕੁਝ ਸਾਂਭ ਲਾਂਗੇ, ਘਬਰਾਓ ਨਾ। ਨਵਾਬ ਸਾਹਿਬ ਜੀ या अल्लाह खैर करी। हाँ जी, मैं इतने च तैयार हो के आई। तू ते इन्ने च तैयार होए ना, सानू टाइम लगना। किन्ना? ਅਸੀਂ ਪੈਸੇ ਪਾਣੇ ਨੇ ਆਪਸ ਚ। ਨਵਾਬ ਸਾਹਿਬ ਜੀ ਇਜਾਜ਼ਤ ਹੋਵੇ ਤੇ ਮੈਂ ਇਹਨੂੰ ਤਿਆਰ ਕਰਾਂ। ਓਏ ਤੁਸੀਂ ਪਹਿਚਾਣਿਆ ਨਹੀਂ, ਮੈਂ ਹੁਣ ਪਹਿਚਾਣਿਆ। ਕੌਣ ਹੈ? ਓਏ ਭਾਜੀ, हैदराबाद हीरा मंडी च बिला मुकाबला सदर मुंतखब होया भाई। ਆਓ ਜੀ। हम ਉਹ ਕੀ ਕਰ ਰਿਹਾ? ਵੱਡੀ ਮੁੜੀ ਆ ਤਮਾਸ਼ ਪੀ। ਉਹ ਭਾਈ, ਉਹ ਪੈਸੇ ਅਸੀਂ ਆੜਤੀਆਂ, ਸਾਡੀ ਆਵਾਜ਼ ਚੱਲਦੀ ਪੁੱਤਰ। ਕਿੱਥੇ ਜਾਣਾ ਹੈ ਮੌਲਾ? ਲਓ ਜੀ ਨਵਾਬ ਸਾਹਿਬ, ਮੈਂ ਹਿਸਾਬ ਲਾਇਆ ਕਿ ਤੁਹਾਡੇ ਮੇਰੇ ਵਰਗੇ ਸ਼ਰੀਫ ਲੋਕਾਂ ਨੂੰ ਕੋਠੇ ਤੇ ਆਉਣਾ ਨਹੀਂ ਚਾਹੀਦਾ। ਬਿਲਕੁਲ ਸਹੀ ਕਿ ਇੱਥੋਂ ਦੇ ਮਾਹੌਲ ਖਰਾਬ ਹੋ ਗਏ ਨੇ, ਵਾਕਿਆ ਸਾਨੂੰ ਨਹੀਂ ਆਉਣਾ ਚਾਹੀਦਾ। ਬਿਲਕੁਲ ਠੀਕ। ਆ ਫੜੋ, ਕਾਹਦੇ ਵਾਸਤੇ? ਤੁਹਾਡੇ ਨਹੀਂ ਚੱਲਨੇ। ਹਾਂ ਕੀ ਬਦਤਮੀਜ਼ੀ ਕਰ ਰਹੇ ਹੋ? ਤੁਹਾਡੇ ਚੱਲਨੇ ਸੀ ਕਮਾਲ ਕਰ ਰਹੇ ਹੋ ਮੈਡਮ। ਓ ਮੈਡਮ, ਕਿੱਥੇ ਰਹਿ ਗਈ ਮੈਡਮ? ਤੁਹਾਡੇ ਕਦਮਾਂ 'ਚ ਨਵਾਬ ਸਾਹਿਬ। ਇਹ ਕੀ ਮਾਹੌਲ ਬਣਾਤਾ ਕੋਠਿਆਂ ਦਾ? ਹੋਇਆ ਕੀ ਜੇ? ਇੱਥੇ ਕੋਈ ਆਲੂ ਵੇਚਣ ਵਾਲਾ ਆ ਰਿਹਾ, ਕੋਈ ਕੌਂਸਲਰ ਆ ਰਿਹਾ, ਨਵਾਬ ਆਣਾ ਇੱਥੇ ਛੱਡ ਦੇਣ। ਹੋਇਆ ਕੀ ਜੇ ਨਵਾਬ? ਹੋਣਾ ਕੀ ਹੈ? ਅਸੀਂ ਤਾਂ ਸੋਚਿਆ ਸੀ ਕਿ ਅੱਜ ਰਾਤ ਅਸੀਂ ਆਪਣੀ ਗੁਲਾਬ ਤੇ ਨਾ ਕਰ ਦਈਏ। ਸ਼ਰਾਬ ਹੋਏਗੀ, ਗੁਲਾਬ ਹੋਏਗੀ, ਗੁਲਾਬ ਦਾ ਨਸ਼ਾ ਹੋਏਗਾ। ਤੁਸੀਂ ਰਾਤ ਜਿੱਥੇ ਮਰਜ਼ੀ ਕੱਢ ਲਓ ਨਵਾਬ ਸਾਹਿਬ, ਦਾਦੀ ਦੀ ਰਜ਼ਾਈ ਪਾ ਕੇ ਤੇ ਫਿਰਨ ਦਾ। ਹਾਂ, ਇਧਰ ਦਿਲ ਤੇ ਹੱਥ ਰੱਖੋ, ਮੈਂ ਹੁਣੇ ਬੁਲਾਨੀ ਆ। ਗੁਲਾਬ ਬੇਟੀ ਗੁਲਾਬ। ਬਸ ਸਾਨੂੰ ਕਾ ਨੱਚਣਾ ਸ਼ੁਰੂ ਕਰ ਦੇਵੇ। ਨਵਾਬ ਸਾਹਿਬ ਮੂੰਹ ਜਰਾ ਪਰਾਂ ਰੱਖਣਾ, ਵੱਡਿਆਂ ਕੋਲੋਂ